ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ। ਇੱਕ ਦਵਾਈਆਂ ਦੇ ਨਾਲ ਹੀ ਨਹੀਂ, ਕਈ ਚੀਜ਼ਾਂ ਤੁਹਾਡੇ ਘਰਾਂ ਦੇ ਵਿੱਚ ਪਈਆਂ ਹੁੰਦੀਆਂ ਆ, ਕਈ ਚੀਜ਼ਾਂ ਤੁਸੀਂ ਰੋਜ਼ ਲੈਂਦੇ ਆ, ਉਹਨਾਂ ਨੂੰ ਲੈ ਕੇ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖ ਸਕਦੇ ਆ। ਜੇ ਕੋਈ ਛੋਟੀ ਮੋਟੀ ਪ੍ਰੋਬਲਮ ਤੁਹਾਨੂੰ ਹੋ ਵੀ ਜਾਂਦੀ ਆ ਅਤੇ ਉਸ ਨੂੰ ਆਪਣੇ ਘਰੇਲੂ ਨੁਸਖਿਆਂ ਦੇ ਨਾਲ ਤੁਸੀਂ ਕਿਵੇਂ ਠੀਕ ਕਰ ਸਕਦੇ ਆ। ਜਿਹੜੀਆਂ ਚੀਜ਼ਾਂ ਦੀ ਅਸੀਂ ਗੱਲ ਕਰਦੇ ਹਾਂ ਉਹ ਘਰ ਦੇ ਵਿੱਚ ਹੀ ਪਈਆਂ ਹੁੰਦੀਆਂ, ਉਹਨਾਂ ਨੂੰ ਰਲਾ ਕੇ ਕਿਵੇਂ ਲੈਣਾ ਆ, ਉਹਨਾਂ ਦੀ ਗੱਲਬਾਤ ਆਪਾਂ ਤੁਹਾਡੇ ਤੋਂ ਸੁਣਦੇ ਹਾਂ। ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਉਹ ਪੁੱਛਦੇ ਆ, ਅਤੇ ਜਿਨ੍ਹਾਂ ਨੇ ਉਹ ਚੀਜ਼ਾਂ ਲਈਆਂ ਹੁੰਦੀਆਂ ਅਤੇ ਉਹ ਦੱਸ ਦਿੰਦੇ ਆ। ਕਿਉਂਕਿ ਕਾਫੀ ਲੰਬੇ ਟਾਈਮ ਤੋਂ ਇਹ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜਦੋਂ, ਅਤੇ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਲਿਖ ਲੈਂਦੇ ਆ। ਜਿਹੜੇ ਨਹੀਂ ਵੀ ਲਿਖਦੇ ਉਹਨਾਂ ਨੇ ਉਹ ਚੀਜ਼ਾਂ ਵਰਤੀਆਂ ਹੁੰਦੀਆਂ ਅਤੇ ਉਹਨਾਂ ਦੀ ਗੱਲਬਾਤ ਕਰਦੇ ਆ। ਅਤੇ ਅੱਜ ਵੀ ਅਸੀਂ ਤੁਹਾਨੂੰ ਰਿਕੁਐਸਟ ਕਰਾਂਗੇ ਇੱਕ ਤਾਂ ਫੀਡਬੈਕ ਜ਼ਰੂਰ ਦੇਣੀ ਆ ਕਿ ਕਿਹੜੀ ਕਿਹੜੀ ਚੀਜ਼ ਤੁਸੀਂ ਵਰਤੀ ਆ, ਕਿਹੜੀ ਕਿਹੜੀ ਬਿਮਾਰੀ ਤੋਂ ਵਰਤੀ ਆ, ਉਹ ਤੁਸੀਂ ਜ਼ਰੂਰ ਦੱਸ ਦਿਓ। 4082725200 ਸਟੂਡੀਓ ਦਾ ਫੋਨ ਨੰਬਰ ਆ। ਡਾਕਟਰ ਵੈਸੇ ਸਾਡੇ ਕੋਲ ਕੋਈ ਨਹੀਂ ਹੁੰਦਾ ਕਿ ਕੋਈ ਡਾਕਟਰ ਹੋਵੇ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ, ਉਹੀ ਇਲਾਜ ਪੁੱਛ ਲੈਂਦੇ ਆ ਅਤੇ ਉਹੀ ਇਲਾਜ ਦੱਸ ਦਿੰਦੇ ਆ। ਅਤੇ ਜਿੱਥੇ ਜਿੱਥੇ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਘਰਾਂ ਵਿੱਚ ਪਏ ਹੋਏ ਰੇਡੀਓ 'ਤੇ ਸੁਣਦੇ ਆ, ਉਸੇ ਦੇ ਨਾਲ ਨਾਲ ਜੇ ਤੁਹਾਡੇ ਕੋਲ ਕਿਸੇ ਕੋਲ ਸਮਾਰਟਫੋਨ ਆ ਅਤੇ ਉਸ ਦੇ ਉੱਤੇ ਤੁਸੀਂ ਐਪ ਨੂੰ ਵੀ ਡਾਊਨਲੋਡ ਕਰ ਸਕਦੇ ਆ। ਕਿਉਂਕਿ ਕਿਸ ਜਗ੍ਹਾ ਦੇ ਉੱਤੇ ਇੰਟਰਨੈੱਟ ਚਲਿਆ ਜਾਂਦਾ ਆ ਅਤੇ ਉਹ ਫਿਰ ਤੁਹਾਡੇ ਕੋਲ ਇੰਟਰਨੈੱਟ ਰੇਡੀਓ ਨਹੀਂ ਚੱਲਦਾ, ਜਾਂ ਤੁਹਾਡੇ ਕੋਲ ਬਿਜਲੀ ਚਲ ਗਈ ਆ ਕਿਤੇ ਨਾ ਕਿਤੇ, ਅਤੇ ਫਿਰ ਵੀ ਕਈ ਵਾਰ ਤੁਹਾਨੂੰ ਆਪ ਨੂੰ ਪ੍ਰੋਬਲਮ ਹੁੰਦੀ ਆ ਅਤੇ ਤੁਸੀਂ ਉਸ ਨੂੰ ਐਪ ਦੇ ਉੱਤੇ ਡਾਊਨਲੋਡ ਕਰਕੇ ਸੁਣ ਸਕਦੇ ਆ। ਅਤੇ ਅੱਜ ਗੱਲ ਕਰਾਂਗੇ ਆਪਾਂ, ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਨੂੰ ਸ਼ੂਗਰ ਹੋਈ ਹੁੰਦੀ ਆ, ਦਿਲ ਧੜਕਦਾ ਆ, ਜਾਂ ਜਿਨ੍ਹਾਂ ਦਾ BP ਆ, ਆਮ ਜਿਹੜੀਆਂ ਬਿਮਾਰੀਆਂ ਹੁੰਦੀਆਂ, ਗੋਡੇ ਆ, ਜਾਂ ਕਈ ਹੋਰ ਇਸ ਤਰ੍ਹਾਂ ਦੀਆਂ ਹੁੰਦੀਆਂ। ਅੱਖਾਂ ਦੇ ਵਿੱਚ ਪਾਣੀ ਦੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ ਕਿ ਅੱਖਾਂ ਦੇ ਵਿੱਚੋਂ ਪਾਣੀ ਜਾ ਰਿਹਾ ਆ। ਕੋਈ ਵੀ ਤੁਹਾਡੇ ਕੋਲ ਇਲਾਜ ਹੁੰਦਾ ਆ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਆ। ਅਤੇ ਜਿਹੜੀ ਵੱਡੀ ਪ੍ਰੋਬਲਮ ਹੁੰਦੀ ਆ, ਆਫ ਦੀ ਏਅਰ ਕਾਲਸ ਆਉਂਦੀਆਂ ਆ, ਉਹ ਇੱਕ ਹੁੰਦੀ ਆ ਸ਼ਰਾਬ ਦੀ ਪ੍ਰੋਬਲਮ ਕਿ ਕਿਵੇਂ ਛਡਾਈ ਜਾਵੇ। ਕਈਆਂ ਦੇ ਕੋਲ ਉਹ ਐਸੀ ਜਿਹੀ ਦਵਾਈ ਨਹੀਂ ਹੁੰਦੀ ਕਿ ਤੁਸੀਂ ਉਹਨਾਂ ਨੂੰ ਚੋਰੀ ਦੇ ਸਕੋ। ਨਸ਼ਾ ਕੋਈ ਵੀ ਆ, ਕੋਈ ਸ਼ਰਾਬ ਛੱਡਣੀ ਆ ਜਾਂ ਕੋਈ ਹੋਰ ਨਸ਼ਾ ਛੱਡਣਾ ਆ, ਉਹ ਤੁਹਾਡੀ ਮਰਜ਼ੀ ਹੁੰਦੀ ਆ। ਜੇ ਤੁਸੀਂ ਚਾਹੁੰਦੇ ਆ ਤਾਂ ਉਹ ਛੱਡ ਵੀ ਸਕਦੇ ਹੈਗੇ ਆ, ਪਰ ਤੁਹਾਨੂੰ ਹੈਲਪ ਦੀ ਲੋੜ ਹੁੰਦੀ ਆ। ਉਹਦੇ ਬਾਰੇ ਆਪਾਂ ਜ਼ਰੂਰ ਪੁੱਛ ਲਈਦਾ ਆ ਵੀ ਕਿਹੜੀ ਚੀਜ਼ ਦੇ ਨਾਲ ਉਹ ਹੈਲਪ ਹੋ ਸਕਦੀ ਆ, ਕਿਹੜੀ ਚੀਜ਼ ਦੀ ਬਾਤ ਘਾਟ ਆ ਬਾਡੀ ਦੇ ਵਿੱਚ, ਕਿ ਉਹ ਕਿਹੜੀ ਚੀਜ਼ ਲੈਣ ਅਤੇ ਉਹਦੇ ਨਾਲ ਉਹਨਾਂ ਦੀ ਉਹ ਪੂਰੀ ਹੋ ਜਾਂਦੀ ਆ। ਬਹੁਤੀ ਵਾਰੀ ਇਹ ਦੱਸਿਆ ਵੀ ਜਾਂਦਾ ਆ ਕਿ ਬਾਡੀ ਦੇ ਵਿੱਚ ਸਲਫਰ ਦੀ ਘਾਟ ਆ, ਤਾਂ ਕਰਕੇ ਇਹੋ ਜਿਹੀਆਂ ਚੀਜ਼ਾਂ, ਅਦਰਕ ਵਗੈਰਾ, ਹੋਰ ਅਜਵਾਇਣਾ ਵਗੈਰਾ, ਇੱਦਾਂ ਦੀਆਂ ਚੀਜ਼ਾਂ ਬਹੁਤ ਦੱਸੀਆਂ ਜਾਂਦੀਆਂ, ਜੂਸ ਵਗੈਰਾ, ਐਪਲ। ਸੋ ਜੇ ਕਿਸੇ ਕੋਈ ਵਿਲਿੰਗ ਹੈਗਾ ਜਾਂ ਕਿਸੇ ਨੇ ਕੋਈ ਟਰਾਈ ਕੀਤੀ ਆ, ਕੋਸ਼ਿਸ਼ ਕੀਤੀ ਆ, ਅਤੇ ਉਹ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰ ਸਕਦੇ ਆ। ਕਈ ਵਾਰੀ ਪੁੱਛਣ ਲੱਗੇ ਸੰਗਦੇ ਆ ਔਨ ਏਅਰ, ਕਿਉਂਕਿ ਪ੍ਰੋਬਲਮ ਤਾਂ ਬਹੁਤ ਵੱਡੀ ਆ ਘਰਾਂ ਦੇ ਵਿੱਚ ਕਿ ਜਿਹੜੇ ਪੀਂਦੇ ਆ ਉਹ ਛੱਡਦੇ ਨਹੀਂ ਗੇ। ਸੋ ਸਾਰਿਆਂ ਦੇ ਘਰਾਂ 'ਚ ਇਹ ਪ੍ਰੋਬਲਮ ਆ, ਕੁਛ ਕੁ ਨੂੰ ਛੱਡ ਕੇ। ਹਾਂ, ਜਿਹੜੇ ਨਹੀਂ ਪੀਂਦੇ ਉਹ ਨਾ ਸਮਝੋ ਤੁਹਾਨੂੰ ਕਿਹਾ, ਪਰ ਬਹੁਤੇ ਘਰਾਂ ਦੇ ਵਿੱਚ ਇਹ ਪ੍ਰੋਬਲਮ ਹੈਗੀ ਆ, ਥੋੜ੍ਹੀ ਤੋਂ ਜ਼ਿਆਦਾ ਹੋ ਜਾਂਦੀ ਆ ਅਤੇ ਉਹ ਘਰ ਦੇ ਬਹੁਤ ਔਖੇ ਆ। ਉਸ ਦੇ ਨਾਲ ਨਾਲ ਜਿਹੜੀਆਂ ਹੋਰ ਅਲਾਮਤਾਂ ਲੱਗੀਆਂ ਆ, ਹੋਰ ਤਰ੍ਹਾਂ ਦੇ ਜਿਹੜੇ ਨਸ਼ੇ ਆ, ਉਹ ਹੁਣ ਸੰਗ ਨਹੀਂ ਕਰਨੀ ਚਾਹੀਦੀ, ਉਹ ਵੀ ਬਹੁਤ ਆ ਚੁੱਕੇ ਆ, ਉਹ ਵੀ ਕਈਆਂ ਦੇ ਘਰਾਂ ਦੇ ਵਿੱਚ ਆ ਚੁੱਕੇ ਆ। ਸੋ ਲੁਕੋ ਲਓ ਜਿੰਨੇ ਕੁ ਲੁਕਦੇ ਆ, ਪਰ ਬਿਮਾਰੀ ਆ ਇਹ ਇੱਕ ਬਹੁਤ ਭੈੜੀ ਬਿਮਾਰੀ ਆ। ਇਹ ਤੁਹਾਡਾ ਕਈ ਵਾਰੀ ਪਰਿਵਾਰ ਨੂੰ ਤਬਾਹ ਕਰਨ ਦੀ ਜਿਹੜੀ ਆ ਨਾ, ਇਹ ਗੱਲ ਬਣ ਜਾਂਦੀ ਆ। ਸੋ ਤੁਸੀਂ ਇਹਨਾਂ ਨੂੰ ਛੱਡ ਲਓ, ਇਹ ਇੱਕ ਕੋਡ ਆ, ਇਹਨੂੰ ਛੱਡ ਲਓਗੇ ਤਾਂ ਵਧੀਆ ਰਹੋਗੇ ਤੁਸੀਂ, ਕਿਉਂਕਿ ਤੁਹਾਨੂੰ ਤਬਾਹ ਕਰਦੀ ਆ ਇਹ। ਸੋ ਇਹ ਚੀਜ਼ਾਂ ਛੱਡਣ ਦੇ ਲਈ ਤੁਹਾਡੇ ਕੋਲ ਕੋਈ ਵੀ ਹੁੰਦਾ ਆ ਕਿ ਤੁਸੀਂ ਉਹਨਾਂ ਨੂੰ ਮੋਰਲ ਸਪੋਰਟ ਦੇ ਨਾਲ ਜਾਂ ਉਹਨਾਂ ਨੂੰ ਕੁਛ ਖਾ ਸਕਦੇ ਆ, ਕੁਛ ਲੈ ਸਕਦੇ ਆ, ਅਤੇ ਉਹ ਜ਼ਰੂਰ ਲੈਣ, ਕਿਉਂਕਿ ਬਹੁਤਿਆਂ ਨੂੰ ਪ੍ਰੋਬਲਮ ਇਹ ਹੈਗੀ ਆ। ਬਾਕੀ ਗਿੱਟੇ ਗੋਡੇ ਦੁਖਦੇ ਆ, ਉਹਨਾਂ ਨੂੰ ਤੁਸੀਂ ਠੀਕ ਰੱਖਿਆ ਕਰੋ, ਉਹਨਾਂ ਨੂੰ ਠੀਕ ਰੱਖਣ ਦੇ ਲਈ ਜਿਹੜਾ ਖਾਇਆ ਉਹ ਠੀਕ ਖਾਇਆ ਕਰੋ।
ਆ ਜਿਹੜਾ ਹੁਣ ਕਈਆਂ ਨੂੰ ਨਜ਼ਲਾ ਹੋ ਗਿਆ, ਅਤੇ ਹੁਣ ਆਪਾਂ ਸੁਣਦੇ ਵੀ ਹੈਗੇ ਹਾਂ ਟੀਵੀਆਂ 'ਤੇ, ਰੇਡੀਓ 'ਤੇ, ਬਹੁਤ ਸੁਣਦੇ ਹਾਂ ਕਿ ਤੁਸੀਂ ਆਪਣੇ ਹੁਣ ਜਿਹੜੀ ਕੋਵਿਡ ਦੀਆਂ ਨਿਸ਼ਾਨੀਆਂ ਆ ਉਸ ਕੰਟਰੀ 'ਚ ਹੋ ਗਿਆ, ਉਸ ਕੰਟਰੀ 'ਚ ਹੋ ਗਿਆ, ਉਸ ਤੋਂ ਬਚਣ ਲਈ ਕੀ ਕਰਨਾ, ਉਹਦੀ ਵੀ ਆਪਾਂ ਗੱਲਬਾਤ ਆ ਉਹ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਰਾਂਗੇ, ਕਿਉਂਕਿ ਹੋਵੇ ਹੀ ਨਾ ਸਾਡੇ ਲਾਗੇ ਬਿਮਾਰੀ ਇਹ ਆਵੇ ਹੀ ਨਾ। ਅਤੇ ਸਾਡੇ ਨਾਲ ਜੁੜੇ ਹੋਏ ਨੇ ਲਖਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਜੀ ਪਤਾ ਕਰਨ ਪੁੱਛਣਾ ਸੀਗਾ, ਨਾ ਦੱਸਣਾ ਸੀਗਾ ਵੀ ਸਾਡੀ ਮਾਤਾ ਜੀ ਦੇ ਵੀ ਜਿੱਦਾਂ ਪਹਿਲਾਂ ਖਾਜ ਜਿਹੇ ਹੋ ਗਏ, ਛਾਲੇ ਜਿਹੇ ਹੁੰਦੇ ਸੀ ਹੱਥਾਂ ਤੇ। ਅੱਛਾ। ਉਹ 4-5 ਹੋ ਕੇ ਫਿਰ ਇੱਕ ਹੋ ਜਾਣਾ ਬਹੁਤ ਵੱਡਾ ਸਾਰਾ। ਉਹ ਹਟ ਜਾਣੇ, ਜਿੱਦਾਂ ਪਾਣੀ ਨਿਕਲ ਗਿਆ, ਸੁੱਕ ਗਿਆ, ਏਦਾਂ ਲੱਗਦੇ ਸੀ ਵੀ ਜਿੱਦਾਂ ਜਾਣਨਾ ਹੁੰਦੇ ਵੀ ਕੋਈ ਬੋਡੀ ਤੇ ਹੁੰਦੇ ਸੀ ਉਦਾਂ। ਹਾਂਜੀ। ਉਹ ਫਿਰ ਲੱਤਾਂ ਤੇ, ਹੁਣ ਪੈਰਾਂ ਤੇ ਬਹੁਤ ਉੱਪਰ ਵੀ ਥੱਲੇ ਬਹੁਤ ਵੱਡੇ ਵੱਡੇ ਜਾਣ ਕੇ ਸੁੱਜ ਗਏ ਪੈਰ, ਹੋ ਗਏ ਛਾਲੇ। ਅੱਛਾ। ਹਟੇ ਨਹੀਂ ਹਟੇ, ਹੱਥਾਂ ਵਾਲੇ ਹਟ ਗਏ। ਅੱਛਾ। ਦਵਾਈ ਦਵਾਈ ਚੱਲਦੀ ਰਹੀ, ਪਰ ਪੈਰਾਂ ਵਾਲੇ ਤਾਂ ਸਕਿਨ ਵੀ ਲੈ ਗਈ ਪੈਰਾਂ ਦੀ, ਮੂਵ ਹੋ ਗਏ, ਪੈਰਾਂ ਚੋਂ ਪਾਣੀ ਨਿਕਲਦਾ। ਅੱਛਾ। ਹਾਂਜੀ। ਉਹਦਾ ਸੀ, ਮੈਂ ਕਿਹਾ ਜੇ ਕਿਸੇ ਕੋਲ ਕੋਈ ਕਈ ਵਾਰ ਦੇਸੀ ਇਲਾਜ ਵੀ ਹੁੰਦਾ ਜੀ। ਜ਼ਰੂਰ ਜੀ ਜ਼ਰੂਰ। ਵੈਸੇ ਕੋਈ ਦਵਾਈ ਵੀ ਲੈਂਦੇ? ਟ੍ਰੀਟਮੈਂਟ ਤਾਂ ਚੱਲ ਰਿਹਾ ਜੀ, ਵੈਸੇ ਵੀ ਹੁਣ ਹੌਸਪੀਟਲ ਆ। ਅੱਛਾ ਅੱਛਾ, ਠੀਕ ਆ। ਹਾਂਜੀ। ਪੁੱਛ ਲੈਂਦੇ ਜੇ ਕਿਸੇ ਨੂੰ ਪਤਾ ਹੋਵੇ। ਹਾਂਜੀ, ਕਈ ਵਾਰ ਕਿਸੇ ਦੇ ਅੱਗੇ ਵੀ ਜਿੱਦਾਂ ਵਰਤੀ ਜਾਂਦੀ ਦਵਾਈ। ਠੀਕ ਹੈ ਜੀ। ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਇਹ ਪਹਿਲਾਂ ਵੀ ਸਵਾਲ ਆਉਂਦੇ ਰਹੇ ਆ ਕਿ ਬੋਡੀ ਦੇ ਉੱਤੇ ਛਾਲੇ ਹੋ ਗਏ, ਤੁਸੀਂ ਕੀ ਟਰੀਟਮੈਂਟ ਕੀਤੀ ਆ, ਇਹ ਪਤਾ ਨਹੀਂ ਗਾ। ਜੇ ਪਤਾ ਹੈ ਤਾਂ ਤੁਸੀਂ ਜ਼ਰੂਰ ਦੱਸ ਦਿਓ, ਸ਼ੇਅਰ ਕਰ ਲਓ ਕਿ ਕੀ ਹੋ ਸਕਦਾ। ਬਸ ਇਹ ਜਿਹੜੀਆਂ ਇਹੋ ਜਿਹੀਆਂ ਬਿਮਾਰੀਆਂ ਵੀ ਹੈ ਨਾ, ਤੁਹਾਡੀ ਬੋਡੀ ਦੇ ਵਿੱਚੋਂ ਹੀ ਨਿਕਲਦੀਆਂ। ਮੇਜਰ ਸਿੰਘ ਰਵਿੰਦਰ ਜੀ, ਇੱਕ ਤਾਂ ਅੱਖਾਂ ਚੋਂ ਪਾਣੀ ਬਹੁਤ ਜਾਂਦਾ ਆ, ਤੇ ਦੂਜਾ ਹੈਗਾ ਰਾਤ ਨੂੰ ਮਤਲਬ ਨੀਂਦ ਘੱਟ ਆਉਂਦੀ ਆ, ਪੈਰ ਜਿਹੜੇ ਬਹੁਤ ਮੱਚਦੇ ਆ, ਪੈਰਾਂ ਥੱਲੋਂ ਸੇਕ ਨਿਕਲਦਾ। ਕੋਈ ਸ਼ੂਗਰ ਵਗੈਰਾ ਨਹੀਂ ਤੁਹਾਨੂੰ? ਉੱਦਾਂ ਠੀਕ ਹੈ ਨਾ? ਨਹੀਂ, ਕੁਛ ਨਹੀਂ। ਅੱਛਾ, ਪੈਰ ਮੱਚਦੇ, ਅੱਖਾਂ ਚੋਂ ਪਾਣੀ ਜਾਂਦਾ, ਨੀਂਦ ਆਉਂਦੀ ਨਹੀਂ। ਠੀਕ ਹੈ, ਹਾਂਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਨੀਂਦ ਦੀ ਤਾਂ ਬਹੁਤਿਆਂ ਨੂੰ ਪ੍ਰੋਬਲਮ ਆ, ਬਹੁਤ ਜ਼ਿਆਦਾ। ਨੀਂਦ ਤੁਹਾਡੀ ਐਂ ਚਾਹੀਦੀ ਆ ਕਿ ਜਦੋਂ ਤੁਸੀਂ ਬੈੱਡ 'ਤੇ ਚਲੇ ਗਏ ਤੁਹਾਨੂੰ ਨੀਂਦ ਆ ਜਾਵੇ, ਪਰ ਨੀਂਦ ਆਉਂਦੀ ਨਹੀਂ। ਸੋ ਉਹ ਕਿਹੜੀ ਚੀਜ਼ ਆ ਜਿਹੜੀ ਖਾਵੋ ਤੁਸੀਂ, ਜਾਂ ਕਿਹੜੀ ਚੀਜ਼ ਆ ਤੁਸੀਂ ਕਰ ਲਓ ਅਤੇ ਤੁਹਾਨੂੰ ਛੇਤੀ ਨੀਂਦ ਆ ਜਾਵੇ। ਜੇ ਬੰਦੇ ਨੂੰ ਨੀਂਦ ਹੀ ਨਹੀਂ ਆਉਂਦੀ ਤਾਂ ਬੰਦਾ ਜਿਹੜਾ ਉਹ ਅੱਧਾ ਬਿਮਾਰ ਰਹਿੰਦਾ ਆ। ਸੋ ਬਹੁਤੀਆਂ ਬਿਮਾਰੀਆਂ, ਭੁੱਖ ਨਹੀਂ ਲੱਗਣੀ, ਨੀਂਦ ਦਾ ਘੱਟ ਆਉਣਾ ਆ। ਸੋ ਸੌਣ ਦੇ ਲਈ ਵੀ ਤੁਸੀਂ ਕੋਈ ਨਾ ਕੋਈ ਦੱਸ ਸਕਦੇ ਆ ਕਿ ਉਹ ਕਿਹੜੀ ਚੀਜ਼ ਆ, ਕੀ ਕਰਨਾ ਚਾਹੀਦਾ ਆ ਜਿਹਦੇ ਨਾਲ ਤੁਹਾਨੂੰ ਨੀਂਦ ਆ ਜਾਏ। ਬਹੁਤੀ ਵਾਰੀ ਕਹਿ ਦਿੰਦੇ ਹੁੰਦੇ ਆ ਖਸਖਸ ਲਓ, ਬਦਾਮ ਲਓ, ਪਰ ਜੇ ਕਿਸੇ ਨੇ ਉਹ ਅਜਮਾਇਆ ਹੋਇਆ ਆ ਅਤੇ ਫਿਰ ਤੁਸੀਂ ਕਾਲ ਕਰਕੇ ਉਸ ਨੂੰ ਸ਼ੇਅਰ ਕਰ ਸਕਦੇ ਆ ਵੀ ਨੀਂਦ ਲਈ ਤੁਸੀਂ ਕੀ ਕਰਦੇ ਆ। ਬਹੁਤੇ ਲੋਕਾਂ ਨੂੰ ਡਿਪਰੈਸ਼ਨ ਆ। ਸੋ ਕਈ ਵਾਰੀ ਕਹਿ ਦਿੰਦੇ ਆ ਵੀ ਰਾਤ ਨੂੰ ਤੁਸੀਂ ਕਈ ਤਰ੍ਹਾਂ ਦੀਆਂ ਮੂਵੀਆਂ ਆ ਨਾ ਜਿਹੜੀਆਂ, ਉਹ ਘੱਟ ਦੇਖੋ, ਉਹ ਤੁਹਾਡੇ ਦਿਮਾਗ ਦੇ ਵਿੱਚ ਘੁੰਮਦੀਆਂ ਰਹਿੰਦੀਆਂ, ਇਸ ਕਰਕੇ ਵੀ ਤੁਹਾਨੂੰ ਨੀਂਦ ਆ ਜਿਹੜੀ ਉਹ ਘੱਟ ਆਉਂਦੀ ਆ। ਸੋ ਕੋਈ ਗੱਲ ਨਹੀਂ, ਉਸ ਦੇ ਬਾਰੇ ਜੇ ਕਿਸੇ ਨੂੰ ਪਤਾ ਆ, ਜੇ ਕਿਸੇ ਦੇ ਨਾਲ, ਵੈਸੇ ਬਹੁਤਿਆਂ ਨੂੰ ਪ੍ਰੋਬਲਮ ਆ ਕਿ ਨੀਂਦ ਆਉਂਦੀ ਨਹੀਂ ਸੱਜੇ ਕਿਤੇ, ਜਿਸ ਲਈ ਤੁਸੀਂ ਪੈ ਜਾਂਦੇ ਆ, ਅਤੇ ਉਹ ਤੁਸੀਂ ਸ਼ੇਅਰ ਕਰ ਸਕਦੇ ਆ। ਹੱਥਾਂ ਪੈਰਾਂ 'ਚੋਂ ਸੇਕ ਨਿਕਲਦਾ ਆ, ਪੈਰ ਮੱਚਦੇ ਆ, ਉਹਦੇ ਬਾਰੇ ਵੈਸੇ ਦੱਸਿਆ ਤਾਂ ਬਹੁਤ ਵਾਰੀ ਗਿਆ ਆ ਕਿ ਪੈਰ ਮੱਚਦਿਆਂ ਤੋਂ ਤੁਸੀਂ ਕੀ ਕਰਨਾ ਆ। ਕਬਜ਼ ਬਾਰੇ ਪੁੱਛਿਆ ਜਾਂਦਾ ਆ ਵੀ ਕਬਜ਼ ਬੜੀ ਆ, ਕਈ ਕੁਛ ਪੁੱਛਿਆ ਜਾਂਦਾ। ਕਬਜ਼ ਵੀ ਇੱਕ ਬਿਮਾਰੀ ਹੈਗੀ ਆ। ਸੋ ਬਿਮਾਰੀਆਂ ਬਹੁਤ ਆ, ਇਲਾਜ ਵੀ ਉਹਦੇ ਹੈਗੇ ਆ। ਆਪਣਾ ਗੁਰਦੀਪ ਕੌਰ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਅੱਜ ਮੈਂ ਟਾਈਮ ਨਾਲ ਹੀ। ਹਾਂਜੀ ਹਾਂਜੀ, ਪਹਿਲਾਂ ਹੀ ਆ ਜਾਓ। ਪਹਿਲਾਂ ਤਾਂ ਮੈਂ ਕਹਾਂਗੀ ਜਿਹਨਾਂ ਦੇ ਪੈਰ ਮੱਚਦੇ ਨੇ ਨਾ, ਪਹਿਲਾਂ ਤਾਂ ਸਰ੍ਹੋਂ ਤੇਲ ਬੜੀ ਮਾਲਸ਼ ਕਰਨ ਤਲੀਆਂ ਤੇ, ਇੱਕ ਅਲਕੋਹਲ ਵਾਟਰ ਲਿਆ ਕੇ ਮਾਰ ਕੇ ਵੇਖਣ। ਇੱਕ ਔਲੇ ਜਿਹੜੇ ਨਾ, ਉਹਨਾਂ ਦੇ ਔਲੇ ਦਾ ਪਾਊਡਰ ਲੈਣ, ਉਹ ਠੰਡੇ ਪਾਣੀ ਨਾਲ ਖਾਣਾ ਹੈ ਨਾ? ਖਾਣਾ ਹੈ। ਠੀਕ ਆ। ਇੱਕ ਅੱਖਾਂ ਵਾਲੇ ਤਾਂ ਸੌਖਾ ਇਲਾਜ ਹੈ, ਇੱਕ ਚੁਟਕੀ ਫਰਕੜੀ, ਉਹਨੂੰ ਖਿਲ ਨਹੀਂ ਕਰਨਾ, ਵੈਸੇ ਪੀਸੋ। 4-5 ਚਮਚੇ ਆਪਣਾ ਗੁਲਾਬ ਜਲ ਦੇ ਘੋਲ ਕੇ ਨਾ ਅੱਖਾਂ 'ਚ ਪਾ ਦਿਓ, ਪਾਣੀ ਸੁੱਕ ਜਾਏਗਾ ਉਹਨਾਂ ਦਾ। ਅੱਛਾ। ਤੇ ਜਿਹੜਾ ਨੀ ਰੋਜ਼ ਪਾਣ 2 ਟਾਈਮ ਹੀ, ਤੇ ਪਾਣੀ ਸੁੱਕ ਜਾਏਗਾ। ਸੌਖਾ ਜਿਹਾ ਇਲਾਜ ਹੈ। ਲੱਗੂਗਾ ਨਾ? ਨਹੀਂ, ਉਹ ਨਹੀਂ ਲੱਗਣਾ। ਇੱਕ ਚੁਟਕੀ ਫਰਕੜੀ ਗੁਲਾਬ ਜਲ ਕਿੰਨਾ ਠੰਡਾ ਚੰਗਾ ਹੁੰਦਾ, ਲੱਗੀ ਜਾਵੇ। ਪਤਾ ਹੈ ਜਦੋਂ ਆਪਾਂ ਪਿਆਜ਼ ਕੱਟਨੇ ਆ ਨਾ, ਮੈਂ ਦੱਸਾਂ,
ਤੇ ਆਪਾਂ ਨੂੰ ਅੱਖਾਂ 'ਚ ਪਾਣੀ ਵਗਣ ਲੱਗ ਜਾਂਦਾ ਹੈ ਨਾ, ਹਾਂਜੀ ਛੇਤੀ ਨਾਲ ਆਪਾਂ ਪੂੰਝ ਲੈਣੇ, ਪੂੰਝਣਾ ਨਹੀਂ ਚਾਹੀਦਾ। ਉਹ ਤੁਸੀਂ ਐਵੇਂ ਹੀ ਜਾਣੋ ਸਾਡੇ ਲੈਂਸ ਜਿਹੜੇ ਨੇ ਸਾਫ਼ ਹੋ ਰਹੇ, ਸਾਡੇ ਆਨੇ ਸਾਫ਼ ਹੋ ਰਹੇ ਨੇ। ਪੱਕਾ ਇਲਾਜ ਜਦੋਂ ਠੀਕ। ਅੱਖਾਂ ਦੀ ਚੜ੍ਹਦੀ ਹੈ, ਛੇਤੀ ਨਾਲ ਅੱਖਾਂ ਨਹੀਂ ਪੂੰਝਣੇ, ਨਿਕਲਦੇ ਪਾਣੀ। ਇੱਕ ਠੀਕ ਹੈ। ਦਵਾਈ ਹੈ। ਅੱਛਾ, ਨੀਂਦ ਵਾਲੇ ਕਿੰਨੀ ਵਾਰ ਹਰ ਮੰਗਲਵਾਰ ਦੱਸਨੇ, ਹਰ ਮੰਗਲਵਾਰ ਵੀ ਤੁਸੀਂ ਸੌਂਫ ਪਾ ਲਓ, ਮਿਸ਼ਰੀ ਪਾ ਲਓ, ਬਦਾਮ ਪਾ ਲਓ, ਖਸਖਸ ਪਾ ਲਓ, ਵਿੱਚ ਬਰਮੀ ਪਾਊਡਰ ਪਾ ਲਓ, ਇੱਕ ਚਮਚਾ ਗਰਮ ਦੁੱਧ 'ਚ ਘੋਲ ਕੇ ਸੌਂਫ ਪੀ ਕੇ ਤੇ ਤੁਹਾਨੂੰ ਨੀਂਦ ਬੜੇ ਹੀ ਆਏਗੀ, ਬਹੁਤ ਆ ਜਾਏਗੀ। ਕਈ ਵਾਰੀ ਜਿਹੜੀ ਖਸਖਸ ਹੈ ਤੇ ਕੱਲੀ ਦੁੱਧ 'ਚ ਉਬਾਲ ਕੇ ਪੀ ਲਓ ਤਾਂ ਵੀ ਨੀਂਦ ਆ ਜਾਂਦੀ। ਤੇ ਆਹ 4 ਚੀਜ਼ਾਂ ਨੇ, ਕਿਸੇ ਨੂੰ ਵੀ ਨੀਂਦ ਨਹੀਂ ਆਉਂਦੀ। ਸਾਰੇ ਇੱਕ ਤਾਂ ਔਲੇ ਪਾਊਡਰ ਮੈਂ ਦੱਸਿਆ ਨਾ, ਇੱਕ ਮਿਸ਼ਰੀ ਤਵਾ ਚੀਰ ਪਾ ਕੇ ਨਾ ਮੱਖਣ ਦੇ ਵਿੱਚ, ਤਵਾ ਚੀਰ ਪੀਸ ਕੇ ਹੁੰਦੀ ਚਿੱਟੀ ਜਿਹੀ, ਦੁਕਾਨਾਂ ਤੋਂ ਮਿਲਦੀ ਹੈ। ਮੱਖਣ ਨੂੰ ਧੋ ਕੇ ਨਾ 5, 10, 11 ਵਾਰੀ ਤੇ ਉਹਦੇ ਠੰਡੇ ਠੰਡੇ ਪਾ ਕੇ ਨਾ ਉਹ ਪੈਰਾਂ ਤਲੀਆਂ ਦੇ ਮਨ ਜਾਂਦਿਆਂ ਦੇ ਸੇਕ ਨਿਕਲ ਜਾਏਗਾ। ਇੱਕ ਉਹ ਜਿਹੜੇ ਗੋਡਿਆਂ ਗੱਟੇ ਵਾਲੇ ਸੀ ਨਾ, ਮੈਂ ਸੁਣਦੀ ਰਹੀ ਹਾਂ ਸਫੈਦ ਮੁਸਲੀ, ਸਾਲ ਮਿਸਰੀ। ਮੈਂ ਉਹਨਾਂ ਨੂੰ ਇਹੀ ਕਹਾਂਗੀ, ਹੁਣ ਸਰਦੀਆਂ ਨੇ, ਪਿੱਪਲ ਲਾਖ ਪਾ ਲਓ, ਸਫੈਦ ਮੁਸਲੀ ਪਾ ਲਓ, ਅਸ਼ਵਗੰਧਾ ਪਾ ਲਓ, ਸਾਲਮ ਮਿਸ਼ਰੀ ਪਾ ਲਓ, 4 ਚੀਜ਼ਾਂ ਨੇ। ਇਹਨੂੰ ਮਿਕਸ ਕਰ ਲਓ, ਚਮਚੇ ਦਾ ਤੀਜਾ ਹਿੱਸਾ ਰੱਖ ਕੇ ਪਲੇਟ 'ਚ ਕਿਸੇ ਕੌਲੀ 'ਚ ਥੋੜਾ ਜਿਹਾ ਗਰਮ ਦੁੱਧ ਵਿੱਚ ਜਿਹੜਾ ਘਿਓ ਆਪਣਾ ਗਰਮ ਕੀਤਾ ਹੁੰਦਾ ਉਹ ਪਾ ਕੇ ਹਿਲਾ ਕੇ ਮੂੰਹ 'ਚ ਪਾ ਕੇ ਸੌਣ ਲੱਗਿਆ ਗਰਮ ਦੁੱਧ ਪੀ ਲਓ। ਇਹਦੇ ਨਾਲ ਸਰੀਰ ਦੀਆਂ ਤੇ ਆਪ ਸਾਰੀਆਂ ਪੀੜਾਂ ਚੁਗੀਆਂ ਜਾਂਦੀਆਂ ਨੇ, ਥੋੜਾ ਗਰਮੈਸ਼ ਹੁੰਦਾ ਹੈ। ਥੋੜਾ ਜਿਹਾ ਆਪਾਂ ਹੀਲਾ ਵਸੀਲਾ ਕਰੀਏ, ਜਿਹੜੇ ਉਹ ਕਹਿੰਦੇ ਨਾ ਫਿੰਸੀਆਂ ਨਿਕਲਦੀਆਂ ਮਰਦੀਆਂ ਨੇ, ਬੇਟੇ ਉਹਨੂੰ ਐਗਜ਼ੀਮਾ ਹੈ। ਉਹ ਜਦ ਤੱਕ ਅੰਦਰ ਪਿੱਤ ਪਾਪੜਾ ਨਹੀਂ ਪੀਣਗੇ ਉਹ ਕਦੀ ਆਰਾਮ ਨਹੀਂ ਉਹਨਾਂ ਨੂੰ ਆਵੇਗਾ। ਉਹਨਾਂ ਜਿਹੜੇ ਵਿੱਚ ਬਿਸ਼ੱਕ ਮੁਸ਼ਕ ਪਾ ਲੈਣ, ਜੋ ਪਾ ਲੈਣ, ਪਰ ਪਿੱਤ ਪਾਪੜੇ ਨਾਲ ਅੰਦਰੋਂ ਬਲੱਡ ਸਾਫ਼ ਹੋ ਗਿਆ ਤਾਂ ਉਹਨਾਂ ਦੇ ਬੁਲਬੁਲੇ ਜਿਹੜੇ ਨੇ ਉਹ ਹੋਣਗੇ ਖਤਮ। ਜਿਹੜਾ ਤੁਹਾਡੇ ਯੂਰਪ ਵਾਲਾ ਮੈਸੇਜ ਸੁਣਿਆ ਸੀ ਵੀ ਯੂਰਪ ਕਿਸੇ ਖੰਘ ਤੇ ਨਜ਼ਲਾ ਨਹੀਂ ਹਟਦਾ, ਆਮ ਹੀ ਗੱਲਾਂ ਨੇ ਆਪਣੀਆਂ ਪੁਰਾਣੀਆਂ। ਮੈਂ YouTube 'ਚ ਕਈ ਨੁਕਸੇ ਸੁਣੇ, ਮੈਂ ਕਿਹਾ ਤਾਂ ਮੈਨੂੰ ਆਉਂਦੇ ਨੇ। ਹੁਣ ਇਹਨਾਂ ਨੇ ਧੰਦੇ ਬਣਾ ਲਏ, ਬੜਾ ਵਧੀਆ ਕੰਮ ਕੀਤਾ ਹੈ ਵੀ ਸਾਰੇ ਨੁਕਸੇ ਆਪਣੇ ਹੀ ਨੇ ਪੁਰਾਣੇ। ਦਿੱਲੀ ਤੋਂ ਤੁਹਾਨੂੰ ਕਿਤਾਬਾਂ ਮਿਲਣਗੇ, ਗ੍ਰੰਥ ਪੁਰਾਣੇ ਕਈ 100,000 ਸਾਲ ਦੇ ਪਹਿਲਾਂ। ਅੰਮ੍ਰਿਤਸਰ ਤੋਂ ਮਿਲਣਗੇ ਤੁਹਾਨੂੰ, ਲੁਧਿਆਣੇ ਤੋਂ ਮਿਲਣਗੇ ਤੁਹਾਨੂੰ, ਬੰਬੇ ਤੋਂ ਵੀ ਮਿਲਣਗੇ। ਮੈਂ ਪੜ੍ਹਿਆ ਸੀ ਜਿਹੜੇ ਉਹਨਾਂ ਦੇ ਵਿੱਚ ਨੁਕਸੇ ਨੇ ਨਾ ਪੁਰਾਣੇ, ਆਪਣੇ ਪੁਰਾਤਨ ਵੈਦਾਂ ਦੇ, ਉੱਥੋਂ ਲੱਭ ਕੇ ਹੁਣ YouTube 'ਚ ਆ ਗਏ ਤੇ ਇਹ ਨੁਕਸੇ ਆਪਾਂ ਜਾਣਦੇ ਹਾਂ। ਜਿਨ੍ਹਾਂ ਨੂੰ ਪੁਰਾਣਾ ਨਜ਼ਲਾ ਨਹੀਂ ਹਟਦਾ, ਮੈਂ ਪਿਛਲੀ ਵਾਰ ਦੱਸ ਗਈ ਸਾਂ, ਕੋਈ 15, 16, 10, 12 ਗਿਆ ਆਪਣੀਆਂ ਲੱਸਣੀਆਂ ਤੁਰੀਆਂ ਛਿੱਲੋ ਧੋਣੀਆਂ ਨਹੀਂ। ਉਹਨਾਂ ਨੂੰ ਕਿਸੇ ਫਰਾਈ ਪੈਨ ਜਾਂ ਕਿਸੇ ਐਸੇ ਚੀਜ਼ ਦੇ ਨਾਲ ਸਾੜ ਦਿਓ, ਦੱਬ ਕੇ ਉਹਨਾਂ ਨੂੰ ਪੀਸ ਕੇ ਸ਼ਹਿਦ ਪਾ ਕੇ ਚੱਟੋ। ਤੁਹਾਡਾ ਜਿੰਨਾ ਮਰਜ਼ੀ ਨਜ਼ਲਾ ਖਰਾਬ ਹੋ ਗਿਆ ਤਾਂ ਕਿੰਨਾ ਪੁਰਾਣਾ ਗੰਦਾ ਹੋਗਾ ਉਹ ਵੀ ਹਟ ਜਾਏਗਾ। ਪਰ ਕਰੋ ਉਸ ਵੇਲੇ ਉੱਤੋਂ ਪਾਣੀ ਨਹੀਂ ਪੀਣਾ। ਦਾਲਚੀਨੀ ਇੱਕ, ਮੈਂ ਇਹ ਯੂਰਪ ਵਾਲਾ ਦੱਸ ਰਹੀ ਹਾਂ, ਬਾਅਦ 'ਚ ਮੈਂ ਦੂਜਾ ਦੱਸਾਂਗੀ। ਦਾਲਚੀਨੀ ਇੱਕ ਕੱਪ 'ਚ ਉਬਾਲ ਲੈਣ, ਇੱਕ ਲੱਕੜ ਦੀ ਭੰਨ ਕੇ ਪਾ ਕੇ, ਜਦੋਂ ਅੱਧਾ ਕੁ ਰਹਿ ਜਾਏ ਨਾ, ਥੋੜਾ ਜਿਹਾ 5-4 ਘੁੱਟ ਤੇ ਪੁਣ ਕੇ ਉਹਨੂੰ ਸੁੰਘ ਕੇ ਪੀਣ। ਨਜ਼ਲਾ ਜਿਹੜਾ ਨਾ ਉਹ ਸੁੱਕ ਜਾਏਗਾ, ਪਾਣੀ ਸੁੱਕੇਗਾ ਤੇ ਨਜ਼ਲਾ ਦਫਾ ਹੋਏਗਾ, ਨੱਕ ਵੀ ਖੁੱਲ ਜਾਏਗਾ ਉਹਨਾਂ ਦਾ। ਠੀਕ ਹੈ। ਐਡਾ ਮੇਰਾ ਪਿਛਲੀ ਵਾਰੀ ਗਲਾ ਕਿੰਨਾ ਖਰਾਬ ਸੀ, ਬੋਲ ਸਕਦੀ ਸਾਂ। ਸਿਰਫ ਮੈਂ 2 ਹੀ ਚੀਜ਼ਾਂ ਵਰਤੀਆਂ ਨੇ, ਸ਼ਹਿਦ, ਮਗਾਂ ਮੈਂ ਗਰਮ ਕਰ ਲਈਆਂ, ਇਹ ਕੁੱਟੀਆਂ ਨਹੀਂ ਜਾਂਦੀਆਂ। 5 ਮਗਾਂ ਸੀ ਤੇ 10 ਕਾਲੀਆਂ ਮਿਰਚਾਂ ਸੀ ਤੇ ਮਗਾਂ ਮੈਂ ਗਰਮ ਕਰਕੇ ਕੁੱਟ ਲਈਆਂ। ਮੈਂ ਲਿਆਂਦਾ ਛੋਟਾ ਜਿਹਾ ਮਾਮਦਸ ਜਿਹਾ ਲਵਾਇਆ, ਉਹ ਤੋਂ ਚੁੱਕ ਕੇ ਕੁੱਟਣ ਵਾਸਤੇ। ਜਿਹੜੀ ਕੁੱਟ ਕੇ ਚੀਜ਼ ਖਾਓਗੇ ਉਹ ਆਰਗੈਨਿਕ ਹੈ, ਜਿਹੜੀ ਗ੍ਰੈਂਡਰ 'ਚ ਪੀਸੋਗੇ ਉਹ ਤੁਹਾਡੀ ਅੱਧੀ ਚੀਜ਼ ਉੱਡ ਜਾਂਦੀ। ਮੈਂ ਮਗਾਂ ਤੇ ਕਾਲੀਆਂ ਮਿਰਚਾਂ ਕੁੱਟ ਕੇ ਕਰਕੇ ਨਾ ਦਰੜਾ ਜਿਹਾ ਬਰੀਕ ਜਿਹੀਆਂ, ਤੇ ਮੈਂ ਸ਼ਹਿਦ ਪਾ ਕੇ 4 ਚਮਚੇ ਪਾਤਾ ਵਿੱਚ, 1.5 ਚਮਚਾ ਮਗਾਂ ਤੇ ਕਾਲੀਆਂ ਮਿਰਚਾਂ ਸੀ ਤੇ 4 ਚਮਚੇ ਭਰ ਕੇ ਮੈਂ ਸ਼ਹਿਦ ਪਾਤਾ। ਮੇਰੀ ਸ਼ੀਸ਼ੀ ਜਾਜੇ ਵੀ ਪਿਆ, ਮੇਰੇ ਬੇਟਾ ਵੀ ਚੱਟਿਆ, ਮੈਂ ਵੀ ਚੱਟਿਆ। ਸਾਨੂੰ ਉਸੇ ਨਾਲ ਹੀ ਗਲਾ ਸਾਡਾ ਸਾਫ਼ ਹੋ ਗਿਆ, ਉਸੇ ਨਾਲ ਸਾਡੀ ਖੰਘ ਅਗੜੀ। ਮਾਮੂਲੀ ਜਿਹੀ ਚੀਜ਼ ਹੈ, ਜੇ ਥੋੜਾ ਹੀਲਾ ਵਸੀਲਾ ਕਰੀਏ ਤਾਂ ਆਰਾਮ ਆ ਹੀ ਜਾਂਦਾ ਹੈ ਨਾ। ਤੇ ਮੈਂ ਹੁਣ ਉਹਨਾਂ ਨੂੰ ਨਜ਼ਲੇ ਦੱਸਣ ਲੱਗੀ ਹਾਂ ਪਹਿਲਾਂ ਵੀ ਨਜ਼ਲਾ ਖੰਘ ਐਡੀ ਦੂਰ, ਉਹਨਾਂ ਤੁਹਾਨੂੰ ਮੈਸੇਜ ਦਿੱਤਾ ਹੈ। ਇਹ ਜਿਹੜਾ ਸੁਣਦੇ ਪਏ ਨੇ ਤੇ ਇਹ ਸਾਰਾ ਨੁਕਸਾ ਵਰਤਨ, ਮੁੜ ਕੇ ਉਹਨਾਂ ਨਜ਼ਲਾ ਤੇ ਖੰਘ ਜਿਹੜੀ ਨਾ ਉਹ ਕਦੀ ਕਦਾਈ ਤੇ ਬੰਦੇ ਨੂੰ ਲੱਗ ਹੀ ਜਾਂਦੀ, ਪਰ ਆਰਾਮ ਨਹੀਂ ਲੱਗੇਗੀ। ਇੱਕ ਤਾਂ ਜਿਹੜੀ ਖੰਘ ਨਹੀਂ ਨਾ ਹਟਦੀ, ਛਲਗਮ ਛਿੱਲਿਆ ਨਾ ਕਰੋ ਉਹਨੂੰ। ਉਹ ਚਿੱਟੀ ਉਹਦੇ ਉੱਤੇ ਛਿੱਲਣ ਹੁੰਦੇ ਨੇ, ਉਹਨੂੰ ਸਵਾਰ ਕੇ ਚੰਗੀ ਤਰ੍ਹਾਂ ਧੋ ਕੇ ਅੱਗੋਂ ਪਿੱਛੋਂ ਮਾੜਾ ਕੱਟ ਲਓ। ਉਹਨੂੰ ਬਰੀਕ 2 ਸ਼ਲਗਮ ਕੱਟੋ, 2 ਗਲਾਸ ਪਾਣੀ 'ਚ ਉਬਲਣ ਰੱਖ ਕੇ ਨਾਲ ਗੁੜ ਪਾ ਦਿਓ ਮਿੱਠੇ ਅਨੁਸਾਰ, ਉਹਨੂੰ ਰਿੱਝਦਾ ਰਹਿਣ ਦਿਓ। ਜਦੋਂ ਇੱਕੋ ਹੀ ਕੱਪ ਰਹਿ ਜਾਏਗਾ ਨਾ, ਉਹ ਇੱਕ ਦਵਾਈ ਬਣ ਜਾਏਗੀ। ਤੇ ਉਹਨੂੰ ਪੁਣ ਕੇ ਤੇ ਵਿੱਚ ਅੱਧਾ ਚਮਚਾ ਘਿਓ ਘੋਲ ਕੇ ਤੁਸੀਂ ਪਾਓ ਤੇ ਉਹਦੇ ਨਾਲ ਤੁਸੀਂ ਰਾਤੀ ਸੌਣ ਲੱਗਿਆ ਉਤੋਂ ਕੋਈ ਦੁੱਧ ਦੱਧ ਕੁਛ ਨਹੀਂ ਲੈਣਾ ਪੀਣਾ। ਉਹਦੇ ਨਾਲ ਹੀ ਤੁਸੀਂ ਵੇਖਣਾ ਤੁਹਾਨੂੰ ਕਿੰਨਾ ਆਪਣਾ ਜਿਹੜਾ ਆਪਣਾ ਨਜ਼ਲਾ ਹੈ ਨਾ, ਜਾਂ ਖੰਘ ਹੈ ਜਾਂ ਕੁਛ ਵੀ ਹੈ, ਉਹਦੇ ਨਾਲ ਬਹੁਤ ਫਰਕ ਪੈਂਦਾ। ਛਲਗਮ ਦੇ ਨਾਲ ਤਾਂ ਬੜਾ ਹੀ ਪੈ ਜਾਂਦਾ।
ਕਈ ਵਾਰੀ ਨੱਕ ਪੁਰਾਣਾ ਹੁੰਦਾ, ਨੱਕ ਜੇ ਪਾਣੀ ਵੀ ਉਹਨਾਂ ਦਾ ਵਗਦਾ ਜਾਂ ਕੁਝ ਵੀ ਹੁੰਦਾ ਹੈ ਤਾਂ ਬਦਾਮ ਕੁੱਟ ਲੈਣ, ਖਸਖਸ ਕੁੱਟ ਲੈਣ, ਛੋਲੇ ਭੁੱਜੇ ਕੁੱਟ ਕੇ ਛਿੱਲ ਵਿੱਚੇ ਪੀਸ ਲੈਣ ਤੇ ਘਿਓ ਚ ਭੁੰਨ ਕੇ ਉਹ ਖਾ ਲੈਣ ਵਿੱਚ ਗੁੜ ਪਾ ਕੇ ਜੀ ਇਹ ਨਜ਼ਲੇ ਤੇ ਖੰਘ ਦਾ ਹਿਸਾਬ ਦੇ। ਜਦੋਂ ਉਹਨਾਂ ਨੇ ਸੌਣਾ ਹੈ ਨਾ ਉਦੋਂ ਪਹਿਲਾਂ ਆਹ ਕਰ ਲੈਣ, 5-6 ਲੌਂਗ ਪਾ ਲੈਣ, ਥੋੜੀ ਜਵੈਣ 2 ਚਮਚੇ ਤੇ ਕਾਲੀਆਂ ਮਿਰਚਾਂ, 5-6 ਗਲਾਸ ਪਾਣੀ ਢੱਕ ਕੇ ਉਬਾਲ ਲੈਣ। ਜਿਹੜੇ ਸਟੀਮ ਬਣ ਜਾਏ, ਉਬਲ ਜਾਏ, ਉਹਦਾ ਅਸਰ ਪਾਣੀ ਚ ਆ ਜਾਵੇ, ਉੱਤੇ ਮੋਟਾ ਕੱਪੜਾ ਲੈ ਕੇ ਤੇ ਉਹਦੀ ਸਟੀਮ ਲੈਣ, ਖਿੱਚਣ 3 ਵਾਰੀ ਦਿਨ ਚ ਉਹਨਾਂ ਨੂੰ। ਇਹ ਸਟੀਮ ਉਦੋਂ ਲੈਣੀ ਹੈ ਜਦੋਂ 1 ਚਮਚਾ ਵੇਸਣ ਦਾ ਘਿਓ ਚ ਭੁੰਨ ਲਓ, ਜਦੋਂ ਲਾਲ ਬਰਾਊਨ ਹੋ ਜਾਏਗਾ ਵਿੱਚ ਖਸਖਸ ਤੇ ਬਦਾਮ ਤੇ ਸੌਂਫ ਤੇ ਮਿਸ਼ਰੀ ਪਾ ਦੇਣੀ ਹੈ। ਭੁੱਜੇ ਵੇਸਣ ਉੱਤੇ ਦੁੱਧ ਪਲਟ ਦਿਓ, ਉਹਨੂੰ ਦੱਬ ਕੇ ਰਿੱਝਣ ਦਿਓ। ਜਦੋਂ ਪੌਣਾ ਕੁ ਗਲਾਸ ਰਹਿ ਜਾਏ ਉਹ ਪੀ ਕੇ ਤੇ ਜਿਹੜੀ ਆ ਜਵੈਣ ਵਾਲਾ ਦੱਸਿਆ ਸਟੀਮ ਲੈ ਕੇ ਪੈ ਜਾਣ, ਸਵੇਰੇ ਉੱਠਣਗੇ ਸ਼ਾਇਦ ਉਹਨਾਂ ਨੂੰ ਕੋਈ ਥੋੜਾ ਬਹੁਤਾ ਹੀ ਰਹਿ ਜਾਏਗਾ, ਨਹੀਂ ਤਾਂ ਬਿਲਕੁਲ ਉਹਨਾਂ ਆਰਾਮ ਆ ਜਾਏਗਾ। ਮੇਰਾ ਨਜ਼ਲੇ ਦਾ ਤੇ ਉਹਨਾਂ ਦਾ ਤੁਸੀਂ ਦੱਸਿਆ ਸੀ ਨਾ ਖੰਘ ਦਾ ਜੀ ਵੀ ਹਟਦੀ ਨਹੀਂ ਉਹਨਾਂ ਦੀ। ਤੇ ਬਾਕੀ ਇਹ ਹੈਗਾ ਇਹੀ ਕਰਨ, ਬਦਾਮ ਤੇ ਮਨੱਕਾ ਤੇ ਖਸਖਸ ਕੁੱਟ ਕੇ ਨਾ ਤੇ ਉਹਨੂੰ ਨਾਲ ਥੋੜਾ ਥੋੜਾ ਸ਼ਹਿਦ ਨਾਲ ਚੱਟਦੇ ਰਹਿਣ ਕਰਨ। ਮਿਸ਼ਰੀ ਲੈ ਲੈਣ ਧਾਗੇ ਵਾਲੀ ਭੁੰਨ ਕੇ ਘਿਓ ਚ, ਜਿਨ੍ਹਾਂ ਦੀ ਪੁਰਾਣੀ ਖੰਘ ਹੈ ਉਹ ਚੂਸਾ ਡੱਕ ਕੇ ਸੌਣ ਲੱਗਿਆ, ਰਾਤ ਨੂੰ ਨਹੀਂ ਆਵੇਗੀ ਉਹਨਾਂ ਨੂੰ ਖੰਘ, ਫਿਰ ਹਟੀ ਜਾਂਦੀ ਵੈਸੇ ਉਹਨਾਂ। ਹਾਂਜੀ। ਇੱਕ ਜੰਗ ਰੱਡ ਲੈ ਲੈਣ, ਜੰਗ ਰੱਡਾ ਪਾਊਡਰ ਲੈ ਕੇ ਨਾ, ਤੁਲਸੀ ਦਾ ਪਾਊਡਰ ਤੇ ਇਹ ਦੋਨੋਂ ਚੀਜ਼ਾਂ, ਤੀਜੀ ਚੀਜ਼ ਸ਼ਹਿਦ ਇਹਦੇ ਨਾਲ ਚੁੱਟਣ, ਜਿੰਨੀ ਪੁਰਾਣੀ ਖੰਘ ਹੁੰਦੀ ਹਟ ਜਾਂਦੀ। ਤੇ ਮੇਰੇ 3 ਵਰਕੇ ਭਰੇ ਪਏ ਨੇ ਹੁਣ, ਸਾਰੇ ਥੋੜੇ ਦੱਸ ਸਕੇ ਇਹਨਾਂ ਨੂੰ ਜਿਹੜਾ ਨੁਕਸਾ ਦੱਸੇ ਇਹੀ ਸਾਰੇ ਵਰਤ ਲੈਣ ਨਾਲ ਨਜ਼ਲਾ ਖੰਘ ਹਟ ਜਾਏਗੀ। ਉਹ ਕੁੜੀ ਜਿਹੜੀ ਕਹੀ ਸੀ ਮੈਨੂੰ ਸਮਝ ਨਹੀਂ ਆਉਂਦੀ, ਮੈਂ ਕਈ ਵਾਰ ਸੋਚਨੀ ਆ ਮਾਵਾਂ ਦੇ ਕਸੂਰ ਨੇ। ਇੱਕ ਮਾਂ ਬੱਚਿਆਂ ਦੀ, ਧੀ ਦੀ ਖਾਸ ਕਰਕੇ ਮਾਂ ਟੀਚਰ ਹੁੰਦੀ ਹੈ। 14 ਸਾਲ ਦੇ ਬੱਚਿਆਂ ਨੂੰ ਪੀਰੀਅਡ ਜ਼ਿਆਦਾ ਲੱਗ ਪਏ, ਹੁਣ ਕਿਉਂ? ਆਡਾ ਖਾਣੇ ਨੇ, ਮੀਟ ਖਾਣੇ ਨੇ, ਗਰਮ ਚੀਜ਼ਾਂ ਖਾਣੀਆਂ ਨੇ, ਛੋਟੀ ਛੋਟੀ ਉਮਰ ਹੁੰਦੀ ਉਹ ਗਰਮੈਸ਼। ਇੱਕ ਤਾਂ ਉਸ ਕੁੜੀ ਦੀਆਂ ਗਰਮ ਚੀਜ਼ਾਂ ਬੰਦ ਕਰ ਦੇਣ, ਜਿਹੜੀਆਂ ਜ਼ਿਆਦਾ ਹਰ ਚੀਜ਼ ਜਾ ਕੇ ਉਹਨਾਂ ਨੇ ਬਾਜ਼ਾਰੋਂ ਮੰਗਾ ਕੇ ਖਾ ਲੈਣੀ ਹੋਈ, ਭੁੰਨੀ ਭੰਨੀ ਹੋਈ, ਤਾਂ ਗਰਮੀ ਤੇ ਚੜ੍ਹਦੀ ਹੈ ਨਾ। ਉਸ ਕੁੜੀ ਨੂੰ ਐਂ ਹੈ ਜਿਹਨੂੰ ਬਲੱਡ ਕਿੰਨਾ ਜ਼ਿਆਦਾ ਆਉਂਦਾ, ਹਾਂਜੀ ਪੱਕਾ ਗਲਿਆ ਰਸਿਆ ਕੇਲਾ ਹੋਵੇ ਜਿਹੜਾ ਬਿਲਕੁਲ ਗਲਿਆ ਆ, ਉਹਨੂੰ ਮਿੱਧ ਕੇ ਨਾ ਥੋੜਾ ਮੈਸ਼ ਕਰਕੇ, ਜਿਹੜਾ ਰਾਤ ਦਾ ਠੰਡਾ ਦੁੱਧ ਫਰਿੱਜ ਉਹਨੂੰ ਰੋਜ਼ ਨਿਕਾਲ ਕੇ ਦੇਣ, ਰੋਜ਼ ਦਾ ਰੋਜ਼। ਠੀਕ ਹੈ। ਸੁੱਕਾ ਧਨੀਆ ਰਾਤੀ ਭਿਉਂ ਕੇ ਰੱਖ ਦੇਣ 2 ਚਮਚੇ, ਗਲਾਸ ਭਰ ਕੇ ਪਾਣੀ ਕੱਚ ਦਾ। ਸਵੇਰੇ ਫੁੱਲਿਆ ਪਿਆ ਉਹਨੂੰ ਮਿੱਧ ਕੇ ਚੰਗੀ ਤਰ੍ਹਾਂ ਤੇ ਉਹਨੂੰ ਰੋਜ਼, ਇਹ 2 ਨੁਸਖਿਆਂ ਨਾਲ ਇੱਥੇ ਆਪਣੇ ਕਈਆਂ ਕੁੜੀਆਂ ਨੇ ਇੱਥੇ ਵੀ ਰੋਲਾਈ ਹੋਈ, 2-3 ਨੂੰ ਆਰਾਮ ਆ ਗਿਆ। ਜਿਹੜੀ ਕੁੜੀ ਕਹਿੰਦੀ ਨੇ ਮੈਨੂੰ ਭੁੱਖ ਨਹੀਂ ਲੱਗਦੀ, ਪਹਿਲਾਂ ਉਹਦਾ ਖਾਣ ਪੀਣ ਸੰਭਾਲਣ ਕਰਨ। ਜਦੋਂ ਖਾਣਾ ਪੀਣਾ ਬੱਚਿਆਂ ਦਾ ਹੋਰਵੇਂ ਹੋ ਜਾਂਦਾ ਨਾ ਤੇ ਫਿਰ ਉਹ ਵਾਈ ਜੀ ਚੜ ਜਾਂਦੀ ਤੇ ਭੁੱਖ ਮੂੰਹ ਸਵਾਦ ਜਿਹੜਾ ਉਹ ਬਦਲ ਜਾਂਦਾ, ਕਿਸੇ ਚੀਜ਼ ਖਾਣ ਨੂੰ ਜੀ ਨਹੀਂ ਕਰਦਾ। ਭਾਵੇਂ ਉਹ ਪੀਂਦੀ ਜਿਹਨੇ ਉਹਨੂੰ ਵਿਨੀਗਰ ਜ਼ਰੂਰ ਦੇਣਾ, ਅੱਧਾ ਚਮਚਾ ਹੀ ਦੇ ਦੇਣਾ ਪਾਣੀ ਵਿੱਚ, ਤਾਂ ਵੀ ਉਹਦਾ ਇੱਕ ਸੌਂਫ, ਲੌਂਗ, ਹਿੰਗ, ਦਾਲਚੀਨੀ, ਜਵੈਣ ਤੇ ਮੋਟੀ ਇਲਾਚੀ ਪੀਸ ਲੈਣ। ਸਿਰਫ ਇੱਕੋ ਚੁਟਕੀ ਉਹਨੂੰ ਪਾਣੀ ਨਾਲ 10 ਮਿੰਟ ਪਹਿਲਾਂ ਰੋਟੀ ਖਾਂਦੇ ਤਾਂ ਉਹਨੂੰ ਭੁੱਖ ਵੀ ਲੱਗੇਗੀ ਤੇ ਰੋਟੀ ਵੀ ਉਹਦੀ ਹਜਮ ਹੋ ਜਾਏਗੀ। ਸੌਖਾ ਜਿਹਾ ਇਲਾਜ ਇਹਦਾ। ਇੱਕ ਭੈਣ ਜੀ ਜਿਹੜੇ ਰੋਜ਼ ਕਹਿੰਦੇ ਨਾ, ਤੀਜੀ ਵਾਰ ਮੈਂ ਕੱਲ ਤੁਹਾਡੀ ਅੱਜ ਮੈਂ ਰਿਕਾਰਡ ਸੁਣੀ ਸੀ, ਕੱਲ ਤਾਂ ਨਹੀਂ, ਉਹ ਕਹਿੰਦੇ ਨੇ ਮੇਰੇ ਮੋਢੇ ਦੁਖਦੇ ਨੇ, ਮੇਰੇ ਮਸਲ ਕਮਜ਼ੋਰ ਹੋ ਗਏ ਨੇ, ਮੈਂ ਐਂ ਨਹੀਂ ਕਰ ਸਕਦੀ, ਕਿਉਂ ਨਹੀਂ ਐਕਸਰਸਾਈਜ਼ ਕਰਦੇ। ਮੈਂ ਬੜੀ ਵਾਰੀ ਦੱਸੀ ਵੀ ਕੰਨ ਤੇ ਤਲੀਆਂ ਰੱਖ ਲਓ, ਜੇ ਉਂਗਲਾਂ ਤੁਹਾਡੀਆਂ ਸਿਰ ਤੋਂ ਉੱਚੀਆਂ ਹੋ ਜਾਣਗੀਆਂ ਤੇ ਗਿੱਚੀ ਅਕੜਾ ਕੇ ਗਰਦਨ ਨੂੰ ਐਂ ਤੇ ਅਗਲੇ ਪਾਸੇ ਪਿਛਲੇ ਪਾਸੇ ਦਰਦ ਬੜੀ ਹੋਵੇਗੀ। ਇੱਕ ਬਾਂਹ ਨੂੰ ਅਗਾ ਕਰੋ, ਇੱਕ ਪਿਛਾ ਕਰੋ, ਇੱਕ ਸਾਈਡ ਤੇ ਕਰੋ, ਇੱਕ ਅਗਲੇ ਪਾਸੇ ਕਰੋ। ਜਿਵੇਂ ਜਿਵੇਂ ਖਿੱਚ ਪਏਗੀ ਇੱਕ ਦੂਜੇ ਘਰ ਦੇ ਮੈਂਬਰ ਕੋਲੋਂ ਪਿੱਛੇ ਗਿੱਚੀ ਨੂੰ ਘੁਟਾ ਦੇਣ, ਜਿਵੇਂ ਕਿਸੇ ਨੂੰ ਗਲ ਕੁੱਟੀ ਦਾ। ਥੱਲੇ ਸ਼ੁਰੂ ਕਰਨ, ਉੱਪਰੋਂ ਸ਼ੁਰੂ ਕਰ ਥੱਲੇ। ਇੱਕ ਮੇਥੇ ਤੇ ਅਲਸੀ ਤੇ ਸਾਰੇ ਡਰਾਈ ਫਰੂਟ ਪਾ ਕੇ ਤੇ ਉਹਦੀ ਇੱਕ ਪੰਜੀਰੀ ਬਣਾਉਣ ਵੇਸਣ ਦੀ, ਉਹ ਖਾਣ, ਉਹਨਾਂ ਦੇ ਮਸਲ ਠੀਕ ਹੋ ਜਾਣਗੇ। ਬਾਕੀ ਜੇ ਮੈਨੂੰ ਟਾਈਮ ਮਿਲਿਆ, ਜੇ ਮੈਂ ਦੱਸ ਨਹੀਂ ਦੂਜਾ ਨੁਕਸਾ, ਜਦੋਂ ਮੈਨੂੰ ਟਾਈਮ ਮਿਲਿਆ ਨਾ ਮਸਲਾਂ ਕਮਜ਼ੋਰ ਵਾਲਿਆਂ ਨੂੰ ਤਾਂ ਮੈਂ ਦਵਾਈ ਦੱਸ ਦਾਂਗੀ, ਰੁਪਈਆ 20,000 ਲੱਗੇਗਾ। ਜ਼ਿੰਦਗੀ 'ਚ ਜਿਹੜੇ ਜਵਾਨ ਹੋ ਜਾਣਗੇ ਮਸਲ ਨਾਲ, ਮਗਰੋਂ ਦੱਸਾਂਗੀ ਜਦੋਂ ਤੁਹਾਡਾ ਪ੍ਰੋਗਰਾਮ ਥੋੜਾ ਰਹਿ ਜਾਏਗਾ। ਉਹ ਠੀਕ ਹੈ, ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਠੀਕ ਹੈ ਜੀ। 1 ਮਿੰਟ ਸੁਣੋ। ਜਿਨ੍ਹਾਂ ਦਾ ਪੇਟ ਸਵੇਰੇ ਖਰਾਬ ਹੋ ਜਾਂਦਾ ਹੈ ਨਾ, ਸਵੇਰੇ ਸੁੱਤੇ ਉੱਠਦਿਆਂ, ਅਨਾਰਦਾਨਾ, ਸੌਂਫ, ਸੁੱਕਾ ਧਨੀਆ ਤੇ ਜੀਰਾ, ਉਹਨੂੰ ਕੁੱਟਣਾ ਫੁੱਟਣਾ ਨਹੀਂ, ਉਹਨੂੰ ਰਾਤ ਨੂੰ ਪਾਣੀ 'ਚ ਭਿਉਂ ਕੇ ਰੱਖ ਦਿਓ ਤੇ ਸਵੇਰੇ ਉਹਨੂੰ ਮਿੱਧ ਕੇ ਪੁਣ ਕੇ ਨਾ, ਉਹਨੂੰ ਥੋੜਾ ਜਿਹਾ ਵਿੱਚ ਕਾਲਾ ਨਮਕ ਪਾ ਲੈਣ ਜਾਂ ਕਾਲੀ ਮਿਰਚ ਨਮਕ, ਉਹ ਪੀਣੋ ਜਿਹਨਾਂ ਦੇ ਸਵੇਰੇ ਉੱਠ ਕੇ ਪੇਟ ਐਵੇਂ ਹੋ ਜਾਂਦਾ। ਉਸ ਤੋਂ ਪਿੱਛੇ ਜਿਹੜਾ ਸਵੇਰੇ ਸੁੱਤੇ ਉੱਠਦੇ, ਜਿਹੜਾ ਫੇਰ ਹੋਏਗਾ ਦੁਬਾਰਾ ਨਿਰਣੇ ਕਾਲਜੇ, ਇਸ ਬਗੋਲ ਦਾ ਛਿਲਕਾ ਸ਼ੱਕਰ 'ਚ ਪਾਣੀ ਪਾ ਕੇ ਦੱਬ ਕੇ, ਮਿੱਠਾ ਪਾ ਕੇ, ਠੰਡਾ ਪਾਣੀ ਤੇ ਵਿੱਚ 2 ਚਮਚੇ ਘੋਲ ਕੇ 10 ਮਿੰਟ ਰੱਖ ਦੇਣ ਤੇ ਫਿਰ ਉਹਨੂੰ ਹੌਲੀ ਹੌਲੀ ਬਹਿ ਕੇ ਸਿਮ ਕਰਕੇ ਪੀਂਦੇ ਰਹਿਣ।
ਇਹ ਦੋ ਚੀਜ਼ਾਂ ਨਾਲ ਉਹਨਾਂ ਨੂੰ ਆਰਾਮ ਆਏਗਾ। ਮੈਨੂੰ ਪਤਾ ਸਵੇਰੇ ਸਵੇਰੇ ਕਿਉਂ ਹੁੰਦਾ, ਮੈਂ ਵੀ ਇੱਕ ਵਾਰੀ ਐਵੇਂ ਹੋਈ ਸੀ। ਹੱਥ ਸੌਂਦੇ ਨਾਲ ਸੌਖਾ ਜਿਹਾ ਕੰਮ ਹੈ। 2 ਗਾਜਰਾਂ ਪਾ ਲਓ, 2 ਗਾਜਰਾਂ ਕਰਸ਼ ਕਰ ਲਓ, 2 ਤਾਰ ਲਸਣ ਦੀਆਂ ਤੁਰੀਆਂ ਪਾ ਲਓ, ਕਿਲੋ ਕੁ ਦੁੱਧ ਪਾ ਲਓ, ਖੀਰ ਬਣਾਓ ਖਾ ਲਓ। ਕੁੱਟ ਕੇ ਜਾਇਫਲ ਨੂੰ ਛੋਟਾ ਕਰ ਲਓ ਤੇ ਕੋਕੋਨਟ ਤੇਲ ਛੱਡ ਕੇ ਮਾਲਿਸ਼ ਕਰਕੇ ਨਾ ਤੇ ਹੱਥ ਬੰਨ੍ਹ ਕੇ ਪੈ ਜਾਣ ਉਹਨਾਂ ਨੂੰ, ਤੇ ਕੱਪੜਾ ਬੰਨ੍ਹ ਕੇ ਮੋਟਾ, ਤੇ ਤੁਸੀਂ ਵੇਖੋ ਸਵੇਰੇ ਉੱਠਣਗੇ ਉਹਨਾਂ ਨੂੰ ਬਹੁਤ ਫਰਕ ਪਿਆ ਹੋਵੇ। ਕੁਛ ਨਾ ਕੁਛ ਹੀਲੇ ਨੂੰ ਵਸੀਲਾ ਹੁੰਦਾ ਹੈ। ਜਿਹੜੇ ਕਹਿੰਦੇ ਨਾ ਮੇਰੇ ਸਾਹ ਚੜ੍ਹਦਾ ਹੈ, ਉਹਨਾਂ ਦੇ ਫੇਫੜੇ ਲੰਗ 'ਚ ਜ਼ਰੂਰ ਨੁਕਸ ਹੋਵੇਗਾ। ਉਹ ਚੈੱਕ ਕਰਾ ਲੈਣ, ਦਵਾਈਆਂ ਲੈ ਲੈਣ, ਪਰ ਮੇਰੀ ਇੱਕ ਦਵਾਈ ਵਰਤ ਲੈਣ। ਇੱਕ ਜਿਹੜੇ ਨਾ ਮਨੱਕੇ ਰਾਤ ਨੂੰ ਪਾਣੀ 'ਚ ਭਿਉਂ ਕੇ ਰੱਖਣ, ਧੋ ਸਵਾਰ ਕੇ ਪਾਣੀ ਗਲਾਸ 'ਚ, ਉਹ ਸਵੇਰੇ ਮਨੱਕੇ ਵੀ ਖਾਣ ਤੇ ਪਾਣੀ ਵੀ ਪੀਣ। ਇੱਕ ਐਂ ਕਰਨ, ਲਾਲ ਫਰਕੜੀ ਲੈ ਕੇ ਨਾ ਚੁਟਕੀ ਗਰਮ ਪਾਣੀ ਨਾਲ ਲੈਣ। ਜਦੋਂ ਉਹਨਾਂ ਨੂੰ ਦੱਸਣਗੇ ਨਾ ਫੇਫੜੇ ਨੁਕਸੇ, ਇਹ ਜ਼ਰੂਰੀ ਵਰਤਣ, ਉਹਨਾਂ ਨੂੰ ਬੜਾ ਛੇਤੀ ਆਰਾਮ ਹੈ। ਤੁਲਸੀ ਦੀ ਚਾਹ ਬਣਾ ਲੈਣ, ਪੱਤੇ ਪਾ ਕੇ ਨਾ ਪਾਣੀ ਉਬਾਲੀ ਜਾਣ ਜਿਵੇਂ ਚਾਹ ਬਣਾਈ ਦੀ, ਉਹ ਵੀ ਅੱਧਾ ਕੱਪ ਪੀਣ। ਤੁਲਸੀ ਦੇ ਰਸ ਦਾ ਜਿਹੜਾ ਨਾ 2 ਚਮਚੇ ਰਸ 'ਚ ਕੱਢ ਕੇ ਉਹ ਵੀ ਪੀਣ। ਜਿਹੜੇ ਉਹ ਕਹਿੰਦੇ ਸੀ ਨਾ ਆਪਣਾ, ਇੱਕ ਤਾਂ ਐਂ ਕਰਨ ਜਦੋਂ ਵੀ ਕਿਸੇ ਉਹ ਕਰਨ ਵਾਲੇ ਨੂੰ ਮੈਂ ਦੱਸ ਲਿਆ, ਮੈਨੂੰ ਯਾਦ ਭੁੱਲ ਜਾਏਗਾ। ਜਿਨ੍ਹਾਂ ਦੇ ਨੇ ਇਨਫੈਕਸ਼ਨ ਹੈ, ਕੌਡੀਆਂ 5-7 ਲੈ ਲਓ, ਉਹਨਾਂ ਨੂੰ ਸਾੜ ਦਿਓ, ਸੁਆਹ ਕਰ ਦਿਓ, ਬਿਲਕੁਲ ਸੁਆਹ ਵਰਗੀਆਂ ਹੋ ਜਾਣਗੀਆਂ। ਤੇ ਉਹਨੂੰ ਜਿਵੇਂ ਬਿਲਕੁਲ ਕੰਨ 'ਚ ਪਾਉਣਾ ਹੈ ਤੇ ਉਹਨੂੰ ਪੀਸ ਲੈਣ, ਬਰੀਕ ਕਰ ਲੈਣ, ਤੇ ਉਹ ਥੋੜਾ ਜਿਹਾ ਜਿੰਨੀਆਂ ਕੁ ਆਪਾਂ ਬੂੰਦਾਂ ਕੰਨ 'ਚ ਪਾਉਣੀਆਂ ਨੇ ਉਹਨਾਂ ਕੁ ਵਿੱਚ ਆਪਾਂ ਨਿੰਬੂ ਨਿਚੋੜ ਕੇ ਨਾ ਥੋੜੀ ਜਿਹੀ ਮਾੜੀ ਜਿਹੀ ਸੁਆਹ ਲੈ ਕੇ ਉਹ ਕੰਨ 'ਚ ਬੂੰਦਾਂ ਬਣਾ ਕੇ ਪਾਉਣ। ਜਿੰਨੀ ਇਨਫੈਕਸ਼ਨ ਹੋਵੇਗੀ ਜਾਂ ਕੰਨ ਡੁੱਲਦਾ ਹੋਵੇਗਾ ਨਾ, ਕੁਛ ਵੀ ਹੋਵੇਗਾ, ਇਹਦੇ ਨਾਲ ਬੜੀ ਛੇਤੀ ਆਰਾਮ ਆਇਆ। ਮੈਂ ਆਪ ਖੁਦ ਵਰਤਿਆ ਸੀ। ਠੀਕ ਹੈ। ਇੱਕ ਉਹ ਕਹਿੰਦੇ ਜਿਹਨੂੰ ਸੁਣਦਾ ਨਹੀਂ, ਇੱਕ ਤਾਂ ਐਂ ਕਰਨ, ਜਿਹੜੀ ਆੜੂ ਦੇ ਗਿੜਕ ਦਾ ਤੇਲ ਮਿਲ ਜਾਏ ਨਾ ਕਿਤੋਂ, ਤੇ ਕੰਨ ਸਾਫ਼ ਹੋ ਜਾਂਦਾ, ਸੁਣਨ ਲੱਗ ਜਾਂਦਾ, ਪਰਦਾ ਸਾਫ਼ ਹੋ ਜਾਂਦਾ ਹੈ ਜੀ। ਕੌੜੀ ਗਿਰੀ ਬਦਾਮ ਦੀ ਸਾੜ ਲੈਣ ਘਰੇ ਤੇਲ ਦੇ ਵਿੱਚ, ਸਰ੍ਹੋਂ ਦੇ ਤੇਲ 'ਚ, ਤੇ ਉਹ ਵੀ ਬੂੰਦਾਂ ਪਾ ਲੈਣ, ਉਹਦੇ ਨਾਲ ਵੀ ਕੰਨ ਸਾਫ਼ ਹੋ ਜਾਏਗਾ ਤੇ ਸੁਣ ਲੱਗ ਜਾਏਗਾ। ਮੇਰਾ ਨੁਕਸਾ ਇੰਡੀਆ ਕਾਫੀ ਵਰਤਿਆ ਕਈਆਂ, ਆਰਾਮ ਆ ਗਿਆ। ਦਾਲਚੀਨੀ ਪੀਸ ਕੇ ਨਾ ਥੋੜਾ ਨਿੰਬੂ ਰਸ ਪਾ ਕੇ ਤੇ ਉਹ ਵੀ ਕੰਨ 'ਚ ਬੂੰਦਾਂ ਪਾ ਕੇ ਵੇਖਣ, ਉਹਨਾਂ ਨੂੰ ਕੰਨਾਂ ਦੇ ਆਰਾਮ ਵੀ ਆਏਗਾ। ਤੇ ਜਿਹੜੇ ਦਰਦ ਵਾਲੇ ਨੇ ਉਹ ਤਾਂ ਸਿਰਫ ਲਸਣ ਤੇ ਹਲਦੀ ਸਰ੍ਹੋਂ ਤੇਲ ਛਾੜ ਕੇ ਕੰਨ 'ਚ ਪਾਈ ਰੱਖਣ ਤੇ ਕੰਨ ਨੂੰ ਆਰਾਮ ਆ ਜਾਏਗਾ, ਉਹਨੂੰ ਕਾਫੀ ਆਵੇਗਾ। ਅਲਸੀ ਜਿਹੜੀ ਨਾ, ਅਲਸੀ ਤੇ ਤਾਰ ਪੀਣ ਦਾ ਤੇਲ ਲੈ ਕੇ ਨਾ, ਗੰਢੇ ਦਾ ਪਾਣੀ, 3 ਚੀਜ਼ਾਂ ਇਹਨੂੰ ਮਿਕਸ ਕਰਕੇ ਨਾ ਬੂੰਦਾਂ ਕੰਨ 'ਚ ਪਾਉਣ ਤੇ ਉਹਨਾਂ ਨੂੰ ਸੁਣਨਾ ਲੱਗ ਜਾਏਗਾ। ਇੱਕ ਮੇਰਾ ਭਰਾ ਵਿਚਾਰਾ ਸੀ, ਮੈਨੂੰ ਥਾਇਰਾਇਡ ਬੜੀ ਹੈ, ਹੁਣ ਮੈਂ 2 ਚੀਜ਼ਾਂ ਉਹਨੂੰ ਦੱਸ ਲਵਾਂ। ਇੱਕ ਤਾਂ ਬੜੀ ਜ਼ਰੂਰੀ ਜੇ ਕਚਨਾਰ ਗੁੱਗਲ ਦੀਆਂ ਗੋਲੀਆਂ ਆਮ ਮਿਲਦੀਆਂ ਨੇ, ਆਪਣੀ ਦੇਸੀ ਦਵਾਈ, ਇੱਕ ਸਵੇਰੇ ਇੱਕ ਸ਼ਾਮੀ ਖਾਓ। ਇੱਕ ਗਾਜਰ ਦਾ ਜੂਸ, ਅਦਰਕ ਤੇ ਕਾਲੀਆਂ ਮਿਰਚਾਂ ਤੇ ਚੁਕੰਦਰ ਪਾ ਕੇ ਜੂਸ ਸਵੇਰੇ ਜ਼ਰੂਰ ਪੀਣ। 3 ਕੀ ਦੱਸਾਂਗੀ, ਸੁੱਕਾ ਧਨੀਆ ਰਾਤੀ 2 ਚਮਚੇ ਭਿਉਂ ਦਿਓ, ਸਵੇਰੇ ਉਹਨੂੰ ਮਿੱਧ ਕੇ ਤੇ ਉਹਨੂੰ ਕਾਲੀ ਮਿਰਚ ਲੂਣ ਪਾ ਕੇ ਉਹਨੂੰ ਪੀਓ। ਮੇਥੀ ਜਿਹੜੀ ਬਰੀਕ ਹੁੰਦੀ 2 ਚਮਚੇ ਭਿਉਂ ਦਿਆ ਕਰੋ, ਉਹ ਬਰੀਕ ਹੁੰਦੀ, ਸਵੇਰੇ ਉੱਠੋਗੇ ਉਹ ਫੁੱਲੀ ਪੀ ਹੋਵੇਗੀ ਤੇ ਉਹਨੂੰ ਆਪਣਾ ਮਿੱਧ ਕੇ ਵਿੱਚ ਕਾਲੀ ਹੋਣਾ ਬਈ। 4 ਹੀ ਚੀਜ਼ਾਂ ਵਰਤਣ ਤੇ ਉਹਨਾਂ ਦੀ ਥਾਇਰਾਇਡ ਬਿਲਕੁਲ ਹਟ ਜਾਏਗੀ। ਜਿਹੜੀ ਉਹ ਆਉਂਦੇ ਨੇ ਲੋ ਹੈ, ਉਹ ਤਾਂ ਕਲੌਂਜੀ ਦਾ ਤੇਲ ਤੇ ਸ਼ਹਿਦ ਮਿਕਸ ਕਰਕੇ 1 ਚਮਚਾ ਬਣਾ ਕੇ ਰੋਜ਼ ਸਵੇਰੇ ਲੈਣ, ਜਿਨ੍ਹਾਂ ਦੀ ਲੋ ਹੈ। ਠੀਕ ਇਹ ਹਾਈ ਵਾਲਿਆਂ ਦੀ ਹੈ। ਓਕੇ ਬੇਟੇ, ਫਿਰ ਮੈਂ ਉਹ ਮਸਲਾਂ ਵਾਲੀ ਦਵਾਈ ਦੱਸਾਂਗੀ ਜੇ ਮੈਨੂੰ ਟਾਈਮ ਮਿਲ ਗਿਆ ਤਾਂ। ਜ਼ਰੂਰ ਜੀ, ਜ਼ਰੂਰ। ਥੈਂਕ ਯੂ ਜੀ। ਥੈਂਕ ਓਕੇ, ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਜਸਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਦੇ ਨਾ ਮੋਢਾ ਫਰੀਜ ਹੋਇਆ ਸੀਗਾ ਜਿੱਦਾਂ ਦਾ, ਫਿਰ ਕੰਮ ਕਰਦੇ ਸੀ। ਉਹ ਕਹਿੰਦੇ ਡਾਕਟਰ ਨੂੰ ਦਿਖਾਇਆ, ਕਹਿੰਦੇ ਵੀ ਉਹ ਮਾਸ ਫਟਿਆ ਹੋਇਆ ਵਿੱਚੋਂ, ਵੀ ਸਰਜਰੀ ਹੈ ਨਾ। ਸਰਜਰੀ ਵੀ ਕਰਵਾ ਲਈ, ਪਰ ਫਿਰ ਵੀ ਹੁਣ ਹਜੇ ਠੀਕ ਨਹੀਂ। ਹੁਣ ਜਿਹੜਾ ਫਿਜ਼ੀਕਲ ਥੈਰੇਪੀ ਵਾਲਾ, ਉਹ ਕਹਿੰਦਾ ਵੀ ਫਰੀਜ ਹੋਇਆ ਹਲੇ ਲੱਗੂਗਾ ਟਾਈਮ, ਵੀ ਇਹਦਾ ਕੋਈ ਹੋਰ ਨੁਕਸਾ ਹੈਗਾ। ਆਪਣੇ ਭੈਣ ਭਾਈ ਕੋਈ ਦੱਸ ਦੇਵੇ ਜੇ ਹੋਰ ਕੋਈ ਪੰਜਾਬੀ ਆਪਾਂ ਨੂੰ। ਠੀਕ ਹੈ, ਦੇਸੀ ਨੂੰ। ਠੀਕ ਹੈ। ਹਾਂਜੀ, ਇੱਕ ਹੋਰ ਭੈਣ ਜੀ ਮੈਂ ਪੁੱਛਣਾ ਸੀ। ਹਾਂਜੀ। ਮੇਰੇ ਬੇਟੇ ਦੇ ਨਾ ਵਾਲ ਸਿਰ 'ਚ ਗੰਜ ਜਿਹਾ ਪੈਂਦਾ, ਜਿੱਦਾਂ ਕਈ ਥਾਵਾਂ ਤੇ ਵੀ ਏਦਾਂ ਵਾਲ ਉਤਰੇ ਹੋਏ ਨੇ। ਉੱਥੇ ਜੇ ਕੋਈ ਦਵਾਈ ਦਵੂਈ ਲਾਉਣ ਨੂੰ ਜਾਂ ਕੋਈ ਦੇਸੀ ਨੁਕਸਾ ਹੈ ਨਾ ਭੈਣ ਜੀ, ਕੋਈ ਦੱਸਿਓ ਜੇ ਕਿਸੇ ਨੂੰ ਪਤਾ ਹੋਊਗਾ। ਠੀਕ ਹੈ ਜੀ। ਹਾਂਜੀ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਹਾਂ, ਚਟਾਕ ਪਏ ਇਹਨਾਂ ਦੇ ਛੋਟੇ ਛੋਟੇ। ਹਰਜੀਤ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਬੇਨਤੀ ਮੈਂ ਕਰਨੀ ਹੈ ਪੰਜਾਬੀ ਰੇਡੀਓ ਨੂੰ, ਤੇ ਦੂਜੀ ਕਰਨੀ ਸਰੋਤਿਆਂ ਨੂੰ। ਹਾਂਜੀ। ਤੇ ਕਈ ਦੇਖ ਲਓ ਕਿੰਨੇ ਹਫ਼ਤੇ ਹੋ ਗਏ ਆ, ਮੈਂ ਕਾਲ ਕਰ ਦਿੰਦਾ ਤੇ ਬਹੁਤ ਜ਼ਿਆਦਾ ਹੋਲਡ ਕਰਨਾ ਪੈਂਦਾ, ਸਰੋਤੇ ਬਹੁਤ ਜ਼ਿਆਦਾ ਆਪਣੇ ਹੋਣਾ ਨਾ। ਤੇ ਬੇਨਤੀ ਪੰਜਾਬੀ ਰੇਡੀਓ ਨੂੰ ਇਹ ਆ ਵੀ ਆਪਾਂ ਪ੍ਰੋਗਰਾਮ ਵੀਕ 'ਚ 2 ਵਾਰੀ ਕਰੀਏ, ਤੇ
ਸਾਰੇ ਸਰੋਤਿਆਂ ਨੂੰ ਟਾਈਮ ਮਿਲ ਜਾ ਕਰੇ, ਹਨਾ। ਠੀਕ ਹੈ ਜੀ। ਕਿਉਂਕਿ ਕਈਆਂ ਨੇ ਦੱਸਣਾ ਵੀ ਹੁੰਦਾ ਤੇ ਕਈਆਂ ਨੇ ਪੁੱਛਣਾ ਬਹੁਤ ਹੁੰਦਾ। ਹਾਂਜੀ ਤੇ ਹਾਂਜੀ ਇਹ ਬੇਨਤੀ ਵੀ ਹੈ। ਦੂਜਾ, ਇਹ ਤਾਂ ਹੀ ਹੋ ਸਕਦਾ ਸਰੋਤੇ ਥੋੜੀ ਮਦਦ ਕਰਨ, ਹੈਲਪ ਕਰਨ। ਪਿਆਰ ਤਾਂ ਦਿੰਦੇ ਹੀ ਆ ਸਾਰੇ, ਹਨਾ। ਹਾਂਜੀ ਹਾਂਜੀ ਤੇ ਜਿੱਦਾਂ ਇੱਕ ਤਾਂ ਸਪਾਂਸਰ ਤਾਂ ਚਲੋ ਕਰ ਹੀ ਰਹੇ ਸਰੋਤੇ, ਦੂਜੀ ਸਪਾਂਸਰ ਇਹ ਵੀ ਹੋ ਸਕਦੀ ਆ ਕਿ YouTube ਚੈਨਲ ਜਿੱਦਾਂ 2 ਸਾਲ ਚ ਕਾਫੀ ਸਰੋਤਿਆਂ ਨੇ ਪਿਆਰ ਦਿੱਤਾ, ਜੀ ਜੀ ਕਿਤੇ ਇਹ ਸਬਸਕ੍ਰਾਈਬ ਕਰੀ ਜਾਣੇ। ਜ਼ਰੂਰੀ ਨਹੀਂ ਤੁਸੀਂ ਸੁਣਨਾ ਹੀ ਆ। ਜਿੰਨੇ ਹਾਂਜੀ। ਵੀਰ ਸੁਣਦੇ ਆ, ਭੈਣਾਂ ਸੁਣਦੀਆਂ, ਉਹਨੂੰ ਸਬਸਕ੍ਰਾਈਬ ਕਰ ਦੋ। ਨਾ ਵੀ ਸੁਣਿਆ ਕੋਈ ਗੱਲ ਨਹੀਂ, ਬੱਚਿਆਂ ਨੂੰ ਕਹਿ ਕੇ ਫੋਨ ਤੇ ਜਾ ਕੇ ਉਹਨੂੰ ਕਹਿ ਵੀ ਇਹਨੂੰ ਸਬਸਕ੍ਰਾਈਬ ਕਰ ਦੋ, ਬਸ ਇੰਨਾ ਹੀ ਕੰਮ ਕਰਨਾ, ਕੋਈ ਜ਼ਰੂਰੀ ਨਹੀਂ ਆ। ਤੇ ਦੂਜਾ, ਇਹ ਮੇਰੇ ਤੋਂ ਇੱਕ ਆਪਣੇ ਸਾਡਾ EMPLOYEE ਆਇਆ ਤੇ ਪਿੱਛੇ ਜੇ ਕਹਿੰਦਾ ਸਰਜਰੀ ਹੈ ਮੇਰੀ, ਤੇ ਪਰ ਉਹ ਸਰਜਰੀ ਤੋਂ ਬਿਨਾਂ ਠੀਕ ਹੋ ਗਿਆ। ਪਰ ਜਿੱਦਾਂ ਠੀਕ ਹੋਇਆ ਉਹ ਮੈਂ ਤੁਹਾਨੂੰ ਦੱਸਣ ਲੱਗਾ। ਹਾਂਜੀ ਹਾਂਜੀ ਪਿੱਛੇ ਸਰੋਤੇ ਕਹਿੰਦੇ ਸੀ ਵੀ ਪੇਟ ਦੇ ਇੱਕ ਤਾਂ ਭੁੱਖ ਨਹੀਂ ਲੱਗਦੀ, ਜੇ ਲੱਗਦੀ ਆ ਰੇਤਾ ਹੁੰਦੀ ਆ। ਪੇਟ ਦੀਆਂ ਜਿੰਨੀਆਂ ਖਰਾਬੀਆਂ ਉਹ ਡਾਕਟਰ ਨੇ ਉਹਨਾਂ ਨੂੰ ਦੱਸਿਆ, ਪਰ ਆਪਣੇ ਸਾਡੇ ਤਾਂ ਘਰੇ ਚੀਜ਼ ਪਈ ਹੁੰਦੀ ਆ, ਪਰ ਅੱਛਾ। ਕਈ ਵਾਰੀ ਪਤਾ ਨਹੀਂ ਹੁੰਦਾ। ਹੂੰ ਜਿਹੜਾ ਇਸ ਗੋਲ ਆ, ਉਹਨਾਂ ਨੇ ਉਹਨੂੰ ਕੈਪਸੂਲ ਲਿਖ ਕੇ ਦਿੱਤੇ ਸੀਗੇ। ਕੈਪਸੂਲ 3 ਸਵੇਰੇ ਖਾਣੇ ਆ, 3 ਸ਼ਾਮ ਨੂੰ ਖਾਣੇ ਆ। ਉਹ ਅਸੀਂ ਤੇ ਚਮਚਾ ਓਦਾਂ ਵੀ ਖਾ ਸਕਦੇ, ਜਿਹੜੇ ਖਾ ਸਕਦੇ ਆ। ਨਹੀਂ ਤਾਂ ਕੈਪਸੂਲ ਤੁਸੀਂ ਕਾਸਕੋ ਤੋਂ ਮਿਲਦੇ, ਫਾਈਬਰ ਕੈਪਸੂਲ ਆ, ਪੈਸੀਲੀਅਮ ਲਿਖਿਆ ਹੋਏਗਾ ਉੱਤੇ, ਉਹ ਤੁਸੀਂ ਲੈ ਲਓ। ਇਸ ਗੋਲ ਦੇ ਹੁੰਦੇ ਆ, ਹਨਾ। ਉਹਨਾਂ ਨੂੰ ਖਾਓ, ਈਜ਼ੀ ਆ ਖਾਣੇ ਕੋ, ਜ਼ਿਆਦਾ ਉਹ ਤਾਂ ਸਾਈਡ ਇਫੈਕਟ ਵੀ ਹੈ ਨਹੀਂ ਉਹਦਾ। ਤੇ ਤੁਸੀਂ ਖਾ ਕੇ ਦੇਖੋ, ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈਗੀ ਪੇਟ ਦੀ, ਉਦਾਂ ਹੀ ਖਾਈ ਚਲੋ। ਇੱਕ ਤਾਂ ਫਾਈਬਰ ਮਿਲ ਜਾਂਦੇ ਆ ਤੇ ਲੈਕਟਿਨ ਵੀ ਵਧੀਆ ਆਊਗੀ, ਹਨਾ, ਉਹ ਨਾਲ ਠੀਕ ਠਾਕ। ਤੇ ਇਹ ਖਾਣੇ ਚਾਹੀਦੇ ਆ। ਤੇ ਦੂਜਾ, ਜਿਨ੍ਹਾਂ ਨੂੰ ਐਸਿਡਿਟੀ ਬਣਦੀ ਆ, ਭੁੱਖ ਨਹੀਂ ਲੱਗਦੀ, ਖੱਟੇ ਢਕਾਰ ਆਉਂਦੇ ਆ, ਉਹਨਾਂ ਲਈ ਜਿੱਦਾਂ ਡਿਲ ਪਿੱਕਲ ਹੁੰਦਾ, ਜਿਹੜਾ ਡਿਲ ਖੀਰੇ ਜਿਹੇ ਹੁੰਦੇ ਛੋਟੇ ਛੋਟੇ ਪਾਏ, ਉਹ ਮਰਦਵਾਨਾ ਚ ਗਰੋਸਰੀ ਸਟੋਰ ਤੇ ਜਾਈਏ, ਬੜੇ ਬੇਸਵਾਦੇ ਨਹੀਂ ਹੁੰਦੇ ਉਦਾਂ। ਹਾਂ, ਨਹੀਂ ਉਹ ਬਹੁਤ ਸਵਾਦ ਲੱਗਦੇ ਆ। ਜਿਨ੍ਹਾਂ ਨੂੰ ਕਈਆਂ ਨੂੰ ਪ੍ਰੋਬਲਮ ਆ ਵਿਨੇਗਰ ਪੀਣ ਦੀ, ਉਹ ਡਿਲ ਦਾ ਜਿਹੜਾ ਜੂਸ ਹੁੰਦਾ ਉਹਦੇ ਚ ਪਾਇਆ ਵਿਨੇਗਰ ਹੀ ਹੁੰਦਾ, ਉਹ ਬਹੁਤ ਟੇਸਟੀ ਹੁੰਦਾ। ਉਹ ਤੁਸੀਂ ਉਹਦਾ ਜੂਸ ਦਾ ਨਹੀਂ ਪੀ ਸਕਦੇ ਤੇ ਪਾਣੀ ਚ ਪਾ ਕੇ ਪੀ ਲਓ। ਤੇ ਰੋਟੀ ਦੇ ਨਾਲ ਪਿੱਕਲ ਨੂੰ ਖਾਓ, ਅੱਧਾ ਖਾ ਲਓ ਜੇ ਜ਼ਿਆਦਾ ਨਹੀਂ ਖਾ ਸਕਦੇ ਤਾਂ। ਉਹ ਜਿਹੜਾ ਹੈ ਉਹਦੇ ਨਾਲ ਭੁੱਖ ਵੀ ਲੱਗੇਗੀ, ਤੁਹਾਡੀ ਰੋਟੀ ਵੀ ਜਲਦੀ ਪਚੇਗੀ, ਢਕਾਰ ਵੀ ਨਹੀਂ ਆਉਣਗੇ। ਇਹ ਬਹੁਤ ਫਾਇਦੇਮੰਦ ਚੀਜ਼ ਹੈ। ਇਹ ਅਸੀਂ ਖਾਂਦੇ ਹਾਂ ਤਕਰੀਬਨ, ਤਾਂ ਪਤਾ ਆ ਸਾਨੂੰ, ਤੇ ਕੋਈ ਪ੍ਰੋਬਲਮ ਇਹਨਾਂ ਹੁੰਦੀ ਨਹੀਂ। ਤਾਂ ਇਹ ਇੱਦਾਂ ਦੀਆਂ ਚੀਜ਼ਾਂ ਤੋਂ ਤੁਹਾਨੂੰ ਆਰਾਮ ਮਿਲੂਗਾ ਤੇ ਭੁੱਖ ਬੜੀ ਜਲਦੀ ਲੱਗਦੀ ਆ। ਪਰ ਭੁੱਖ ਜ਼ਿਆਦਾ ਖਾਣਾ ਵੀ ਨਹੀਂ ਚਾਹੀਦਾ ਉੱਦਾਂ, ਤਾਂ ਨਾ ਲੱਗੇ ਤਾਂ ਭੁੱਖ ਚੰਗਾ ਉੱਦਾਂ। ਪਰ ਜਿਹਨਾਂ ਨੂੰ ਖੱਟੇ ਢਕਾਰ ਆਉਂਦੇ ਆ, ਐਸਿਡਿਟੀ ਬਣਦੀ ਆ, ਉਹ ਆ। ਤੇ ਇਹ ਬੇਨਤੀ, ਤੇ ਦੂਜੀ ਬੇਨਤੀ ਜਿਹੜੀ ਮੈਂ ਪਹਿਲਾਂ ਕੀਤੀ ਹੈ, ਇਹ ਜ਼ਰੂਰ ਅਪਣਾਓ ਤੇ ਆਪਾਂ ਸਹਿਯੋਗ ਦਈਏ ਪੰਜਾਬੀ ਰੇਡੀਓ ਦਾ, ਤੇ ਏਦਾਂ ਹੀ ਆਉਂਦੇ ਰਹਿਣ, ਸਾਨੂੰ ਪ੍ਰੋਗਰਾਮ ਦਿੰਦੇ ਰਹਿਣ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਬਿਲਕੁਲ ਜੋ ਇਹ ਬੇਨਤੀਆਂ ਕਰਦੇ ਆ ਨਾ, ਰੇਡੀਓ ਲਈ ਕਰਦੇ ਆ। ਰੇਡੀਓ ਸੁਣਨੇ ਦੇ ਨਾਲ ਨਹੀਂ ਉਹਨੂੰ ਕੁਝ ਵੀ ਹੁੰਦਾ। YouTube ਨੂੰ ਸਬਸਕ੍ਰਾਈਬ ਕਰੋ। ਬਾਕੀ ਸਪੋਂਸਰਾਂ ਦਾ ਇਹਨਾਂ ਨੇ ਦੱਸ ਹੀ ਦਿੱਤਾ ਹੈਗਾ। ਇਹ ਸਾਰੀਆਂ ਚੀਜ਼ਾਂ ਰਲ ਕੇ ਚੱਲਦਾ। ਪ੍ਰੀਤ ਜੀ ਸਤਿ ਸ਼੍ਰੀ ਅਕਾਲ। ਪ੍ਰੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਵੀਰ ਪੁੱਛ ਰਹੇ ਸੀ 2 ਹਫ਼ਤਿਆਂ ਤੋਂ ਵੀ ਉਹਨਾਂ ਦੇ ਕੋਈ ਬੇਟੇ ਦੇ ਸ਼ਾਇਦ ਮਤਲਬ ਸਿਰ 'ਚ ਬਹੁਤ ਦਰਦ ਹੁੰਦਾ ਤੇ ਪਿੱਛੇ ਨੂੰ ਜਾਂਦਾ ਆ, ਤੇ ਫਿਰ ਪੈਨ ਚੱਕਰ ਵੀ ਆਉਂਦੇ ਆ। ਉਹ ਮੈਨੂੰ ਇਹ ਸੇਮ ਪ੍ਰੋਬਲਮ ਸੀਗੀ। ਅੱਛਾ ਜੀ। ਤੇ ਮੈਂ ਤੁਹਾਨੂੰ ਨੀਂਦ ਨਹੀਂ ਆਉਂਦੀ, ਤੇ ਉਹ ਮੇਰੇ ਪਹਿਲਾਂ ਤਾਂ MRI ਕਰਾਇਆ, ਕੁਛ ਨਹੀਂ ਨਿਕਲਿਆ, ਕੁਛ ਨਹੀਂ ਇੱਦਾਂ ਦਾ ਹੋਇਆ। ਤੇ ਮੈਨੂੰ ਗਾਹਾਂ ਮੇਰੀ ਬੇਟੀ ਨੇ ਦੱਸਿਆ ਸੀ, ਉਹਦੀ ਬੇਟੀ ਨੂੰ ਸੀਜ਼ਰ ਹੋ ਜਾਂਦੇ ਸੀਗੇ ਤੇ 8 ਸਾਲ ਦੀ ਨੂੰ, ਤੇ ਨਿਊਰੋਲੋਜਿਸਟ ਨੇ ਉਹਨੂੰ ਦੱਸਿਆ ਸੀ ਵੀ ਉਹ ਕੈਪਸੂਲ ਖਾਣ ਨੂੰ, ਮਤਲਬ ਸਪਲੀਮੈਂਟ ਆ, ਉਹ ਕੋਈ ਪੇਨ ਕਿਲਰ ਨਹੀਂ ਗਾ ਹੈਗਾ। ਠੀਕ ਹੈ। ਉਹਨਾਂ ਦਾ ਨਾਂ ਹੈਗਾ ਆ COQ10 ਬੋਲ ਦਿੰਦੇ ਆ। ਵਾਲਮਾਰਟ 'ਚੋਂ ਵੀ ਮਿਲ ਜਾਂਦੇ ਆ, ਆਪਣੇ ਦੂਸਰੇ 'ਚੋਂ ਵੀ, ਕਾਸਕੋ 'ਚੋਂ ਵੀ ਮਿਲ ਜਾਂਦੇ ਆ। COQ ਤੇ ਫਿਰ 10 ਜਿਹੜਾ ਪੰਜਾਬੀ 'ਚ 10 ਕਹਿ ਦੋ, ਏਦਾਂ ਲਿਖਿਆ ਹੋਇਆ ਹੈ। ਤੇ ਇਹ 200 mg ਦਾ ਹੈ, ਲੈ ਆਉਣ, ਉਹ ਰੋਜ਼ ਇੱਕ ਖਾਣ। ਤੇ ਉਹ ਬਿਟੀਆ ਸਾਡੀ ਨੇ ਛੋਟੀ, ਨਾਲੇ ਛੋਟੀ ਜਿਹੀ ਹੈ, ਉਹ 8 ਸਾਲ ਦੀ, ਤੇ ਉਹਦਾ ਵੀ ਆਰਾਮ ਆ। ਮੇਰੀ ਬੇਟੀ ਨੂੰ ਵੀ, ਮੈਨੂੰ ਉਹਨੇ ਦੱਸਿਆ ਕਿ ਮੰਮੀ ਤੁਸੀਂ ਏਦਾਂ ਕਰੋ। ਤੇ ਮੈਂ ਖਾਂਦੀ, ਮੈਂ 1.5 ਹਫ਼ਤਾ ਖਾਧੇ ਆ। ਪਲੱਸ ਜਿਹੜੀ ਨੀਂਦ ਦੀ ਸੀਗੀ ਉਹ ਮੇਰੀ, ਮੈਂ ਆਹ ਜਿਹੜੀ ਖਸਖਸ ਸੀ ਉਹਨੂੰ ਪੀਸ ਕੇ ਤੇ ਮਾੜਾ ਜਿਹਾ ਘਿਓ 'ਚ ਕਾਲ ਕੇ ਰਾਤ ਨੂੰ ਮਾੜੇ ਮਤਲਬ ਚਮਚਾ ਜਿਹਾ 2-4 ਇੱਧਰ ਉੱਧਰ ਕਰਕੇ, ਤੇ ਫਿਰ ਦੁੱਧ ਪਾ ਕੇ, ਸ਼ੂਗਰ ਤਾਂ ਮੈਂ ਪਾਉਂਦੀ ਨਹੀਂ ਸੀ ਹੁੰਦੀ, ਦੁੱਧ ਪਾ ਕੇ ਉਬਾਲ ਕੇ ਉਹਨੂੰ ਪੀ ਲੈਣ ਲਈ ਸੀ। ਉਹ ਹਫ਼ਤਾ ਹੀ ਕੀਤਾ। ਤੇ ਇਹ ਕੈਪਸੂਲ ਜਿਹਾ ਤਾਂ ਮੈਂ ਰੋਜ਼ ਖਾਂਦੀ ਹਾਂ। ਮਤਲਬ ਇਹ ਪੇਨ ਕਿਲਰ ਨਹੀਂ, ਇਹ ਸਪਲੀਮੈਂਟ ਹੀ ਆ ਇਹ। ਤੇ ਇਹ ਰੋਟੀ ਪਾਣੀ ਖਾ ਕੇ ਉਦੋਂ ਉਹ ਖਾ ਸਕਦੇ ਆ।
ਤੇ 1.5 ਹਫ਼ਤੇ ਬਾਅਦ ਮੇਰਾ ਸਿਰ ਬਿਲਕੁਲ ਹੁਣ ਠੀਕ ਹੈ। ਜਦੋਂ ਨਹੀਂ ਤਾਂ ਮੇਰੇ ਸਾਰੇ ਪਿੱਛੇ ਨੂੰ ਬਹੁਤ ਦਰਦ ਜਾਂਦਾ ਹੁੰਦਾ ਸੀਗਾ ਏਦਾਂ। ਠੀਕ ਹੈ, ਆਹ ਮੈਂ ਜ਼ਰੂਰ ਦੱਸਣਾ ਸੀਗਾ ਇਹਨਾਂ ਨੂੰ। ਮੈਂ 2 ਹਫ਼ਤੇ ਹੋ ਗਏ ਮਿਸ ਕਰ ਜਾਂਦੀ ਹਾਂ ਤੁਹਾਡਾ ਪ੍ਰੋਗਰਾਮ। ਥੈਂਕ ਯੂ ਜੀ, ਹਾਂਜੀ, ਥੈਂਕ ਯੂ। ਥੈਂਕ ਯੂ ਜੀ। ਦੇਖੋ ਇੱਦਾਂ ਦੱਸ ਦਿਆ ਕਰੋ ਕੀ ਲੈਂਦੇ ਆ, ਉਹ ਬਾਕੀ ਹੀ ਕਾਲ ਕਰਦੇ ਰਹੇ। ਆਪਾਂ ਇੱਕ ਬ੍ਰੇਕ ਲੈਣੀ ਹੈ, ਇਸੇ ਤਰ੍ਹਾਂ ਹੋਲਡ 'ਤੇ ਬਣੇ ਰਹਿਣਾ। 4082725200 ਸਟੂਡੀਓ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਕਿ ਸਿਹਤ ਨੂੰ ਠੀਕ ਕਿਸ ਤਰ੍ਹਾਂ ਰੱਖਣਾ ਆ, ਸਿਹਤ ਦਾ ਇਮਿਊਨ ਸਿਸਟਮ ਆਪਣਾ ਕਿਵੇਂ ਠੀਕ ਰੱਖਣਾ ਆ, ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਕਿਵੇਂ ਵਰਤਣਾ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਅਸੀਂ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਦੀ ਗੱਲਬਾਤ ਕਰਦੇ ਹਾਂ। ਸਾਡੇ ਸਰੋਤੇ ਹੀ ਆ ਸਵਾਲ ਪੁੱਛਦੇ ਆ, ਆਪੇ ਹੀ ਜਵਾਬ ਦਿੰਦੇ ਆ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆ। ਪੰਜਾਬੀ ਰੇਡੀਓ USA ਨਾਲ ਤੁਸੀਂ ਜੁੜੇ ਹੋ, ਵੱਖ-ਵੱਖ ਸਾਧਨਾਂ ਰਾਹੀਂ ਜਿਸ ਤਰ੍ਹਾਂ ਵੀ ਜੁੜੇ ਹੋ, ਆਪ ਸਭ ਦਾ ਸਵਾਗਤ। ਚੱਲਦੇ ਹਾਂ ਥੋੜ੍ਹੀਆਂ ਕਾਲਸ ਵੱਲ। ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪੰਜਾਬੀ ਸਲਾਹ ਪਰਿਵਾਰ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਬਲਜੀਤ ਸਿੰਘ, ਹਰਦੀਪ ਕੌਰ ਧਾਂਸੀ, ਕਿਰਨ ਕਮਲ, ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਡਬਲਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਮੁਸ਼ਿਆਣਾ ਪਰਿਵਾਰ ਜੂਨੀਅਰ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲੇਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗੁਰਮੀਤ ਸਿੰਘ ਚੱਲੀ ਐਸਕਲੋਨ, ਬਹਾਦਰ ਸਿੰਘ ਜੀ ਜਿਨ੍ਹਾਂ ਦਾ ਫੋਨ ਨੰਬਰ 5594920513। ਹੋਮੋਪੈਥੀ ਦੀ ਇਨਫੋਰਮੇਸ਼ਨ ਇਹਨਾਂ ਤੋਂ ਤੁਸੀਂ ਲੈ ਸਕਦੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹੋ। ਅਤੇ ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਇੱਕ ਵਾਰੀ ਫਿਰ ਦੱਸ ਦਈਏ, ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਕੋਈ ਦਵਾਈ ਲਿਖ ਕੇ ਦੇ ਦੇ ਜਾਂ ਉਹਦੇ ਕੋਲ ਕੋਈ ਬਣਾ ਕੇ ਰੱਖੀ ਹੋਵੇ। ਸਿਰਫ ਅਤੇ ਸਿਰਫ ਜਿਹੜੀਆਂ ਘਰਾਂ ਵਿੱਚ ਪਈਆਂ ਚੀਜ਼ਾਂ ਉਹਨਾਂ ਦੀ ਗੱਲ ਕਰਦੇ ਹਾਂ। ਅਤੇ ਸਾਡੇ ਨਾਲ ਸਾਡੇ ਕਾਲਰ ਵੀ ਜੁੜੇ ਹੋਏ ਨੇ, ਗੱਲ ਕਰਦੇ ਹਾਂ ਕੁਲਵੰਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਪੁੱਛਣਾ ਸੀਗਾ ਵੀ ਉਹ ਮੇਰਾ ਬੇਟਾ ਹੈ 20 ਸਾਲ ਦਾ, ਤਾਂ ਉਹਦੇ ਰੈਸ਼ ਛੋਟੇ ਹੁੰਦੇ ਸ਼ੁਰੂ ਹੋਈ ਹੈ, ਪਰ ਡਾਕਟਰ ਦਾ ਤਾਂ ਜ਼ੋਰ ਲੱਗ ਗਿਆ ਵੀ ਉਹ ਜਿੱਦਾਂ ਕਾਲੇ ਕਾਲੇ ਸਾਰੇ ਸਪਾਟ ਜਿਹਾ ਹੋ ਜਾਂਦੇ, ਫੇਰ ਹੁੰਦੀ ਹੈ ਸ਼ਾਇਦ ਸੁੱਤੇ ਉੱਠ ਕੇ। ਉਹ ਆਂਟੀ ਜੀ ਹੁਣੀ ਦੱਸ ਕੇ ਗਏ ਪ੍ਰਿਤ ਪਾਪੜਾ ਜਿਹੜਾ, ਉਹ ਪਤਾ ਨਹੀਂ ਦੱਸਿਆ ਉਹਨੇ ਵੀ ਕਿੱਦਾਂ ਲੈਣਾ ਆ ਜਾਂ ਹੋਰ ਕੋਈ ਦੱਸ ਸਕੇ ਤਾਂ ਇਹਦਾ ਪਤਾ ਕਰੋ। ਤਾਂ ਚੀਜ਼ਾਂ ਲੈ ਆਂਦੀਆਂ ਤੁਸੀਂ? ਨਹੀਂ ਜੀ, ਉਹ ਪ੍ਰਿਤ ਪਾਪੜਾ ਵੀ ਨਹੀਂ ਕਿਹਾ ਆ, ਹੁਣੇ ਅੱਜ ਹੀ ਸੁਣਿਆ ਆ। ਅੱਛਾ ਅੱਛਾ, ਕੋਈ ਗੱਲ ਨਹੀਂ। ਤੇ ਉਹਨਾਂ ਨੇ ਏਦਾਂ ਨਹੀਂ ਦੱਸਿਆ ਆਂਟੀ ਹੁਣੀ, ਉਹ ਦਲਜੀਤ ਕੌਰ ਹੁਣੀ, ਤੇ ਫਿਰ ਕਿੱਦਾਂ ਉਹ ਲੈਣਾ ਆ ਪੀ ਕੇ ਜਾਂ ਕਿੱਦਾਂ ਵੀ ਪਤਾ ਨਹੀਂ ਮੈਨੂੰ ਤਾਂ ਲਿਆਉਣਾ ਅਜੇ। ਠੀਕ, ਅੱਜ ਹੀ ਪਤਾ ਲੱਗਾ ਸੀ। ਤੇ ਬਹੁਤ ਉਹਨਾਂ ਦਾ ਡਾਕਟਰਾਂ ਦਾ ਟੂਪਾਂ ਕੀ ਗੋਲੀਆਂ ਜੀ। ਓਕੇ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਨਜੀਤ ਕੌਰ। ਮਨਜੀਤ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਸੀ, ਮੇਰੇ ਨਾ ਫਾਦਰ ਇਨ ਲਾ ਇੰਡੀਆ ਆ ਭੈਣ ਜੀ, ਉਹਨਾਂ ਨੂੰ ਹੈਗੀ ਡਿਮੈਂਸ਼ੀਆ ਦੀ ਪ੍ਰੋਬਲਮ। ਤੇ ਉਹਨਾਂ ਦੇ ਜਿਵੇਂ ਬਾਥਰੂਮ ਟਾਇਲਟ ਵਿੱਚ ਹੀ ਨਿਕਲਦੀ ਆ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ। ਤੇ ਇੱਕ ਉਹਨਾਂ ਨੂੰ ਹਾਈਪਰ ਬਹੁਤ ਹੋ ਜਾਂਦੇ ਆ ਤੇ ਫਿਰ ਗਾਲਾਂ ਕੱਢਦੇ ਬਹੁਤ ਜ਼ਿਆਦਾ, ਪਤਾ ਨਹੀਂ ਲੱਗਦਾ। ਜਿਵੇਂ ਕਾਫੀ ਨਾ ਪਰੇਸ਼ਾਨ ਆ ਮੰਮੀ, ਤੇ ਉਹ ਪੁੱਛਦੇ ਸੀਗੇ ਵੀ ਜੇ ਕੋਈ ਦੇਸੀ ਇਲਾਜ ਕਿਸੇ ਨੂੰ ਪਤਾ ਹੋਵੇ ਪਲੀਜ਼ ਵੀ ਦੱਸਿਓ, ਕਿਉਂਕਿ ਬਹੁਤ ਜ਼ਿਆਦਾ ਪ੍ਰੋਬਲਮ ਆ ਉਹਨਾਂ ਨੂੰ। ਠੀਕ ਹੈ ਜੀ। ਹਾਂਜੀ, ਬਸ ਇਹੀ ਪੁੱਛਣਾ ਸੀ ਭੈਣ ਜੀ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਹਾਂ, ਜੇ ਕਿਸੇ ਨੂੰ ਡਿਮੈਂਸ਼ੀਆ ਬਾਰੇ ਪਤਾ ਹੋਵੇ ਤਾਂ ਜ਼ਰੂਰ ਦੱਸ ਦਿਓ। ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਬੋਲ ਕੀ ਰਿਹਾ, ਮੈਂ ਕਰ ਕੀ ਰਿਹਾ ਆ, ਉਹਦੇ ਬਾਰੇ ਇਹਨਾਂ ਨੇ ਪੁੱਛਿਆ। ਅਗਲੇ ਕਾਲਰ ਨੇ ਰਿਸ਼ਪਾਲ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਆਹ ਜਿਹੜੀ ਭੈਣ ਜੀ ਸੈਰ ਬਦਲੇ ਬੋਲ ਕੇ ਗਈ ਕਾਗਸੋ ਤੋਂ ਮਿਲਦੇ ਕੈਪਸੂ, ਇੱਕ ਵਾਰੀ ਪਲੀਜ਼ ਹੋਰ ਬੋਲ ਦੇਵੇ। ਮੇਰਾ ਸੈਰ ਬਹੁਤ ਦੌੜਦਾ ਆ। ਠੀਕ ਆ। ਮੈਂ ਬਹੁਤ ਤੰਗ ਆ, ਮੈਨੂੰ ਆਰਾਮ ਨਹੀਂ ਆਉਂਦਾ। ਅੱਜ ਕੋਈ ਗੱਲ ਨਹੀਂ, ਆਪਾਂ ਪੁੱਛ ਲੈਂਦੇ। ਪੰਜਾਬੀ 'ਚ ਮੈਨੂੰ ਬੋਲ ਦੇਵੇ, ਮੈਂ ਲਿਖ ਲਊਂਗੀ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ। ਜਿਹੜਾ ਕੈਪਸੂਲਾਂ ਦਾ ਨਾਂ ਹੈ ਨਾ, ਉਹ ਪੰਜਾਬੀ 'ਚ ਨਹੀਂ, ਉਹ ਅੰਗਰੇਜ਼ੀ 'ਚ ਆ। COQ1010। ਉਹ ਜਦੋਂ ਤੁਹਾਡਾ ਕੋਈ ਬੱਚਾ ਆ ਘਰੇ ਆਉਂਦਾ ਆ ਤੇ ਉਹਨਾਂ ਨੂੰ ਕਹੋ ਵੀ ਪ੍ਰੋਗਰਾਮ ਨੂੰ ਸੁਣ ਕੇ ਉਹ ਦੁਬਾਰਾ ਲਿਖ ਸਕਦੇ ਆ। 4082725200। ਬਲਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਫੀਡਬੈਕ ਦੇਣੀ ਸੀਗੀ। ਹਾਂਜੀ। ਮੇਰਾ ਗੋਡਾ ਦੁਖਦਾ ਸੀ ਆਲਮੋਸਟ ਲਾਈਕ 3 ਮਹੀਨੇ ਹੋ ਗਏ। ਨਗਰ ਕੀਰਤਨ ਤੋਂ ਪਹਿਲਾਂ ਦਾ ਦੁਖਦਾ ਸੀ ਤੇ ਉਹ ਮੇਰੇ MRI ਕੀਤੀ ਤਾਂ ਡਾਕਟਰ ਕਹਿੰਦਾ ਕਿ ਮੈਨਿਸਕਸ ਮਸਲ ਜਿਹੜੇ ਹੁੰਦੇ ਆ ਉਹ ਟੁੱਟ ਗਏ ਅੱਛਾ। ਤੇ ਸਰਜਰੀ ਲਈ ਤਿਆਰ ਸੀਗੇ ਤੇ ਫਿਰ ਉਹਨਾਂ ਨੇ ਮੈਨੂੰ ਸੈਕੰਡ ਓਪੀਨੀਅਨ ਲਈ ਵੀ ਭੇਜਿਆ। ਉਹ ਡਾਕਟਰ ਵੀ ਸਰਜਰੀ ਕਰਨਾ ਚਾਹੁੰਦਾ ਸੀ, ਪਰ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਸਰਜਰੀ ਨਹੀਂ ਕਰਾਉਣੀ, ਮੈਂ ਪਹਿਲਾਂ ਹੋਰ ਕੁਛ ਜਿੱਦਾਂ ਐਕਸਰਸਾਈਜ਼ ਵਗੈਰਾ ਏਦਾਂ ਸ਼ੁਰੂ ਕਰਨਾ ਮੰਗਦੀ ਹਾਂ ਤੇ ਫਿਰ ਇੱਥੇ ਇੱਕ ਦਿਨ ਬੈਠੀ ਸੀ, ਉਦੋਂ ਮੈਂ ਤੁਹਾਡਾ ਰੇਡੀਓ ਪ੍ਰੋਗਰਾਮ ਸੁਣਦੀ ਸੀ ਤੇ ਉਹਦੇ ਵਿੱਚ
ਦੱਸਿਆ ਸੀਗਾ 9 ਚੀਜ਼ਾਂ ਜਿਹੜੇ ਤੇਲ ਬਣਾਉਂਦੇ ਆ। ਹਾਂਜੀ। ਤੇ ਪਰ ਮੇਰੇ ਕੋਲ ਸਾਰਾ ਹੈ ਨਹੀਂ ਸੀ, ਸਾਰੀਆਂ ਚੀਜ਼ਾਂ ਤੇ ਮੇਰੇ ਕੋਲ ਜੋ ਵੀ ਸੀਗਾ। ਕੈਸਟਰ ਆਇਲ ਪਿਆ ਸੀ ਤੇ ਇੱਕ ਮੇਰੇ ਕੋਲ ਪਿਆ ਸੀਗਾ ਤਿਲਾਂ ਦਾ ਤੇਲ ਨਾ, ਤੇ ਮੈਂ ਉਹ ਦੋਨੋਂ ਮਿਕਸ ਕਰਕੇ ਤੇ ਮੈਂ ਮਾੜਾ ਜਿਹਾ ਗੁੱਡੇ ਤੇ ਆਪਣੇ ਜਿੱਦਾਂ ਏਦਾਂ ਮਸਾਜ ਜਿਹੀ ਕੀਤੀ ਤੇ ਮੈਨੂੰ ਉਹਦੇ ਨਾਲ ਕਾਫੀ ਫਰਕ ਪਿਆ। ਜਿੱਦਾਂ ਮੈਂ ਪਹਿਲਾਂ ਤੁਰ ਨਹੀਂ ਸੀ ਸਕਦੀ, 2-3 ਕਦਮ ਹੀ ਤੁਰ ਸਕਦੀ ਸੀਗੀ, ਪਰ ਉਸ ਦਿਨ ਉਹ ਮਸਾਜ ਕਰਨ ਮੈਨੂੰ ਇੰਨਾ ਫਰਕ ਪਿਆ ਕਿ ਮੈਂ ਲਾਈਕ ਆਪਣੀ ਕਿਚਨ ਤੱਕ 15-16 ਕਦਮ ਚੱਲ ਗਏ, ਮੇਰੇ ਪੇਨ ਨਹੀਂ ਹੋਈ ਜਿੱਦਾਂ ਹਨਾ। ਸੋ ਫਿਰ ਮੈਂ ਦੂਜੇ ਦਿਨ ਉਹ ਸਾਰੀਆਂ ਚੀਜ਼ਾਂ ਲਿਆ ਕੇ ਤੇ ਮੈਂ ਸਰੋਂ ਦੇ ਤੇਲ ਲਿਆ ਕੇ ਉਹਦੇ ਵਿੱਚ ਉਹ ਮਿਕਸ ਕਰਕੇ ਬਣਾ ਕੇ ਤੇਲ ਹਨਾ, ਤੇ ਉਹ ਐਵਰੀ ਡੇ ਮਲਦੀ ਹਾਂ ਤੇ ਮੈਨੂੰ 80% 85% ਉਹਦੇ ਨਾਲ ਆਰਾਮ ਆ ਗਿਆ ਹੈ। ਠੀਕ ਹੈ ਜੀ, ਫਿਰ ਤਾਂ ਵਧਾਈਆਂ ਤੁਹਾਨੂੰ, ਕੱਟ ਵੱਢ ਨਹੀਂ ਹੋਈ। ਥੈਂਕ ਯੂ। ਹਾਂਜੀ, ਤੇ ਇੱਕ ਫਿਰ ਮੈਂ ਰਾਤ ਨੂੰ ਲਾਈਕ ਮੈਂ ਅੱਧਾ ਕੁ ਦੁੱਧ ਪਾ ਕੇ ਅੱਧਾ ਪਾਣੀ ਪਾਉਂਦੀ ਹਾਂ ਕੱਪ ਦੇ ਵਿੱਚ ਗਰਮ ਕਰਕੇ, ਤੇ ਫਿਰ ਉਹਦੇ ਮੈਂ ਥੋੜਾ ਜਿਹਾ ਚੁਟਕੀ ਕੁ ਹਲਦੀ ਪਾਉਂਦੀ ਹਾਂ ਤੇ ਸਿਨੇਮਨ ਤੇ ਜਿੱਦਾਂ ਦਾਲਚੀਨੀ, ਜਿਹੜੀ ਦਾਲਚੀਨੀ ਤਾਂ ਉਹ ਥੋੜੀ ਜਿਹੀ ਕਾਲੀ ਮਿਰਚ ਤਾਂ ਸੁੰਡ ਪਾ ਕੇ ਨਾ ਮੈਂ ਉਹ ਮਿਕਸ ਕਰਕੇ ਰਾਤ ਨੂੰ ਉਹ ਵੀ ਇੱਕ ਦਿਨ ਛੱਡ ਕੇ ਦੂਜੇ ਦਿਨ ਮੈਂ ਲੈਂਦੀ ਹਾਂ ਤੇ ਉਹਦੇ ਨਾਲ ਵੀ ਮੈਨੂੰ ਬਹੁਤ ਜਿੱਦਾਂ ਫਰਕ ਆ ਹੁਣ ਕਾਫੀ ਹਨਾ ਜੀ। ਤੇ ਹੁਣ ਓਦਾਂ ਮੈਂ ਫਿਜ਼ੀਕਲ ਥੈਰੇਪੀ ਇੱਕ ਹਫ਼ਤਾ ਹੋਇਆ ਮੈਂ ਸ਼ੁਰੂ ਕੀਤੀ ਆ, ਪਰ ਪਿਛਲੇ 3 ਮਹੀਨਿਆਂ ਤੋਂ ਮੈਂ ਜਿੱਦਾਂ ਬਹੁਤ ਜ਼ਿਆਦਾ ਬੈਡ ਸੀਗਾ ਮੇਰਾ, ਤੁਰ ਵੀ ਨਹੀਂ ਸੀ ਸਕਦੀ, ਪਰ ਹੁਣ ਮੈਂ ਤੁਰ ਸਕਦੀ ਹਾਂ। ਆਲਮੋਸਟ 10-15-20 ਮਿੰਟ ਮੈਂ ਲਗਾਤਾਰ ਤੁਰ ਸਕਦੀ ਹਾਂ ਇਹਦੇ ਨਾਲ। ਤੇ ਇਹ ਮੈਂ ਤੁਹਾਨੂੰ ਫੀਡਬੈਕ ਦੇਣੀ ਸੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਪਿਛਲੇ ਜਿਹੜੇ ਕਾਲਰ ਦੱਸ ਰਹੇ ਸੀ ਨਾ CQ10 ਜਿਹੜੀ ਦਵਾਈ ਆ, ਹਾਂਜੀ, ਉਹ ਬਹੁਤ ਚੰਗੀ ਆ ਤੇ ਉਹ ਬਲੱਡ ਪ੍ਰੈਸ਼ਰ ਵੀ ਲੋਅ ਕਰਦੀ ਆ ਤੁਹਾਡਾ। ਜਦੋਂ ਬਲੱਡ ਪ੍ਰੈਸ਼ਰ ਵਾਲੇ ਬੰਦੇ ਵੀ ਉਹ ਲੈ ਸਕਦੇ ਆ। ਠੀਕ ਹੈ ਜੀ। ਮੇਰੇ ਹਸਬੈਂਡ ਲੈਂਦੇ ਆ ਉਹ ਹਨਾ। ਠੀਕ ਹੈ ਤੇ ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਪਵਨ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੈਂ ਪੁੱਛਣਾ ਸੀ ਐਨਗਜ਼ਾਇਟੀ ਬਾਰੇ ਹੈ ਨਾ, ਅੱਗੇ ਦੱਸਿਆ ਸੀਗਾ ਲੌਂਗ ਟਾਈਮ ਤੇ ਲਿਖਿਆ ਨਹੀਂ ਗਿਆ, ਉਹਦੇ ਬਾਰੇ ਪੁੱਛਣਾ ਸੀਗਾ। ਤੇ ਦੂਸਰਾ ਸੀਗਾ ਕਿ ਵੇਟ ਲੋਸ ਬਾਰੇ। ਠੀਕ ਹੈ। ਹਾਂਜੀ, ਵਿਨੇਗਰ ਵਗੈਰਾ ਤੇ ਪੀਤਾ ਹੈਗਾ, ਐਪਲ ਸਾਈਡਰ ਵਿਨੇਗਰ, ਬਟ ਉਹਨਾਂ ਕੋਈ ਫਰਕ ਨਹੀਂ ਹੈਗਾ ਦਿੱਤਾ। ਠੀਕ, ਹਾਂਜੀ, ਉਹਦੇ ਬਾਰੇ ਦੱਸ ਦਿਓ ਕੋਈ ਗੱਲ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਹਾਂਜੀ, ਬਿਲਕੁਲ ਦੱਸ ਦਿਓ ਜੀ। ਕਈਆਂ ਨੂੰ ਘਬਰਾਹਟ ਜਿਹੜੀ ਬੜੀ ਹੁੰਦੀ ਆ, ਘਬਰਾਹਟ ਕਿਉਂ ਹੁੰਦੀ ਆ? ਕਿਸੇ ਨਾ ਕਿਸੇ ਕਾਰਨ ਕਰਕੇ ਹੁੰਦੀ ਆ। ਸੱਚੇ ਕਿਸੇ ਨੂੰ ਪਤਾ ਹੈ ਤੇ ਜ਼ਰੂਰ ਤੁਸੀਂ ਸ਼ੇਅਰ ਕਰ ਲਓ। ਹਰਪਾਲ। ਹੈਲੋ, ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਫਤਿਹ। ਹਾਂਜੀ ਭੈਣ ਜੀ, ਮੈਂ ਸਵਾਲ 2 ਪੁੱਛਣੇ ਸੀਗੇ। ਜਿੱਦਾਂ ਜੇ ਕਿਸੇ ਭੈਣ ਭਰਾ ਨੂੰ ਪਤਾ ਦੱਸ ਸਕਦੇ ਕਿ ਫਲਵੈਰੀ ਜਦੋਂ ਸ਼ੁਰੂ ਹੁੰਦੀ ਉਹਨੂੰ ਕਿੱਦਾਂ ਕੰਟਰੋਲ ਕਰਨਾ ਹੈ, ਜਿੱਦਾਂ ਸਕਿਨ ਵਾਈਟ ਹੋਣ ਲੱਗ ਪੈਂਦੀ ਇੱਕਦਮ। ਠੀਕ ਆ। ਤੇ ਦੂਸਰਾ ਸਵਾਲ ਮੇਰਾ ਹੈਗਾ ਆ, ਜਿੱਦਾਂ ਸਾਡੇ ਪਿਤਾ ਜੀ ਨੂੰ ਬਾਥਰੂਮ ਬਹੁਤ ਜ਼ਿਆਦਾ ਆਉਂਦਾ, ਉਹਨਾਂ ਨੇ ਉਹ ਗਦੂਤਾਂ ਖਨੀ ਕਹਿੰਦੇ ਹਨਾ ਇੰਡੀਆ, ਉਹਦੀ ਸਰਜਰੀ ਵੀ ਕਰਾਈ ਹੋਈ ਪਰ ਤਾਂ ਵੀ ਸਟੋਪ ਨਹੀਂ ਹੋਇਆ ਹੈਗਾ, ਉਹ ਕੋਈ ਪਲੀਜ਼ ਦੱਸ ਦੇਵੇ। ਤੇ ਤੀਸਰਾ, ਜਿੱਦਾਂ ਹੁਣ ਮੈਂ ਆਪਣਾ ਹੀ ਆ ਖੁਦ, ਜਿੱਦਾਂ ਮੇਰੀ ਜਿੱਦਾਂ 2010 ਵਿੱਚ ਬ੍ਰੈਸਟ ਕੈਂਸਰ ਦੀ ਸਰਜਰੀ ਹੋਈ ਸੀਗੀ, ਤੇ ਪਰ ਉਹ ਸਾਰਾ ਕੁਛ ਠੀਕ ਆ, ਪਰ ਢਿੱਡ ਦੀ ਜਿੱਦਾਂ ਸੋਜ ਬਹੁਤ ਪੈਂਦੀ ਜਦੋਂ ਕੁਛ ਖਾਣੇ ਪੀਣੇ ਆ। ਅੱਛਾ। ਤੇ ਇਹ ਪਲੀਜ਼ ਜੇ ਕੋਈ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸੇ। ਥੈਂਕ ਯੂ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਹੈਲਪ ਕਰਨ ਦਾ। ਥੈਂਕ ਯੂ ਜੀ, ਥੈਂਕ ਯੂ ਹਰਪਾਲ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਦੱਸਦੇ ਜੀ ਇਹਨਾਂ ਨੂੰ ਜੇ ਕੋਈ ਪਤਾ ਹੋਵੇ ਕਿ ਢਿੱਡ ਨੂੰ ਅਫਾਰਾ ਪੈ ਜਾਂਦਾ, ਢਿੱਡ ਦੇ ਵਿੱਚ ਪੇਨ ਹੁੰਦੀ ਆ। ਬਾਕੀ ਜਿਹਨਾਂ ਦੇ ਬਾਥਰੂਮ ਦੀ ਪ੍ਰੋਬਲਮ ਆ ਨਾ, ਉਹਨਾਂ ਦਾ ਬਲੈਡਰ ਕਮਜ਼ੋਰ ਹੁੰਦਾ, ਬਹੁਤੀ ਹੈਲਪ ਕਰਦਾ ਹੈਗਾ ਆ ਜੌਂ ਨੂੰ ਉਬਾਲ ਕੇ ਉਹਨਾਂ ਚਿਰ ਪਾਣੀ ਦਿਓ ਜਿੰਨਾ ਚਿਰ ਕੋਈ ਦੱਸਦਾ ਨਹੀਂ ਹੈਗਾ। ਬਾਕੀ ਪੁੱਛ ਲੈਂਦੇ ਹਾਂ ਜੀ। ਆਪਣੇ ਅਗਲੇ ਕਾਲ ਨੇ ਸਾਡੇ ਕਿਰਪਾਲ ਸਿੰਘ ਜੀ। ਸਤਿ ਸ੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਆਪਣੇ ਜੀ ਜਿਹੜੀ ਅੱਖਾਂ ਦੀ ਦਵਾਈ ਦੱਸੀ ਹੈ ਭੈਣ ਜੀ ਨੇ, ਉਹ ਜਿਹਦੀਆਂ ਅੱਖਾਂ ਬਣੀਆਂ ਉਹਦੇ 'ਚ ਵੀ ਪਾ ਸਕਦੇ ਆ ਫੜਕੜੀ? ਪੁੱਛ ਲੈਂਦੇ ਜੀ, ਪੁੱਛ ਲੈਂਦੇ, ਉਹਨੇ ਆਉਣਾ। ਠੀਕ ਹੈ, ਠੀਕ ਹੈ ਜੀ, ਠੀਕ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਨਜੀਤ ਕੌਰ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਭੈਣ ਜੀ, ਮੈਂ ਤਾਂ ਸਰਵਾਈਕਲ ਬਾਰੇ ਪੁੱਛਣਾ ਸੀਗਾ ਵੀ ਸਰੋਤੇ ਦੱਸਣ ਜਾਂ ਬਹਾਦਰ ਵੀਰ ਜੀ ਜ਼ਰੂਰ ਦੱਸਣ ਵੀ ਸਰਵਾਈਕਲ ਕੀ ਹੁੰਦਾ ਤੇ ਇਹਦਾ ਕੀ ਇਲਾਜ ਆ। ਠੀਕ ਹੈ ਜੀ। ਹਾਂਜੀ, ਕੀ ਇਹਦੀ ਐਕਸਰਸਾਈਜ਼ ਕਿਸ ਤਰ੍ਹਾਂ ਜਾਂ ਕੋਈ ਦਵਾਈ ਜ਼ਰੂਰ ਦੱਸਣ ਪਲੀਜ਼। ਠੀਕ ਹੈ ਜੀ, ਸੁਣਦੇ ਰਹੋ ਜੀ। ਬਲਜਿੰਦਰ ਬੈਂਸ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਪੁੱਛਣਾ ਸੀਗਾ, ਜਿੱਦਾਂ ਹੁਣ ਠੰਡ ਵੀ ਆ
ਫੇਰ ਵੀ ਪੈਰਾਂ ਚੋਂ ਸੇਕ ਬਹੁਤ ਨਿਕਲਦਾ ਆ, ਇਹਦੇ ਬਾਰੇ ਮੈਂ ਪੁੱਛਣਾ ਸੀਗਾ। ਤਾਂ ਇੱਕ ਮੈਨੂੰ ਵੀ ਜਦੋਂ ਚੀਜ਼ ਕੋ ਖਾ ਲੈਂਦੀ ਆ, ਜਦੋਂ ਭਾਰਾ ਭਾਰਾ ਜਿਹਾ ਦਿਲ ਹੋਇਆ ਰਹਿੰਦਾ ਕਿੰਨੇ ਚਿਰਾਂ ਬਾਅਦ, ਫਿਰ ਠੀਕ ਹੁੰਦਾ, ਫਿਰ ਪਚਣ ਲੱਗਦੀ ਚੀਜ਼ ਫਿਰ। ਅੱਛਾ। ਤਾਂ ਇੱਕ ਮੈਂ ਕਿਸੇ ਲਈ ਇੰਡੀਆ ਲਈ ਪੁੱਛਣਾ ਸੀਗਾ ਵੀ ਉਹਦੇ ਅਲਸਰ ਆ ਥੋੜਾ, ਉਹਦਾ ਇਲਾਜ ਪੁੱਛਣਾ ਸੀ ਵੀ ਕੀ ਕਰਨਾ ਚਾਹੀਦਾ ਆ। ਖਾ ਖੂ ਨਹੀਂ ਹੁੰਦਾ ਕੁਛ ਉਹਦੇ ਕੋਲ, ਮੁੰਡਾ ਆ ਕੋਈ ਹਲਕਾ ਜਿਹਾ। ਠੀਕ ਹੈ। ਹਾਂ, ਇਹਦੇ ਬਾਰੇ ਦੱਸਿਓ ਤੁਸੀਂ। ਠੀਕ ਹੈ, ਪੁੱਛਦੇ ਜੀ। ਅਲਸਰ ਤੋਂ ਕੀ ਹੋਵੇ? ਹਾਂਜੀ, ਅਲਸਰ ਤੋਂ ਕੀ ਕਰਨਾ ਚਾਹੀਦਾ ਹੈ, ਉਹਦਾ ਕੀ ਕੀ ਇਲਾਜ ਹੋਣਾ ਚਾਹੀਦਾ, ਦੇਸੀ ਨੁਕਤਾ ਹੋਵੇ ਕੋਈ ਤਾਂ ਫਿਰ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਬਲਜਿੰਦਰ ਜੀ। ਅਗਲੇ ਨੇ ਰਣਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੈਂ ਆਪਣੇ ਹਸਬੈਂਡ ਬਾਰੇ ਪੁੱਛਣਾ ਸੀ, ਜਿੱਦਾਂ ਨਾ ਉਹਨਾਂ ਦੇ ਹੱਥ ਇਕੱਠੇ ਹੋਣ ਲੱਗ ਜਾਂਦੇ ਨੇ। ਹੱਥ ਇਕੱਠੇ ਕਿੱਦਾਂ? ਜਿੱਦਾਂ ਮੁੱਠੇ ਮੀਟ ਹੋ ਜਾਂਦੀ ਆ? ਨਹੀਂ, ਜਿੱਦਾਂ ਭੈਣ ਜੀ ਜਿਵੇਂ ਹੁਣ ਸ਼ਾਮ ਨੂੰ ਪੱਗ ਬੰਨ੍ਹੀ ਆ ਜਾਂ ਕੋਈ ਹੋਰ ਨੂੰ ਕੰਮ ਕੀਤਾ, ਫਿਰ ਜਿਵੇਂ ਅੰਗੂਠੇ ਦੇ ਆਪੋਜਿਟ ਉਂਗਲੀਆਂ ਜਿਵੇਂ ਪਿੱਛੇ ਨੂੰ ਜਾਣ ਲੱਗ ਜਾਂਦੀਆਂ, ਜਿੱਦਾਂ ਇਕੱਠੀਆਂ ਹੋ ਜਾਂਦੇ, ਫਿਰ ਏਦਾਂ ਇੰਨੇ ਔਖੇ ਹੁੰਦੇ ਨੇ ਬਹੁਤ ਜ਼ਿਆਦਾ। ਇਹ ਕੀ ਗੱਲ ਹੈ? ਪਤਾ ਨਹੀਂ ਭੈਣ ਜੀ, ਉਹਨਾਂ ਤੇ ਨਾ ਜਿੱਦਾਂ ਬੋਡੀ 'ਚ 1.5 ਮਹੀਨਾ ਪਹਿਲਾਂ ਉਦਾਂ ਹੀ ਇੱਕਦਮ ਜਿਵੇਂ ਬੋਡੀ ਦਰਦਾਂ ਹੋਣ ਲੱਗ ਗਈ ਸੀ, ਮੋਢਿਆਂ ਤੇ ਜਿਵੇਂ ਕੂਹਣੀਆਂ ਤੱਕ, ਤੇ ਆਪਣੇ ਪਿੱਛੋਂ ਜਿੱਥੋਂ ਜਿਹੜੀ ਜਗ੍ਹਾ ਤੋਂ ਆਪਾਂ ਬਹਿਨੇ ਇੱਥੋਂ ਦਰਦ ਹੋ ਕੇ ਗੋਡਿਆਂ ਤੱਕ ਜਾਂਦਾ ਸੀਗਾ, ਹਨਾ। ਅੱਛਾ। ਹਾਂਜੀ, ਬਹੁਤ ਔਖੇ ਰਹੇ ਨੇ, 1.5 ਮਹੀਨਾ ਘਰੇ ਰਹੇ ਨੇ, ਕੰਮ ਤੇ ਨਹੀਂ ਗਏ ਹੈਗੇ। ਤਾਂ ਫਿਰ ਟੈਸਟ ਵਗੈਰਾ ਸਾਰੇ ਕਰਾਏ, ਉਹ ਕਿਸੇ ਨੇ ਗਠੀਆ ਦੱਸਿਆ, ਕਿਸੇ ਨੇ ਮਸਲ ਪੇਨ ਦੱਸਿਆ। ਜਿੱਦਾਂ ਮਸਲ ਪੇਨ ਦੇ ਟੀਕੇ ਲਾਏ, ਚਲੋ ਉਹ ਜਿਹੜਾ ਦਰਦ ਸੀਗਾ ਉਹ ਠੀਕ ਹੋ ਗਿਆ ਫਿਰ ਉਹਦੇ ਨਾਲ। ਅੱਛਾ। ਹਾਂਜੀ, ਫਿਰ ਗਠੀਆ ਵਾਲੇ ਨੇ ਵੀ ਆਪਣੀ ਦਵਾਈ ਦਿੱਤੀ ਹੋਈ ਆ, ਮੈਥੋਟ੍ਰੈਕਸ ਦਿੱਤੀ ਹੋਈ ਆ, ਇੱਕ ਪੈਡਨਸੋਲ ਦਿੱਤੀ ਹੋਈ ਆ, ਤੇ ਉਹ ਵੀ ਖਾਂਦੇ ਨੇ। ਪਰ ਉਹ ਹੱਥ ਭੈਣ ਜੀ ਏਦਾਂ ਇਕੱਠੇ ਹੋ ਜਾਂਦੇ ਨੇ, ਫਿਰ ਨਾ ਫੜ ਫੜ ਕੇ ਖਿੱਚੀ ਦੀਆਂ ਨੇ, ਉਂਗਲੀਆਂ ਸਿੱਧੀਆਂ ਕਰੀ ਦੀਆਂ ਨੇ, ਜਿਵੇਂ ਬੂਠੇ ਦੇ ਆਪੋਜਿਟ ਢਿੱਡ ਬਾਹਰ ਨੂੰ ਹੱਥ ਜਾਂਦਾ, ਜਿਵੇਂ ਇਕੱਠੇ ਜੁੜ ਜਾਂਦੀਆਂ ਨੇ ਜਾਂ ਅੰਦਰ ਨੂੰ ਆਉਂਦੇ ਨੇ ਫਿਰ ਹੱਥ, ਹਨਾ। ਠੀਕ ਹੈ ਜੀ। ਹਾਂਜੀ, ਵੀ ਕਿਸੇ ਭੈਣ ਭਾਈ ਨੂੰ ਭੈਣ ਜੀ ਪਤਾ ਹੋਵੇ, ਹਨਾ, ਜ਼ਰੂਰ ਪੁੱਛ ਲਓ। ਹਾਂਜੀ ਹਾਂਜੀ, ਓਕੇ ਭੈਣ ਜੀ, ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ। ਥੈਂਕ ਯੂ। ਹਾਂ, ਇਹ ਇੱਕ ਨਵੀਂ ਚੀਜ਼ ਹੈ ਜੀ। ਨਿਰਮਲਾ ਦੇਵੀ। ਹਾਂਜੀ, ਮੈਂ ਬੋਲ ਰਹੀ ਹਾਂ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਫਸਟ ਟਾਈਮ ਜੀ ਕੀਤਾ ਆ। ਮੈਂ ਕਿਹਾ ਬੜੇ ਅੱਛੇ ਨੁਸਖੇ ਦੱਸਦੇ, ਮੈਂ ਲਾਈਕ ਕਰਦੀ ਹਾਂ। ਮੈਨੂੰ ਨਾ ਕੱਲ ਪਰਸੋਂ ਦਾ ਜ਼ੁਕਾਮ ਜਿਹਾ ਸੀਗਾ, ਗਲੇ 'ਚ ਖਰਾਸ਼। ਕੋਈ ਡਾਕਟਰ ਦੇ ਕੱਲ ਐਮਰਜੈਂਸੀ ਗਈ, ਬ੍ਰੌਂਕਾਈਟਿਸ, ਨਿਮੋਨੀਆ ਤਾਂ ਨਹੀਂ ਨਿਕਲਿਆ। ਮੇਰੇ ਹਸਬੈਂਡ ਨੂੰ ਨਿਮੋਨੀਆ ਨਿਕਲਿਆ ਐਕਸਰੇ 'ਚ, ਮੇਰਾ ਐਕਸਰੇ ਕਲੀਅਰ। ਨਾਲੇ ਮੇਰੀ ਸਰਜਰੀ ਹੋਈ ਹੈ 15 ਜੁਲਾਈ ਨੂੰ, ਓਪਨ ਹਾਰਟ ਸਰਜਰੀ। ਤੇ ਬਹੁਤ ਗਰਮ ਚੀਜ਼ਾਂ ਵੀ ਨਹੀਂ ਲੈ ਸਕਦੀ, ਇਸੇ ਕਰਕੇ ਡਰ ਲੱਗਦਾ। ਬਲੱਡ ਪ੍ਰੈਸ਼ਰ ਹਾਈ ਰਿਹਾ ਪਿੱਛੇ ਬਹੁਤ, ਹੁਣ ਥੋੜਾ ਜਿਹਾ ਨੋਰਮਲ ਹੋਇਆ। ਮੈਂ ਕੀ ਦਵਾਂ, ਰਾਤ ਤਾਂ ਮੈਂ ਬਿਲਕੁਲ ਨਹੀਂ ਸੁੱਤੀ, ਖੰਘ ਖੰਘ ਕੇ ਬਲਗਮ ਇੰਨੀ ਨਿਕਲੀ। ਅੱਜ ਥੋੜੀ ਉਹ ਇਨਹੇਲਰ ਦਿੱਤਾ ਸੀ ਲੈਣ ਨੂੰ 6 ਘੰਟੇ ਬਾਅਦ, ਉਹਦੇ ਨਾਲ ਥੋੜਾ ਜਿਹਾ ਫਰਕ ਆ, ਪਰ ਭੁੱਖ ਬਿਲਕੁਲ ਨਹੀਂ। ਪਾਣੀ ਵੀ ਕੌੜਾ ਲੱਗਦਾ। ਉਹ ਕਹਿੰਦੇ 8 ਗਲਾਸ ਪਾਣੀ ਪੀਓ, ਮੈਂ ਤਾਂ ਥੋੜਾ ਥੋੜਾ ਪੀ ਰਹੀ ਹਾਂ। ਉਹਦੇ ਲਈ ਮੈਂ ਕੀ ਕਰ ਸਕਦੀ ਹਾਂ? ਠੀਕ ਹੈ, ਪੁੱਛ ਲੈਂਦੇ ਆਪਾਂ। ਅੱਛਾ ਜੀ, ਥੈਂਕ ਯੂ ਤੁਹਾਡਾ ਬਹੁਤ। ਥੈਂਕ ਯੂ ਨਿਰਮਲਾ ਦੇਵੀ ਜੀ। ਪਾਣੀ ਵੀ ਜਿਹੜਾ ਤੁਸੀਂ ਪੀਂਦੇ ਆ ਨਾ ਠੰਡ ਵਾਲੇ ਮੌਕੇ 'ਚ, ਵੈਸੇ ਤਾਂ ਸਦਾ ਹੀ ਥੋੜ੍ਹਾ ਜਿਹਾ ਵਾਰਮ ਪੀਵੋ ਤੁਸੀਂ, ਥੋੜ੍ਹਾ ਜਿਹਾ ਗਰਮ, ਚਾਹ ਵਾਂਗ ਨਹੀਂ, ਚਾਹ ਜ਼ਿਆਦਾ ਗਰਮ ਹੁੰਦੀ ਆ, ਉਹ ਤੋਂ ਘੱਟ। ਕੋਈ ਨਹੀਂ, ਹੌਲੀ ਹੌਲੀ ਪੀ ਲਓ, ਬੈਠ ਕੇ ਪੀਆ ਕਰੋ ਪਾਣੀ। ਅਤੇ ਉਹਨੂੰ ਗਰਮ ਪਾਣੀ ਨੂੰ ਜ਼ਰੂਰ ਪੀਵੋ, ਉਹਦੇ ਵਿੱਚ ਤੁਸੀਂ ਕੁਛ ਪਾ ਵੀ ਸਕਦੇ ਜੇ ਪਾਉਣਾ ਚਾਹੋਗੇ। ਗੁਰਮੇਜ ਕੌਰ। ਹਾਂਜੀ ਬਲਵਿੰਦਰ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂਜੀ, ਪ੍ਰੋਗਰਾਮ ਬਹੁਤ ਸੋਹਣੇ ਤੇ ਸੋਹਣੇ ਵਧੀਆ ਚੱਲਦੇ ਆ। ਹਾਂਜੀ, ਮੈਂ ਦੱਸਣਾ ਸੀ, ਇੱਕ ਭੈਣ ਕਹਿੰਦੀ ਸੀ ਨਾ ਮੇਰਾ ਸਿਰ ਬਹੁਤ ਦੁਖਦਾ, ਉਹ ਤਾਂ ਜੁੱਟ ਬਣਾ ਕੇ ਹੀ ਖਾਣ। ਠੀਕ ਆ। ਹਾਂਜੀ ਹਾਂਜੀ, ਨਾ ਸਿਰ ਏਦਾਂ ਕਈਆਂ ਦੇ ਜੀ ਦੁਖਦੇ ਆ, ਕਿਸੇ ਦੇ ਵੀ ਲਾ ਲਓ ਤੁਸੀਂ, ਉਹ ਜੁੱਟ ਬਣਾ ਕੇ ਖਾਂਦੀਆਂ ਸਿਰ ਤਾਂ ਇਹ ਫਿਰ ਠੀਕ ਹੋ ਜਾਂਦਾ। ਕੋਈ ਨਹੀਂ, ਤੁਸੀਂ ਫਰਾਈਡੇ ਦੱਸ ਦਿਓ ਕਿਵੇਂ ਬਣਾਉਣਾ ਹੈ। ਅੱਛਾ ਜੀ, ਠੀਕ ਹੈ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹਾਂ ਪੁੱਤੀਆਂ, ਕਈ ਵਾਰੀ ਖਾਣ ਪੀਣ ਦੀਆਂ ਚੀਜ਼ਾਂ ਦੀ ਗੱਲ ਅਸੀਂ ਸ਼ੁੱਕਰਵਾਰ ਨੂੰ ਕਰਦੇ ਹਾਂ 4 ਤੋਂ 5:30। ਉਹਦੇ ਵਿੱਚ ਵੀ ਕਈ ਵਾਰ ਚੀਜ਼ਾਂ ਦੱਸੀਆਂ ਜਾਂਦੀਆਂ ਤੁਹਾਨੂੰ ਖਾਣ ਲਈ ਵੀ, ਜਿਹੜੀਆਂ ਬਹੁਤ ਵਧੀਆ। ਕਮਲੇਸ਼। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਕ ਤਾਂ ਤੁਹਾਨੂੰ ਇਹ ਦੱਸਣਾ ਸੀ, ਹੁਣੇ ਕਿਸੇ ਨੇ ਕੁਐਸਚਨ ਕੀਤਾ ਸੀ ਫਲਵੈਰੀ ਨੂੰ, ਹਨਾ, ਜਿੱਦਾਂ ਸਟਾਰਟਿੰਗ ਵਿੱਚ ਕਿੱਦਾਂ ਰੋਕਿਆ ਜਾ ਸਕਦਾ। ਹਾਂਜੀ ਹਾਂਜੀ। ਉਹ ਜਿੱਦਾਂ ਹਲਦੀ ਦੇ ਵਿੱਚ ਨਾ ਥੋੜਾ ਜਿਹਾ ਸਰੋਂ ਦਾ ਤੇਲ ਪਾ ਲਓ। ਹਾਂਜੀ। ਤੇ ਉਹਨੂੰ ਮਿਕਸ ਕਰਕੇ, ਉਹ ਜਿਹੜੀ ਜਗ੍ਹਾ ਤੇ ਵਾਈਟ ਜਿਹਾ ਹੋਇਆ ਹੈ ਨਾ, ਜਾਂ ਪਹਿਲਾਂ ਵਾਈਟ ਜਿਹਾ ਦਾ ਚਟਾਕ ਜਿਹਾ ਪੈਣੇ ਸ਼ੁਰੂ ਹੁੰਦੇ, ਉੱਥੇ ਲਾਉਣਾ ਤੁਸੀਂ ਸ਼ੁਰੂ ਕਰ ਦਿਓ। 15-20 ਦਿਨਾਂ ਦੇ ਵਿੱਚ ਹੋ ਜਾਂਦਾ ਸਹੀ। ਠੀਕ ਹੈ। ਹਾਂਜੀ, ਇੱਕ ਮੈਂ ਤੁਹਾਨੂੰ ਪੁੱਛਣਾ ਸੀ, ਤੁਸੀਂ CQ10 ਕੈਪਸੂਲ ਦਾ ਨੇਮ ਦੱਸਿਆ ਸੀ, ਜਿਹੜਾ ਹੈਡੇਕ ਦਾ। ਹਾਂਜੀ, ਇਹ ਆਪਣੇ ਕਿਸੇ ਵੀ ਸਟੋਰ ਤੋਂ ਮਿਲ ਜਾਂਦੀ, ਪੰਜਾਬੀ ਸਟੋਰ ਤੋਂ? ਨਹੀਂ, ਪੰਜਾਬੀ ਤੋਂ ਤਾਂ ਨਹੀਂ ਆ, ਤੁਸੀਂ ਕੋਸਟਕੋ ਵਗੈਰਾ ਇੱਦਾਂ ਦੇ ਸੋਹਣੇ ਜਿਹੇ ਵਾਲਮਾਰਟ 'ਚ ਹੋਣਗੇ।
ਅੱਛਾ ਜੀ। ਇੱਕ ਇਹ ਦੱਸਿਓ ਜਿਹੜਾ 9 ਚੀਜ਼ਾਂ ਦਾ ਤੁਸੀਂ ਕਹਿੰਦੇ ਪਹਿਲਾਂ ਕੋਈ ਕਹਿ ਕੇ ਗਿਆ ਨਾ ਤੇਲ ਬਣਾਉਂਦੇ ਆ ਗੋਡਿਆਂ ਦੇ ਦਰਦ ਤੋਂ, ਉਹ ਜੇ ਕਿਸੇ ਨੂੰ ਯਾਦ ਹੋਵੇ ਤਾਂ ਰਿਪੀਟ ਕਰ ਦੇਣ। ਠੀਕ ਹੈ ਜੀ। ਹਾਂਜੀ ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਿਸ਼ਪਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ 2 ਅੱਖਰ ਤਾਂ ਲਿਖ ਲਿਆ ਹਾਸੀ CQ10 ਉਹ ਕੈਪਸੂਲਾਂ ਦਾ ਨਾਂ ਹਾਂਜੀ CO ਕੁਈਨ ਵਾਲਾ ਕਿਉ ਕਿਉ ਹਾਂਜੀ ਹਾਂਜੀ 10 ਬਾਕੀ ਕੋਸ਼ਿਸ਼ ਕਰਿਆ ਕਰੋ ਸਾਰੇ ਜਾਣੇ ਵੀ ਉਹਨਾਂ ਨੂੰ ਦੁਬਾਰਾ ਤੁਸੀਂ ਸੁਣ ਸਕੋ, ਦੁਬਾਰਾ ਸੁਣ ਕੇ ਵੀ ਲਿਖ ਸਕਦੇ ਹੈ। ਅਗਲੇ ਕਾਲਰ ਨੇ ਸਾਡੇ ਪਰਮਜੀਤ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਅਫਸਰ ਦੀ ਮੈਂ ਦਵਾਈ ਦੱਸੀ 3-4 ਵੀਕ ਪਹਿਲਾਂ। ਹਾਂਜੀ ਹਾਂਜੀ। ਉਹਨਾਂ ਨੇ ਸੁਣਿਆ ਨਹੀਂ, ਪਤਾ ਨਹੀਂ ਰੱਬ ਜਾਣੇ ਕੀ ਆ। ਅਸੀਂ ਉਸ ਲਈ ਪੁੱਛਦੇ ਜਦੋਂ ਸਾਨੂੰ ਲੋੜ ਹੁੰਦੀ ਹੈ, ਅੱਗੋਂ ਪਿੱਛੋਂ ਤਾਂ ਅਸੀਂ ਲਿਖਦੇ ਹੀ ਨਹੀਂ। ਚਲੋ ਕੋਈ ਗੱਲ। ਅੱਛਾ, ਤੇ 2 ਚੀਜ਼ਾਂ ਲੈਣੀਆਂ, ਇੱਕ ਲੈਣੀ ਹੈਗੀ ਫਟਕੜੀ ਹਾਂਜੀ ਤੇ ਦੂਜਾ ਲੈਣਾ ਹੈਗਾ ਬੇਰ ਪੱਥਰ। ਬੇਰ ਪੱਥਰ ਜਰਾਦ ਵੀ ਕਹਿ ਦਿੰਦੇ ਆ ਤੇ ਬੇਰ ਪੱਥਰ ਵੀ ਕਹਿ ਦਿੰਦੇ ਆ। ਦੋਨਾਂ ਨੂੰ ਇੱਕੋ ਮਾਤਰਾ ਵਿੱਚ ਲੈ ਕੇ ਚੰਗੀ ਤਰ੍ਹਾਂ ਦਾ ਪਾਊਡਰ ਬਣਾ ਕੇ ਮਿਕਸ ਕਰ ਲੈਣਾ ਤੇ 1-1 ਗ੍ਰਾਮ ਵਾਲੇ ਕੈਪਸੂਲ ਭਰ ਲੈਣੇ ਆ। ਹਾਂਜੀ। ਤੇ ਸਵੇਰੇ ਉਹ ਜਾਣੀ ਕਿ ਨਿਰਣੇ ਕਾਲਜੀ ਲੈ ਲੈਣਾ, ਗਰਮ ਦੁੱਧ ਦੇ ਨਾਲ, ਜਾਣੀ ਕਿ ਕੋਸੇ ਦੁੱਧ ਦੇ ਨਾਲ ਲੈਣੇ ਆ। ਠੀਕ ਹੈ। ਤੇ ਸ਼ਾਮ ਨੂੰ ਸੌਣ ਤੋਂ ਪਹਿਲਾਂ ਲੈ ਲੈਣਾ। ਠੀਕ, ਇੰਨੀ ਗੱਲ ਆ ਜੀ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ ਭਾਈ। ਉੱਦਾਂ ਵੀ ਤੁਸੀਂ ਲਿਖਦੇ ਲੁਖਦੇ ਰਿਹਾ ਕਰੋ, ਕਿਉਂਕਿ ਹੋਰ ਵੀ ਕਿਸੇ ਦੇ ਕੰਮ ਆ ਸਕਦੀਆਂ ਚੀਜ਼ਾਂ। ਨਿਰਮਲ ਸਮਰਾ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇੱਕ ਭੈਣ ਨੇ ਫੋਨ ਕੀਤਾ ਸੀਗਾ ਕਿ ਉਹਨਾਂ ਦੇ ਹਸਬੈਂਡ ਦੀ ਉਂਗਲੀਆਂ ਜਿਹੜੀਆਂ ਹੱਥਾਂ 'ਚ ਏਦਾਂ ਇਕੱਠੀਆਂ ਹੋ ਜਾਂਦੀਆਂ ਹਾਂਜੀ ਆਪਣੇ ਆਪ ਹੀ, ਜਿੱਦਾਂ ਖੁੱਲਦੀਆਂ ਨੇ। ਸਾਡੇ ਡੈਡੀ ਦੀ ਏਦਾਂ ਹੋ ਗਈਆਂ ਸੀਗੀਆਂ ਜੀ। ਅੱਛਾ ਜੀ। ਅਸੀਂ ਉੱਥੇ ਹਸਪਤਾਲ ਲੈ ਗਏ, ਓਕਲੈਂਡ ਜਿਹੜਾ ਹੈਗਾ ਕੌਂਡੀ ਦਾ ਹਸਪੀਟਲ ਆ, ਉਹ ਸਪੈਸ਼ਲਿਸਟ ਡਾਕਟਰ ਨੂੰ ਦਿਖਾ ਲਿਆ। ਉਹਨੇ ਸਰਜਰੀ ਕੀਤੀ ਸੀਗੀ। ਕਹਿੰਦੇ ਸਰਜਰੀ ਕਰਨੀ ਪੈਣੀ ਆ, ਪਰ ਐਂ ਠੀਕ ਹੋ ਗਈਆਂ ਬਸ, ਮੁੜ ਕੇ ਕਦੀ ਪ੍ਰੋਬਲਮ ਨਹੀਂ ਆਈ ਜੀ। ਠੀਕ। ਆਪਣੇ ਉਹ ਉਂਗਲੀਆਂ ਦੇ ਡਾਕਟਰ ਨਾਲ ਗੱਲ, ਗਾਂਧੀ ਹੱਡੀਆਂ ਦੇ ਡਾਕਟਰ ਨਾਲ। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ। ਬਿਲਕੁਲ ਜ਼ਰੂਰ ਕੰਸਲਟ ਤੇ ਕਰਦੇ ਹੋਣੇ। ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਜਿਨ੍ਹਾਂ ਨੇ ਦਰਦਾਂ ਬਾਰੇ ਦੱਸਣਾ ਸੀ, ਜਿਨ੍ਹਾਂ ਨੇ ਜਾਂ ਮੋਢਾ ਫਰੀਜ ਹੋਇਆ ਜਾਂ ਜਿਨ੍ਹਾਂ ਦੀਆਂ ਉਂਗਲੀਆਂ ਵੀ ਇਕੱਠੀਆਂ ਹੁੰਦੀਆਂ, ਤੇ ਉਹ 100 ਗ੍ਰਾਮ ਲੈ ਲੈਣ ਈਸਵਗੋਲ ਸਾਬਤਾ ਲੈਣਾ। ਅੱਛਾ। ਤੇ ਹਾਂਜੀ, ਤੇ ਸਾਡੇ ਤੇ ਇੱਥੇ ਨਿਊਯਾਰਕ ਤੋਂ ਮਿਲ ਜਾਂਦਾ, ਸਾਰੇ ਮਿਲਦਾ, ਇੱਧਰ ਵੀ ਹੈਗਾ। ਹਾਂਜੀ, ਤੇ 100 ਗ੍ਰਾਮ ਸਾਬਤਾ ਈਸਵਗੋਲ, 100 ਗ੍ਰਾਮ ਅਲਸੀ, ਤੇ 100 ਗ੍ਰਾਮ ਹੀ ਉਹ ਦੂਸਰਾ ਲੈਣੀ ਹੈਗੀ ਆ। ਹਾਂਜੀ, 100 ਗ੍ਰਾਮ ਅਲਸੀ, 100 ਗ੍ਰਾਮ ਤੈਲ ਤੇ 100 ਗ੍ਰਾਮ ਈਸਵਗੋਲ। ਤੇ ਇਹਦੇ 'ਚ 100 ਗ੍ਰਾਮ ਹੀ ਪਾਉਣਾ ਖੋਪੇ ਦਾ ਜਿਹੜਾ ਹੈਗਾ ਬਰਾਦਾ, ਤੇ 300 ਗ੍ਰਾਮ ਆਟਾ ਪਾ ਲੈਣ, ਤੇ ਇਹਦੀ ਪਨੀਰੀ ਬਣਾ ਲੈਣੀ ਹੈ ਜਾਣੀ ਦੀ। ਤੇ ਇਹਦੇ 'ਚ ਉਹਨੇ 300 ਗ੍ਰਾਮ ਸ਼ੱਕਰ ਪਾ ਲੈਣ, ਹੋਰ ਚੀਜ਼ ਚੀਨੀ ਨਾ ਪਾਉਣ ਜਾਂਦੀ, ਸ਼ੱਕਰ ਪਾ ਲੈਣ। ਤੇ ਉਹਦੀ ਇਹ ਦੇਸੀ ਘਿਓ 'ਚ ਆਟੇ ਨੂੰ ਥੋੜਾ ਜਿਹਾ ਉਹ ਕਰਕੇ ਇੰਨਾ ਜਾਣੀ 200 ਗ੍ਰਾਮ ਦੇਸੀ ਘਿਓ ਪਾ ਲੈਣ, ਉਹਦੇ 'ਚ ਆਟਾ ਨੂੰ ਕਰਕੇ ਤੇ ਇਹ ਸਾਰੇ ਪਹਿਲਾਂ ਇਹਨਾਂ ਨੂੰ ਰੋਸਟ ਕਰ ਲੈਣਾ। ਰੋਸਟ ਕਰਕੇ ਇਹਨਾਂ ਨੂੰ ਗ੍ਰਾਈਂਡ ਕਰਕੇ ਤੇ ਇਹਨਾਂ ਨੂੰ ਵਿੱਚ ਉਹਦੇ ਆਟੇ ਦੇ ਪਾ ਲੈਣਾ, ਤੇ ਉਹਦੇ ਵਿੱਚ ਸ਼ੱਕਰ ਪਾ ਕੇ ਉਹਦੀ ਪਨੀਰ ਬਣਾ ਕੇ ਖਾਣ। ਤੇ ਬਾਕੀ ਜਿਹੜਾ ਹੈਗਾ ਅਰਜਨ ਦੀ ਛਾਲ, ਅਰਜਨ ਦੀ ਛਾਲ 2 ਜਿਨ੍ਹਾਂ ਦਾ, ਚਾਹੇ ਕਿਸੇ ਦਾ ਮੋਢਾ ਫਰੀਜ ਹੋਇਆ, ਚਾਹੇ ਕਿਸੇ ਦੇ ਜੋੜਾਂ ਦਾ ਦਰਦ ਆ, 2-3 ਗ੍ਰਾਮ ਦੁੱਧ ਨਾਲ ਲੈਣਾ। ਤੇ ਹਾਂਜੀ, ਰੋਜ਼। ਤੇ ਜਿਨ੍ਹਾਂ ਦੇ ਧੜਕਣ ਵੱਧਦੀ ਆ, ਉਹਨਾਂ ਨੇ ਅਰਜਨ ਦੀ ਛਾਲ ਟਮਾਟਰ ਦੇ ਰਸ ਦੇ ਨਾਲ, 1 ਗਲਾਸ ਟਮਾਟਰ ਦਾ ਰਸ, ਤੇ ਉਹਦੇ 'ਚ 1 ਚਮਚਾ ਐਨ ਬਰੀਕ ਪਾਊਡਰ ਛਾਣਿਆ ਹੋਇਆ ਉਹਦੇ 'ਚ ਪਾ ਲਓ ਟਮਾਟਰ ਦੇ ਰਸ 'ਚ। ਉਹ ਉਹਨਾਂ ਨੇ ਪਾ ਕੇ ਲੈਣਾ। ਇਹਦੇ ਨਾਲ ਉਹਨਾਂ ਦਾ BP ਵੀ ਸਹੀ ਰਹੂਗਾ। ਸ਼ੂਗਰ ਵਾਲੇ ਵੀ ਲੈ ਸਕਦੇ, ਸ਼ੂਗਰ ਨੂੰ ਵੀ ਕੋਈ ਗੱਲ ਨਹੀਂ। ਕੋਲੈਸਟਰੋਲ ਵੀ ਠੀਕ ਹੋ ਜਾਊਗਾ ਇਹਦੇ ਨਾਲ, ਜਿਨ੍ਹਾਂ ਦਾ ਕੋਲੈਸਟਰੋਲ ਵੱਧਦਾ, ਟਰਾਈਗਲਾਈਸਰੀਡ ਆ, ਜੋ ਵੀ ਹੈਗਾ ਇਹਦੇ ਨਾਲ ਉਹ ਠੀਕ ਹੋ ਜਾਂਦਾ। ਤੇ ਨਾਲੇ ਇਹ ਕੋਈ ਮਾੜੀ ਚੀਜ਼ ਤਾਂ ਹੈ ਨਹੀਂ ਗੀ, ਅਰਜਨ ਛਾਲ ਜਾਂ ਉਹ ਦੂਸਰੀ ਟਮਾਟਰ ਦਾ ਰਸ। ਤੇ ਬਾਕੀ ਜਿਨ੍ਹਾਂ ਦੀ ਉਹ ਸਕਿਨ ਦੀ ਪ੍ਰੋਬਲਮ ਸੀਗੀ, ਉਹ ਪੈਰਾਂ ਤੋਂ ਕਹਿੰਦੇ ਸੀ ਮਾਸ ਲੱਥ ਗਿਆ, ਟਰਾਈ ਕਰਕੇ ਦੇਖ ਲੈਣਾ। ਅੱਗੇ ਦੱਸਿਆ ਸੀ ਤੇ ਪੰਜਾਬੀ ਰੇਡੀਓ ਤੇ ਹੀ, ਗੇਂਦੇ ਦੇ ਫੁੱਲ ਤੇ ਕੁਆਰ ਦੀ ਜੈਲ ਬਰਾਬਰ ਬਰਾਬਰ ਲੈ ਕੇ ਉਹਨੂੰ ਨਾਰੀਅਲ ਦੇ ਤੇਲ ਦੇ ਵਿੱਚ ਉਹ ਥੋੜਾ ਬਰਾਬਰ ਦਾ ਹੀ ਨਾਰੀਅਲ ਦਾ ਤੇਲ ਲੈ ਲੈਣਾ,
ਉਹਦੇ 'ਚ ਉਹਨੂੰ ਰੋਸਟ ਕਰ ਲੈਣਾ ਜਾਣ ਦੀ, ਤੇ ਉਹਦੀ ਜੈਲ ਜੀ ਬਣਾ ਲੈਣਾ, ਤੇ ਉਹ ਉਹਦੇ ਲਾ ਕੇ ਦੇਖ ਸਕਦੇ ਆ। ਬਾਕੀ ਐਲੋਵੇਰਾ ਜੈਲ ਨਾਲ ਤਾਂ ਕਾਫੀ ਠੀਕ ਹੋ ਜਾਂਦੀਆਂ ਪ੍ਰੋਬਲਮਾਂ। ਜੇ ਇਹ ਨਹੀਂ ਕਰਨਾ, ਸਰੋਂ ਦੇ ਤੇਲ 'ਚ ਨਿੰਮ ਦੇ ਪੱਤੇ ਤੇ ਕੁਆਰ ਉਹ ਸਾੜ ਕੇ ਤੇ ਉਹ ਵੀ ਲਾ ਸਕਦੇ ਆ ਉਹਦੇ ਤੇ। ਕੁਆਰ ਮਤਲਬ ਕੱਟ ਲੈਣ ਛੋਟਾ ਛੋਟਾ। ਤੇ ਆ ਜਿਹੜੇ ਡਰਿੰਕ ਵਗੈਰਾ ਹੈ ਜਿੰਨਾ ਲੋਕ ਕਰਦੇ ਆ, ਜੇ ਉਹ ਆਪ ਸਿੱਧਾ ਨਹੀਂ ਲੈਣਾ ਚਾਹੁੰਦੇ ਕੋਈ ਚੀਜ਼ ਘਰ 'ਚ, ਹੁਣ ਆਪਾਂ ਖਾਣਾ ਤਾਂ ਬਣਾਉਂਦੇ ਹੀ ਆ, ਸਭ ਤੋਂ ਜ਼ਿਆਦਾ ਪਾਰਸਲੀ ਜਿਹੜੇ ਪੱਤੇ ਆ ਨਾ ਉਹ ਯੂਜ਼ ਕਰਨ। ਉਹ ਪਾਰਸਲੀ ਤੇ ਦਾਲਚੀਨੀ ਜਿੰਨੀ ਕੁ ਮਤਲਬ ਉਹ ਕਰਨੀ ਚਾਹੁੰਦੇ ਆ ਉਹ ਵੀ ਥੋੜ੍ਹੀ ਮਾਤਰਾ 'ਚ ਦਾਲਚੀਨੀ ਤੇ ਪਾਰਸਲੀ ਯੂਜ਼ ਕਰਨ, ਚਾਹੇ ਸੈਲਡ 'ਚ ਕਰਨ, ਚਾਹੇ ਸਬਜ਼ੀਆਂ ਬਣਾਉਂਦੇ ਆ ਉਹਦੇ 'ਚ ਕਰਨ, ਜੋ ਵੀ ਕੋਈ ਚੀਜ਼ ਸੂਪ ਬਣਾਉਂਦੇ ਆ ਉਹਦੇ 'ਚ ਵੀ ਪਾਰਸਲੀ ਜ਼ਿਆਦਾ ਯੂਜ਼ ਕਰਨ। ਕਿਉਂਕਿ ਜਿਹੜੀ ਪਾਰਸਲੀ ਆ ਜਾਂ ਜਮੈਣ ਆ, ਇਹ ਦੋਨੇ ਹੀ ਚੀਜ਼ਾਂ ਨੂੰ ਵਧੀਆ। ਮੇਰਾ ਕਜ਼ਨ ਨੂੰ ਮੈਂ ਦੱਸਿਆ ਸੀ, ਉਹ ਕਹਿੰਦਾ ਮੈਂ ਤਾਂ ਹੀ ਮੈਂ ਪਾਰਸਲੀ ਬਹੁਤ ਯੂਜ਼ ਕਰਦਾ। ਹੁਣ ਮੈਂ ਸ਼ਰਾਬ ਤਾਂ ਮੇਰਾ ਜੀਅ ਨਹੀਂ ਕਰਦਾ ਪੀਣ ਨੂੰ, ਮੈਂ ਪੀਣਾ ਇੱਕ ਅੱਧਾ ਪੈਗ, ਪਰ ਮੇਰਾ ਜੀਅ ਨਹੀਂ ਕਰਦਾ ਕਹਿੰਦਾ ਪੀਣ ਨੂੰ। ਕਹਿੰਦਾ ਉਹ ਤਾਂ ਹੀ ਪਾਰਸਲੀ ਤੇ ਮੈਂ ਜ਼ਿਆਦਾ ਯੂਜ਼ ਕਰਦਾ, ਇਸ ਕਰਕੇ ਉਹ ਮੈਨੂੰ ਮੇਰਾ ਜੀਅ ਨੂੰ ਹਟ ਗਿਆ ਉਹਨੂੰ ਸ਼ਰਾਬ ਨੂੰ। ਤਾਂ ਮੈਂ ਕਹਿੰਦੀ ਹਾਂ ਵੀ ਚਲੋ ਜੇ ਸਿੱਧਾ ਨਹੀਂ ਲੈਣਾ ਚਾਹੁੰਦੇ, ਹੌਲੀ ਹੌਲੀ ਬੰਦਾ ਘੱਟ ਜਾਂਦਾ। ਘੱਟੋ ਘੱਟ ਇਹ ਆਪਾਂ ਖਾਣੇ 'ਚ ਆਪਾਂ ਵੈਸੇ ਵੀ ਯੂਜ਼ ਕਰਦੇ ਹਾਂ, ਵੈਸੇ ਵੀ ਚੰਗੀ ਆ ਇਹ। ਤੇ ਹਾਂਜੀ ਤੇ ਬਾਕੀ ਹੁਣ ਜਿਹੜੇ ਸਿੱਧਾ ਮਤਲਬ ਵਿਲਿੰਗ ਹੈਗੇ ਆ, ਉਹ ਇਹਦੀ ਸਿਨਾਮਨ ਦੀ ਨਾ ਥੋੜ੍ਹੀ ਜਿਹੀ ਸਟਿਕ ਟੁਕੜਾ, ਜਿਹੜੀ ਸਾਬਤੀ ਸਟਿਕ ਹੁੰਦੀ ਉਹਨੂੰ ਕੱਟ ਕੇ ਥੋੜ੍ਹਾ ਜਿਹਾ ਜਿਵੇਂ ਸਿਗਰਟ ਪੀਂਦੇ ਆ ਉਵੇਂ ਇਹਨੂੰ ਰੱਖ ਲੈਣ ਇਹਦੇ 'ਚ, ਮੂੰਹ ਦੇ ਵਿੱਚ ਥੋੜ੍ਹਾ ਚਿਊ ਕਰ ਲੈਣ। ਜੇ ਸਿਗਰਟ ਦੀ ਵੀ ਐਡਿਕਟਡ ਆ ਉਹ ਹਟ ਜਾਂਦੀ ਆ ਉਹਦੇ ਨਾਲ। ਜਦੋਂ ਸਿਗਰਟ ਦੀ ਭਾਲ ਆਉਂਦੀ ਆ ਤੇ ਉਦੋਂ ਇਹਨੂੰ ਸਿਨਾਮਨ ਦੇ ਟੁਕੜੇ ਨੂੰ ਉਹਨੂੰ ਰੱਖ ਲੈਣ। ਤੇ ਬਾਕੀ ਜਿਹੜੇ ਆਹ ਉਹਨਾਂ ਨੂੰ ਅਲਜ਼ਾਈਮਰ ਆ, ਸੌਰੀ ਡਿਮੈਂਸ਼ੀਆ, ਉਹ ਜਿਹੜੇ ਕੌਂਚ ਬੀਜ ਹੁੰਦੇ ਆ ਤੇ ਚਿੱਟੀ ਮੂਸਲੀ ਬਰਾਬਰ ਬਰਾਬਰ ਲੈ ਕੇ ਤੇ ਉਹ ਥੋੜ੍ਹੀ ਜਿਹੀ ਉਹਨਾਂ ਨੂੰ ਮਤਲਬ ਚੌਥਾ ਅੱਧਾ ਚਮਚਾ ਉਹਦੇ 'ਚ ਜਾਂ ਦੇਸੀ ਘਿਓ 'ਚ ਮਿਲਾ ਕੇ ਦੇ ਦਿਆ ਕਰਨ। ਉਹਦੇ ਨਾਲ ਉਹਨਾਂ ਨੂੰ ਫਰਕ ਪੈ ਜੂ। ਬਾਕੀ ਮੈਂ ਇਹਦੇ ਡਿਮੈਂਸ਼ੀਆ ਬਾਰੇ ਮੈਂ ਹੋਰ ਵੀ ਮੈਨੂੰ ਯਾਦ ਸੀ, ਪਰ ਹੁਣ ਮੈਂ ਭੁੱਲ ਗਿਆ, ਫਿਰ ਜ਼ਿਆਦਾ ਫਿਰ ਨੈਕਸਟ ਟਾਈਮ ਦੱਸੂਗੀ। ਜ਼ਰੂਰ ਜੀ, ਓਕੇ, ਥੈਂਕ ਯੂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ। ਜਿਹਨੂੰ ਵੀ ਪਤਾ ਹੁੰਦਾ ਹੈ ਤੁਸੀਂ ਸ਼ੇਅਰ ਕਰ ਸਕਦੇ ਆ। ਇਹ ਤੁਸੀਂ ਭਲਾ ਕਰ ਰਹੇ ਹੁੰਦੇ ਆ, ਕਿਸੇ ਦਾ ਵੀ ਤੁਸੀਂ ਭਲਾ ਆ ਉਹ ਜਿਹੜਾ ਕਰ ਸਕਦੇ ਆ। ਇੱਕ ਕਾਲਰ ਲਾ ਕੇ ਬ੍ਰੇਕ ਲੈਣੇ। ਸੁਖੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕਿਡਨੀ ਇਨਫੈਕਸ਼ਨ ਬਾਰੇ ਪੁੱਛਣਾ ਜੀ। ਕਿਡਨੀ 'ਚ ਇਨਫੈਕਸ਼ਨ ਹੈ, ਠੀਕ ਆ। ਹਾਂਜੀ ਹਾਂਜੀ, ਇੱਕ ਦੱਸਣਾ ਸੀਗਾ ਕਾਲੀਆਂ ਮਿਰਚਾਂ ਜਿਹੜੀਆਂ ਨਿੰਬੂ 'ਚ ਭਿਉਂ ਕੇ ਬੀਜ ਰੱਖੀਆਂ ਸੀਗੀਆਂ। ਹਾਂਜੀ, ਬੇਟੇ ਦੀਆਂ ਲੱਤਾਂ ਦੁਖਦੀਆਂ ਜੀ ਟੀਕਾ ਲਗਾਉਣ ਤੋਂ ਬਾਅਦ, ਤੇ ਮੁੜ ਕੇ ਸਾਵੇਂ ਸੁਕਾ ਕੇ ਖਾਧੀਆਂ ਸੀਗੀਆਂ ਤੇ ਰੇਡੀਓ ਤੋਂ ਸੁਣਿਆ ਸੀਗਾ ਤੇ ਉਹ ਠੀਕ ਹੋ ਗਿਆ ਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਕਿਡਨੀ ਤੋਂ ਇਨਫੈਕਸ਼ਨ ਤੋਂ ਕੀ ਕਰਨਾ ਚਾਹੀਦਾ ਉਹ ਜ਼ਰੂਰ ਦੱਸ ਦਿਓ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਬ੍ਰੇਕ ਲੈ ਕੇ ਅਸੀਂ ਵਾਪਸ ਆਵਾਂਗੇ। ਅਤੇ ਤੁਸੀਂ ਜੇ ਕਿਸੇ ਨੇ ਪੁੱਛਣਾ ਆ, ਦੱਸਣਾ ਆ, ਉਹ ਤੁਸੀਂ ਪੁੱਛ ਦੱਸ ਸਕਦੇ ਆ। 4082725200 ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਅਸੀਂ ਨਾ ਸਿਹਤ ਸੰਭਾਲ ਦਾ ਪ੍ਰੋਗਰਾਮ ਹੈ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਘਰੇਲੂ ਨੁਸਖਿਆਂ ਦੀ ਗੱਲ ਕਰਦੇ ਹਾਂ। ਪ੍ਰੋਗਰਾਮ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਹੁੰਦਾ, ਜਿਸ ਦੇ ਵਿੱਚ ਤੁਹਾਡੇ ਸਵਾਲ ਹੁੰਦੇ ਆ ਜਾਂ ਤੁਸੀਂ ਦੱਸਦੇ ਆ ਕਿ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਬਿਮਾਰੀਆਂ ਪੁੱਛੀਆਂ ਜਾਂਦੀਆਂ ਕਿਵੇਂ ਠੀਕ ਕਰਨਾ ਆ। ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਹੁੰਦੀਆਂ, ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ। ਸਿਰਫ ਅਤੇ ਸਿਰਫ ਹੋਮ ਰੈਮਡੀ ਦੀ ਆਪਾਂ ਗੱਲ ਕਰਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਜੀ ਜਸਵੀਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੇ ਪਿਛਲੇ ਵੀਕ ਦੀ ਨਾ ਪਿੱਛੋਂ ਚੂਲੇ ਕੋਲੋਂ ਚੂਲਾ ਦੁਖਦਾ ਸੀਗਾ, ਤਾਂ ਫਿਰ ਮੈਂ ਕੈਰੋਪ੍ਰੈਕਟਿਸ ਤੇ ਗਈ। ਤਾਂ 3 ਕੁ ਦਿਨ ਬਾਅਦ ਉਹ ਥੋੜਾ ਜਿਹਾ ਠੀਕ ਹੋਇਆ ਤੇ ਉਹੀ ਲੱਤ ਮੇਰੀ ਪਿੱਛੋਂ ਪੱਟ ਤੋਂ ਲੈ ਕੇ ਤੇ ਥੱਲੇ ਤੱਕ ਉੱਥੇ ਦਰਦ ਬੜੀ ਹੁੰਦੀ ਆ। ਬਹੁਤ ਬੁਰਾ ਹਾਲ ਆ ਮੇਰਾ, ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਕੈਰੋਪ੍ਰੈਕਟਿਸ ਦੇ ਉੱਦਾਂ ਜਾਂਦੀ ਆ ਉੱਦਾਂ, ਪਰ ਪੇਨ ਕਿਲਰ ਖਾਂਦੀ ਆ, ਨਾਲ ਲੀਵ ਲੈਂਦੀ ਆ, ਕਦੀ ਟਾਈਨਲ ਲੈਂਦੀ ਆ। 2 ਹਫ਼ਤੇ ਹੋ ਗਏ ਹੁਣ ਕੰਮ ਤੋਂ ਵੀ ਛੁੱਟੀਆਂ ਕੀਤੀਆਂ ਆ, ਤੇ ਮੈਨੂੰ ਵੀ ਕੋਈ ਇਲਾਜ ਦੱਸੋ। ਠੀਕ ਹੈ, ਸੁਣਦੇ ਰਹੋ। ਰੀਹ ਦੀ ਪੇਨ ਹੋ ਗਈ ਤੁਹਾਡੀ, ਤੇ ਇਹ ਕਾਫੀ ਲੋਕਾਂ ਨੂੰ ਹੈਗੀ ਆ। ਕੋਈ ਨਹੀਂ, ਆਪਾਂ ਪੁੱਛ ਲੈਂਦੇ ਹਾਂ, ਸੁਣਦੇ ਜ਼ਰੂਰ ਹੈ। ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਜਿਨ੍ਹਾਂ ਦੇ ਕੋਲ ਲੱਕ ਕੋ ਲੋਅਰ ਬੈਕ ਪੇਨ ਹੁੰਦੀ ਆ, ਉਹਦੇ ਨਾਲ ਕੰਮ ਸਟਾਰਟ ਹੁੰਦੇ ਆ,
ਕਿਉਂਕਿ ਅਸੀਂ ਕੈਰੋਪ੍ਰੈਕਟਰ ਤੇ ਹੈ ਨਹੀਂ, ਕੁਛ ਨਹੀਂ, ਇੱਕ ਤਾਂ ਘਰੇਲੂ ਇਲਾਜ ਆ ਕਿ ਤੁਸੀਂ ਲੱਕੜੀ ਦੀ ਕੁਰਸੀ ਤੇ ਜਾਂ ਸਖਤ ਥਾਂ ਤੇ ਸਿੱਧੇ ਬੈਠਣ ਦੀ ਕੋਸ਼ਿਸ਼ ਕਰੀਏ। ਵਾਲੇ ਲੋਕਾਂ ਦੇ ਕੰਮ ਇੱਦਾਂ ਦੇ ਹੁੰਦੇ ਆ, ਮਸਲ ਕੁਛ ਨਾ ਕੁਛ ਹੋ ਜਾਂਦਾ ਆ, ਪਰ ਕੋਸ਼ਿਸ਼ ਆਪਾਂ ਕਰ ਸਕਦੇ ਹੈਗੇ ਹਾਂ। ਖਾਣ ਪੀਣ ਨੂੰ, ਗਰਮ ਚੀਜ਼ਾਂ ਖਾਣ ਨੂੰ ਕਹਿੰਦੇ ਆ, ਉਹ ਵੀ ਜ਼ਰੂਰ ਖਾਇਆ ਕਰੋ। ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਲੱਤ ਦੀ ਦਰਦ ਜਿਹੜੀ ਹੁੰਦੀ ਹੈ ਇਹਦੇ ਲਈ ਜਿੱਦਾਂ ਹਾਲੋਂ ਦੀ ਖੀਰ ਬਣਾ ਕੇ ਖਾਣ, ਵਿੱਚ ਲਸਣ ਦੀਆਂ 5-4 ਚੂਰੀਆਂ ਪਾ ਕੇ। ਠੀਕ ਹੈ ਜੀ। ਹਾਲੋਂ 2 ਚਮਚੇ ਪਾ ਕੇ ਉਹਨੂੰ ਘੀ 'ਚ ਭੁੰਨ ਲੈਣ ਤੇ ਵਿੱਚੇ ਦੁੱਧ ਪਾ ਲੈਣ ਤੇ ਵਿੱਚੇ ਲਸਣ ਪਾ ਕੇ ਵਾਲ ਕੇ ਰਿੰਨ ਕੇ ਰਾਤ ਨੂੰ ਗਰਮ ਗਰਮ ਖਾਣ ਖੀਰ। ਤੇ ਅਸ਼ਵਗੰਧਾ ਦੇ ਜਿੱਦਾਂ ਕੈਪਸੂਲ ਨਾਲ ਲੈਣ ਜਿੱਦਾਂ, ਹੈ ਨਾ। ਅਸੀਂ ਅੱਗੇ ਇਹ ਕੀਤਾ ਸੀਗਾ ਇਲਾਜ, ਲੱਤ 'ਚ ਦਰਦ ਹੁੰਦਾ ਸੀਗਾ ਤੇ ਹਾਲੋਂ ਦੀ ਖੀਰ ਨਾਲ ਹੀ ਆਰਾਮ ਆ ਗਿਆ ਸੀਗਾ ਭੈਣ ਜੀ। ਠੀਕ। ਹਾਂਜੀ, ਇਹ ਕਰਕੇ ਦੇਖਣ। ਬਾਕੀ ਜਿਹੜੀ ਗੋਡਿਆਂ ਦੀ ਗਰੀਸ ਕਹਿ ਦਿੰਦੇ ਮੁੱਕ ਗਈ, ਗੋਡਿਆਂ 'ਚ ਖਾੜ ਹੁੰਦੀ ਆ, ਨੀਂਦ ਘੱਟ ਆਉਂਦੀ ਆ, ਇਹਦੇ ਲਈ ਆਪਾਂ ਖਸਖਸ ਲੈਣੀ ਆ। ਖਸਖਸ ਲੈਣੀ ਆ ਤੇ ਓਨੇ ਤੈਰ ਲੈਣੇ, ਉਨੀ ਖਸਖਸ ਲੈਣੀ ਆ ਤੇ ਰੱਖਣੇ ਵੱਖੋ ਵੱਖਰੇ ਆ, ਜਿੱਦਾਂ ਇੱਕ ਥਾਂ ਨਹੀਂ ਇਕੱਠੇ ਕਰਨੇ। ਦੋਹਾਂ ਨੂੰ ਰੋਸਟ ਕਰਕੇ ਤਾਂ ਉਹਨਾਂ ਦਾ ਪਾਊਡਰ ਬਣਾ ਕੇ ਵੱਖੋ ਵੱਖਰਾ ਰੱਖ ਲਓ ਤੇ ਰਾਤ ਨੂੰ ਦੁੱਧ ਦੇ ਵਿੱਚ ਪਾ ਕੇ ਪੀਵੋ। ਅੱਧਾ ਚਮਚਾ ਤੋਂ ਸ਼ੁਰੂ ਕਰੋ, ਅੱਧਾ ਖਸਖਸ ਦਾ, ਅੱਧਾ ਤਿਲਾਂ ਦਾ। ਹਾਂਜੀ, ਇਹਦੇ ਨਾਲ ਨੀਂਦ ਵੀ ਵਧੀਆ ਆਉਂਦੀ ਹੈ ਤੇ ਤੁਹਾਡੇ ਗੋਡਿਆਂ ਦੀਆਂ ਦਰਦਾਂ ਹਟ ਜਾਣੀਆਂ ਤੇ ਗਰੀਸ ਵੀ ਤੁਹਾਡੀ ਪੂਰੀ ਹੋਊਗੀ। ਜਿਹੜੀ ਟਕ ਹੁੰਦੀ ਆ, ਨਾੜਾਂ ਚੜ੍ਹਦੀਆਂ, ਉਹਦੇ ਲਈ ਫਰਕ ਹੋ ਜਾਂਦਾ ਭੈਣ ਜੀ। ਵਰਤਿਆ ਅਸੀਂ ਵਰਤਦੇ ਹਾਂ ਤੇ ਇਹਦੇ ਨਾਲ ਬਹੁਤ ਫਾਇਦਾ ਹੋ ਜਾਂਦਾ ਆ। ਤੇ ਬਾਕੀ ਹਾਜ਼ਮਾ ਖਰਾਬ ਹੋ ਜਾਂਦਾ, ਢਿੱਡ ਦੁਖਣ ਲੱਗ ਪੈਂਦਾ ਰੋਟੀ ਪਾਣੀ ਖਾ ਕੇ, ਉਹ ਤਾਂ ਜਵੈਣ, ਜੀਰਾ ਵਿੱਚ ਮਿੱਠੀ ਸੌਂਫ ਪਾ ਲਓ, ਉਹਨਾਂ ਨੂੰ ਭੁੰਨ ਕੇ ਤਾਂ ਕਾਲਾ ਲੂਣ ਪਾ ਕੇ ਰੱਖੋ। ਰੋਟੀ ਖਾ ਕੇ ਜ਼ਰੂਰੀ ਆ, ਮਗਰ ਖਾਓ ਤੁਸੀਂ ਅੱਧਾ ਚਮਚਾ। ਹਾਂਜੀ, ਇਹ ਖਾਣ ਜਿਹਨਾਂ ਨੂੰ ਖਾ ਕੇ ਪ੍ਰੋਬਲਮ ਆਉਂਦੀ, ਢਿੱਡ ਦੁਖਦਾ, ਪੇਟ ਫੁੱਲਦਾ ਆ ਨਾ, ਹਾਜ਼ਮਾ ਹੀ ਖਰਾਬ ਹੋ ਜਾਂਦਾ ਆਪਣਾ। ਕਈ ਵਾਰੀ ਫਿਰ ਚੀਜ਼ਾਂ ਖਾਂਦੇ ਆ ਤੇ ਖੱਟੀਆਂ ਮਿੱਠੀਆਂ ਚੀਜ਼ਾਂ, ਤੇਜ਼ ਮਸਾਲਿਆਂ ਦਾ ਥੋੜਾ ਖਿਆਲ ਰੱਖਣਾ ਪੈਂਦਾ। ਹਾਂਜੀ, ਇਹੀ ਦੱਸਣਾ ਸੀ ਭੈਣ ਜੀ। ਥੈਂਕ ਯੂ ਤੁਹਾਡਾ ਟਾਈਮ ਦੇਣ ਦਾ ਜੀ। ਓਕੇ, ਥੈਂਕ ਯੂ ਮਨਜੀਤ ਜੀ, ਬਹੁਤ ਧੰਨਵਾਦ ਆ। ਮਹਿੰਦਰ ਕੌਰ ਜੀ। ਹਾਂ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਉਹ ਜਿਹੜੇ ਕੈਪਸੂਲ 'ਚ ਦੱਸਿਆ ਅਸਰ ਤੋਂ ਵੀ ਅਸਰ ਬਣਦਾ ਵਾ, ਉਹ ਦੱਸਿਆ ਅਸਰ ਤੋਂ ਦੱਸਿਆ ਉਹਨੇ ਕੈਪਸੂਲਾਂ 'ਚ? ਨਹੀਂ, ਉਹ ਜਿਹਨਾਂ ਦੇ ਚੱਕਰ ਆਉਂਦੇ, ਸਿਰ ਦੁਖਦਾ, ਨੀਂਦ ਨਹੀਂ ਆਉਂਦੀ, ਉਹਨਾਂ ਨੂੰ ਦੱਸਿਆ। ਸਿਰ ਦੇ ਚੱਕਰ ਆਉਂਦੇ? ਹਾਂਜੀ। ਮੈਂ ਤਾਂ ਕਿਤੇ ਵੀ ਜਿਹੜੀ ਅਸਰ ਬਣਦਾ ਵਾ ਵੀ ਉਹਦੇ ਵਾਸਤੇ, ਉਹ ਚੱਕਰਾਂ ਵਾਸਤੇ ਕਿਵੇਂ ਆ ਵੀ ਉਹ ਫਟਕੜੀ ਬਣਾਉਣੀ ਆ ਪਹਿਲਾਂ? ਅਲਸਰ ਲਈ ਤਾਂ ਉਹ ਫਟਕੜੀ ਤਾਂ ਬੇਲ ਪੱਥਰ, ਇਹ ਦੱਸ ਕੇ ਗਏ ਸੀਗੇ। ਫਟਕੜੀ ਤੇ ਤੇਜ ਪੱਥਰ? ਬੇਲ ਪੱਥਰ ਕਿਹਾ ਸੀ ਉਹਨੇ। ਤੇਲ ਪੱਥਰ ਹੈ ਉਹ ਕਹਿੰਦੇ ਵੀ ਇਹ। ਤੁਸੀਂ ਉਹਨੂੰ ਨਾ ਪ੍ਰੋਗਰਾਮ ਨੂੰ ਦੁਬਾਰਾ ਸੁਣ ਲਿਓ। ਫਟਕੜੀ ਤੇ ਤੇਲ ਪੱਥਰ, ਉਹਨੂੰ ਫਿਰ ਕੀ ਕਰਨਾ? ਬੇਲ ਪੱਥਰ ਉੱਥੇ ਵਿੱਚ ਉਹਨੇ ਸਾਰਾ ਐਕਸਪਲੇਨ ਕੀਤਾ, ਉਹਦੇ ਤੁਸੀਂ ਦੁਬਾਰਾ ਸੁਣਿਆ ਉਹਨੂੰ। ਉਹ ਤਾਂ ਕਹਿੰਦਾ ਵੀ ਫਟਕੜੀ ਦੇ ਕੈਪਸੂਲ ਭਰ ਲਓ ਫਿਰ। ਹਾਂਜੀ, ਕੋਈ ਨਹੀਂ, ਇਕੱਲੇ ਨਾ ਭਰਿਓ, ਉਹਨੂੰ ਸੁਣ ਕੇ ਫੇਰ ਕਰਿਓ। ਓਕੇ ਭੈਣ ਜੀ, ਥੈਂਕ ਯੂ। ਹਾਂ, ਕਈ ਵਾਰੀ ਕਿਉਂਕਿ ਸਾਡਾ ਵੀ ਧਿਆਨ ਇੱਧਰ ਉੱਧਰ ਹੁੰਦਾ, ਹੋ ਸਕਦਾ ਕਿ ਸਾਨੂੰ ਵੀ ਨਾ ਪਤਾ ਲੱਗੇ, ਪਰ ਤੁਸੀਂ ਜ਼ਰੂਰੀ ਨਹੀਂ, ਤੁਸੀਂ ਉਹਨਾਂ ਨੂੰ ਦੁਬਾਰਾ ਸੁਣ ਲਓ। ਜਿਸ ਤਰ੍ਹਾਂ ਚੀਜ਼ਾਂ ਦੱਸੀਆਂ ਹੁੰਦੀਆਂ ਉਸੇ ਤਰ੍ਹਾਂ ਜ਼ਰੂਰ ਕਰੋ। ਹਰਮਿੰਦਰ ਸਿੰਘ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਨੂੰ ਸਾਹ ਬਹੁਤ ਚੜ੍ਹਦਾ। ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਈ ਵਾਰੀ, ਮੈਨੂੰ ਸਾਹ ਬਹੁਤ ਚੜ੍ਹਦਾ। ਅਜੇ ਤਾਂ ਪਿਛਲੇ ਹਫ਼ਤੇ ਦੱਸਿਆ ਸੀ ਸਾਹ ਚੜ੍ਹਨ ਤੋਂ। ਚੈੱਕ ਕਰਾਇਆ ਸੀ, ਉਹ ਕਹਿੰਦੇ ਛਾਤੀ 'ਚ ਨਹੀਂ, ਉਹ ਜਿਹੜਾ ਗਲੇ 'ਚ ਆ ਰੇਸ਼ਾ, ਉਹਨਾਂ ਸਾਹ ਚੜ੍ਹਦਾ। ਠੀਕ ਆ, ਆਪਾਂ ਫਿਰ ਹੁਣ ਪੁੱਛਦੇ ਹਾਂ ਜੇ ਕੋਈ ਤੁਹਾਨੂੰ ਕਾਲ ਕਰਕੇ ਦੱਸ ਦਊਗਾ ਤੇ ਬਾਕੀ ਉਹ ਜਿਹੜੀਆਂ ਪੁੱਛਦੇ ਸੀਗੇ ਚੀਜ਼ਾਂ ਕਿਹੜੀਆਂ ਆ ਜਿਨ੍ਹਾਂ ਨੂੰ ਐਗਜ਼ੀਮਾ ਆ, ਉਹਨਾਂ ਨੇ ਕਿਹਾ 4 ਚੀਜ਼ਾਂ ਦੱਸ ਦਿੰਦੇ ਆ: ਪਨੀਰ ਡੋਡੀਆ, ਚਰੈਤਾ, ਪਿੱਤ ਪਾਪੜਾ, ਅਫਲਾਤੀਨ। ਸੋ ਜਿੰਨੀਆਂ ਵੀ ਤੁਹਾਨੂੰ ਇੱਥੋਂ ਸਟੋਰ ਤੋਂ ਮਿਲਦੀਆਂ, ਕੁਛ ਕੁ ਮਿਲ ਜਾਣਗੀਆਂ, ਉਹਨਾਂ ਨੂੰ ਕੁੱਟ ਲਓ। ਕੁੱਟ ਕੇ ਤਾਂ ਉਹਨਾਂ ਨੂੰ ਚਮਚਾ ਪਾ ਕੇ ਉਬਾਲੋ। ਜਦੋਂ ਉਹ ਅੱਧਾ ਕੁ ਗਲਾਸ ਦੇ ਵਿੱਚ ਉਹਨੂੰ ਪਾ ਲਓ ਤਾਂ ਉਬਾਲੋ। ਜਦੋਂ ਉਹ ਤੋਂ ਵੀ ਅੱਧਾ ਰਹਿ ਜਾਏ ਤਾਂ ਪੀ ਲਓ। ਥੋੜ੍ਹਾ ਹੁੰਦਾ ਪੀ ਲਓ। ਆ ਤੁਹਾਨੂੰ ਕੋਈ ਵੀ ਬਿਮਾਰੀ ਜਿਹੜੀ ਹੈਗੀ ਆ ਸਕਿਨ ਦੀ ਆ, ਇਹ ਨਹੀਂ ਲੱਗਣੀ, ਇਹ ਠੀਕ ਹੋ ਜਾਣੀ ਆ। ਗੁਰਦੀਪ ਕੌਰ ਜੀ। ਹਾਂਜੀ ਬੇਟੇ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹਨਾਂ ਦੀ ਛਾਤੀ ਦੇ ਅਲਸਰ 'ਚ ਦੱਸਦੇ ਸੀ ਨਾ, ਹਾਂਜੀ, ਇੱਕ ਤਾਂ ਸਵੇਰੇ ਨਿਰਣੇ ਕਾਲਜ ਇੰਨਾ ਕੱਚਾ ਕੇਲਾ ਚੱਬ ਕੇ ਖਾਣ, ਉਹਨਾਂ ਨੂੰ ਬਹੁਤ ਛੇਤੀ ਆਰਾਮ ਆਏਗਾ। ਅਲਸਰ ਵਾਲੇ? ਹਾਂਜੀ, ਅਲਸਰ ਵਾਲੇ। ਇੱਕ ਜਿਹੜੀ ਮੂਲੀ ਦੇ ਜੂਸ ਵਿੱਚ ਨਾ ਸੁੱਕਾ ਧਨੀਆ ਪਾਊਡਰ ਘੋਲ ਕੇ, ਬੜਾ ਠੰਡਾ ਜੂਸ ਹੋਵੇ ਤੇ 1 ਚਮਚਾ ਉਹ ਵੀ ਲੈਣ ਨਾਲ ਆਰਾਮ ਆ ਜਾਏਗਾ। ਠੀਕ। ਇਹ 2 ਚੀਜ਼ਾਂ ਤਾਂ ਅਸੀਂ ਵਰਤੀਆਂ ਹੋਈਆਂ, ਸੌਖਾ ਜਿਹਾ ਇਲਾਜ ਹੈਗਾ। ਦੂਜਾ ਮੈਂ ਦੱਸਣ ਲੱਗੀ ਸਾਂ, ਜਿਹੜਾ ਪਿੱਤ ਪਾਪੜਾ ਹੈ ਨਾ ਬੇਟੇ, ਜਿਹੜੀ ਉਹ ਭੈਣ ਜੀ ਜਿਹੜੇ ਉਹ ਕਹਿੰਦੇ ਪਏ ਨਾ ਵੀ ਇੰਡੀਆ ਉਹਨਾਂ ਨੂੰ ਸਮਝ ਨਹੀਂ ਆਉਂਦਾ, ਗਾਲਾਂ ਕੱਢਦੇ ਨੇ। ਇੱਕ ਤਾਂ ਉਹਨੂੰ ਡਮੇਸ਼ੀਆ ਹੈ, ਜਿਹੜੀ ਨਾ ਮੇਗਾ 3 ਦੀਆਂ ਗੋਲੀਆਂ ਨੇ, ਉਹ ਦਿਨ 'ਚ 2 ਵਾਰੀ ਦੇਣ, ਸਵੇਰੇ ਸ਼ਾਮੀ, ਜੋ ਸੁਣ ਰਹੇ ਨੇ ਤਾਂ ਮੇਗਾ 3।
ਆਮ ਹੀ ਲੋਕ ਖਾਣ ਲੱਗ ਪਏ ਨੇ, ਕਈਆਂ ਲੋਕਾਂ ਨੂੰ ਪ੍ਰੋਬਲਮ ਆ ਗਈ। ਦੂਜਾ ਜਿਹੜਾ ਹੈ ਨਾ, ਉਹਨੂੰ ਡਿਪਰੈਸ਼ਨ ਦੀ ਨਾਲ ਦਵਾਈ ਦੇਣ। ਬੱਚ ਲੈ ਲੈਣ 60 ਗ੍ਰਾਮ, ਸੰਖ ਪੁਸ਼ਪੀ 100 ਗ੍ਰਾਮ, ਅਸ਼ਵਗੰਧਾ 50 ਗ੍ਰਾਮ, ਬਰਮੀ ਪਾਊਡਰ 50 ਗ੍ਰਾਮ ਤੇ ਧਾਗੇ ਵਾਲੀ ਮਿਸ਼ਰੀ ਜਿਹੜੀ ਉਹ ਮਿੱਠੇ ਅਨੁਸਾਰ ਪਾ ਲੈਣ 100 ਗ੍ਰਾਮ 150 ਗ੍ਰਾਮ। ਇਹ ਕੁੱਟ ਕੇ ਨਾ ਤੇ ਉਹਨੂੰ ਆਪਣਾ ਰਾਤ ਨੂੰ ਚਮਚਾ ਦੁੱਧ ਚ ਘੋਲ ਕੇ ਦੇ ਦੇਣਗੇ, ਸੁੱਤੇ ਰਹਿਣਗੇ ਉਹ। ਇੱਕ ਮੇਗਾ 3 ਦੀ ਗੋਲੀ ਜਿਹੜੀ ਹੈ ਨਾਲ ਜ਼ਰੂਰ ਸ਼ੁਰੂ ਕਰ ਲੈਣ। ਜਿਹੜੇ ਜਿਹਨਾਂ ਨੂੰ ਸਮਝ ਨਹੀਂ ਆ ਰਹੀ ਤਾਂ ਉਹ ਗਾਲਾਂ ਗੂਲਾਂ ਕੱਢ ਦੇਣ, ਉਹ ਠੀਕ ਹੋ ਜਾਣਗੇ। ਜਿਹੜੀਆਂ ਦਵਾਈਆਂ ਮੈਂ ਹੁਣ ਦੱਸੀਆਂ ਨਾ 4, ਬੱਚ ਵਾਲੀ ਤੇ ਆਪਣੇ ਸੰਖ ਪੁਸ਼ਪੀ ਵਾਲੀ, ਬ੍ਰਹਮੀ ਪਾਊਡਰ, ਅਸ਼ਵਗੰਧਾ, ਚਾਰੇ ਮਿਕਸ ਕਰਕੇ ਤੇ ਰਾਤ ਨੂੰ 1 ਚਮਚਾ ਦੁੱਧ ਨਾਲ ਦੇਣ ਉਹਨੂੰ, ਤੇ ਇਹਦੇ ਨਾਲ ਸੁੱਤੇ ਰਹਿਣਗੇ ਤੇ ਉਹਨਾਂ ਦਾ ਦਿਮਾਗ ਸੈੱਟ ਆ ਗਿਆ। ਮੇਗਾ 3 ਦੀ ਗੋਲੀ ਦੇਣ ਇਹਨਾਂ ਵਾਸਤੇ ਬਹੁਤ ਅੱਛੀ ਰਹੇਗੀ। ਪਿੱਤ ਪਾਪੜਾ ਮੈਨੂੰ ਉਹ ਸੁਣ ਰਿਹਾ ਨਾ, ਤੁਸੀਂ ਦੱਸਦੇ ਪਏ ਸੀ ਨਾ, ਚਾਰੇ ਚੀਜ਼ਾਂ ਨੂੰ ਕੁੱਟ ਲਓ, ਦਲੀਆ ਫਲੀਆ ਜੇ 20-20 ਗ੍ਰਾਮ ਲੈ ਲੈਣ, ਬਥੇਰਾ ਹੁੰਦਾ ਹੈ। 1 ਚਮਚਾ ਰਾਤ ਨੂੰ 5-7 ਚਮਚਿਆਂ ਭਿਉਂ ਕੇ ਰੱਖਣ, ਕਰਨ ਚੂਰਾ ਜਿਹਾ ਬਣਾ ਲੈਣ ਮੋਟਾ ਮੋਟਾ। ਸਵੇਰੇ ਉਹਨੂੰ ਨਾ ਉਹ ਛੋਟੇ ਜਿਹੇ ਭਾਂਡੇ 'ਚ ਉਹਨੂੰ ਬਿਲਕੁਲ ਸਿਮ ਅੱਗ ਤੇ ਉਬਾਲਣ। ਜਿਹੜੇ ਹੌਲੀ ਹੌਲੀ ਉਬਲੇਗਾ 2 ਚਮਚੇ ਰਹੇਗਾ, ਪੌਂਦਿਆਂ 1.5 ਨਾ ਕੌੜਾ ਹੈਗਾ, ਪੀਵੋ। ਜਿਹੜਾ ਪੀਏਗਾ ਉਹਨੂੰ ਪਤਾ ਨਹੀਂ ਸਾਰੇ ਪਾਕੇ ਹਟ ਜਾਣਗੇ, ਆਪਣਾ ਐਗਜ਼ੀਮਾ ਤਾਂ ਹਟਣਾ ਹੀ ਹਟਣਾ ਹੈ। ਹੋਰ ਬੜੀਆਂ ਚੀਜ਼ਾਂ ਨੂੰ, ਬਾਵਾਂ ਨੂੰ, ਦਰਦਾਂ ਪੀੜਾਂ ਨੂੰ ਵੀ ਇਹ ਠੀਕ ਕਰ ਦਿੰਦਾ, ਵਾਈ ਵੂਈ ਮਾਰ ਦਿੰਦਾ ਹੈ। ਬਹੁਤ ਅੱਛੀ ਦਵਾਈ ਹੈ। ਬਾਕੀ ਮੈਂ ਦੱਸਣ ਲੱਗੀ ਸਾਂ ਤੁਹਾਨੂੰ ਹੁਣ, ਔਰ ਗੰਜ ਵਾਲੇ ਜਿਹੜੇ ਨਾ ਕਈ ਕਰਦੇ ਲਸਣ ਕੁੱਟ ਕੇ ਨਾ, ਲਸਣ ਨੂੰ ਉਹ ਕਹਿੰਦੇ ਸਾਡਾ ਗੰਜ ਪੈਂਦਾ ਹੈ, ਤੇ ਜਾਂ ਤਾਂ ਉਹਦਾ ਰਸ ਮਲਣ, ਡਿਟੋਲ 'ਚ ਥੋੜਾ ਜਿਹਾ ਪਾਣੀ ਪਾ ਕੇ ਉੱਪਰ ਮਲ, ਜਿਹੜੇ ਜਰਾਸੀਨ ਮਰ ਜਾਣਗੇ, ਵਾਲ ਆ ਜਾਣਗੇ ਉਹਨਾਂ ਦੇ। ਉਹ ਦੱਸਦੀ ਨੇ ਗੰਜ ਦਾ ਕੋਈ ਦੱਸੋ। ਗੰਜ ਦਾ ਤੇ ਬੜਾ ਅੱਛਾ ਨੇ, ਜਾਂ ਲਸਣ ਦਾ ਲਾਉਣਗੇ ਨਾ ਰਸ ਜਿਹਾ, ਇਹਦੇ ਨਾਲ ਤਾਂ ਬਿਲਕੁਲ ਜਰਾਸੀਨ ਮਰ ਜਾਂਦੇ, ਵਾਲ ਛੇਤੀ ਆ ਜਾਂਦੇ ਨੇ। ਤੇ ਉਹਦੇ ਵਿੱਚ ਨਿਚੋੜ ਕੇ ਨਾ ਆਪਣਾ ਡਿਟੋਲ, ਅਦਰਕ ਦਾ ਰਸ ਤੇ ਨਿੰਮ ਦੇ ਤੇਲ 'ਚ ਪਾ ਕੇ ਉਹ ਵੀ ਲਾਓ, ਉਹ ਵੀ ਗੰਜ ਮਰ ਜਾਂਦੇ। ਤੇ ਮੈਂ ਦਵਾਈ ਬੜੀ ਕੀਮਤੀ ਦੱਸਣ ਲੱਗੀ ਹਾਂ। ਕਿਸੇ ਦੇ ਵੀ ਮਸਲ ਖਰਾਬ ਨੇ, ਕਈ ਵਾਰੀ ਸਿਰ ਝੁਕਣ ਲੱਗ ਜਾਂਦਾ, ਥੱਲੇ ਗਰਦਨ ਦੀਆਂ ਨਾੜਾਂ ਜਿਹੜੀਆਂ ਮਸਲ ਦੀਆਂ ਕਮਜ਼ੋਰ ਹੋ ਜਾਂਦੀਆਂ ਨੇ। ਇਹ ਦਵਾਈ ਬਹੁਤ ਵਧੀਆ ਹੈ। ਜਿੰਨੇ ਵੀ ਮਸਲਾ ਪਰ ਲਈ, ਕਿਸੇ ਕੁੜੀ ਅੱਜ ਤੁਹਾਡੀ ਉਮਰ ਦੀ ਸੀ, ਉਹਦੀ ਗਰਦਨ ਜਿਹੜਾ ਸਿਰ ਸੀ ਥੱਲੇ ਡਿੱਗਣ ਲੱਗ ਪਿਆ, ਤੇ ਇਹ ਸਾਰੇ ਮਸਲ, ਜਿਹੜੀ ਗਰਦਨ ਦੀਆਂ ਮਸਲ ਦੀਆਂ ਨਾੜਾਂ ਉਹ ਵੀ ਕਮਜ਼ੋਰ, ਜਿਹੜੇ ਪਿੱਛੇ ਆਪਣੇ ਸਰਵਾਈਕਲ ਜਿਵੇਂ ਹੁੰਦਾ ਮਸਲਾਂ ਦੀ, ਸਾਰੇ ਮਸਲ ਹੀ ਕਮਜ਼ੋਰ ਹੋ ਗਏ ਸੀ। ਉਹਨੇ ਆਹ ਦਵਾਈ ਲਈ ਹੈ ਤੇ ਇਹਦੇ ਗੋਲੀਆਂ ਹੀ ਬਣਾਉਣੀਆਂ, ਮੈਂ ਦੱਸ ਦਿੰਦੀ ਹਾਂ। ਜੇ ਕੋਈ ਇੰਡੀਆ ਜਾਏ ਤਾਂ ਉੱਥੋਂ ਮਿਲ ਜਾਏ। ਜਿੰਦੇ ਵੀ ਮਸਲ ਬਿਲਕੁਲ ਨਾੜਾਂ ਕਮਜ਼ੋਰ ਹੋਈਆਂ ਪਏ ਨੇ, ਇਸੇ ਦਵਾਈ ਨਾਲ ਬਿਲਕੁਲ ਕਾਮਯਾਬ ਹੋ ਜਾਣਗੀਆਂ। ਇੱਕ ਤਾਂ ਸ਼ੁੱਧ ਮਕਰ ਹੈ, ਤਬਾਜੇ, ਸ਼ੁੱਧ ਮਕਰ ਤੇ ਤਬਾਜੀ ਇੱਕੋ ਚੀਜ਼ ਹੀ ਲੈਣੀ, 2 ਤੋਲੇ ਇਕੱਠੀ। ਇੱਕ ਸੁੱਚੇ ਮੋਤੀ 1 ਤੋਲਾ ਲੈ ਲੈਣ, ਸਵਰਨ ਬੰਗ 2 ਤੋਲੇ ਲੈ ਲੈਣ, ਸਿੰਗਰਖ ਪਸਮ ਜਿਹੜੀ ਹੈ 2 ਤੋਲੇ ਲੈ ਲੈਣ, ਤੇ ਲੋਹ ਪਸਮ 2 ਤੋਲੇ ਲੈ ਲੈਣ, ਰੂਪਾ ਪਸਮ 2 ਤੋਲੇ ਲੈ ਲੈਣ। ਇਹ ਸਾਰੀਆਂ ਚੀਜ਼ਾਂ ਰਿਕਾਰਡ 'ਚੋਂ ਕੱਢ ਲੈਣ, ਇਹਨਾਂ ਨੂੰ ਮਿਕਸ ਕਰ ਲੈਣਗੇ, ਬੰਦ ਸ਼ੀਸ਼ੀਆਂ ਆਉਣਗੀਆਂ। ਤੇ ਜਦੋਂ ਸਾਰੀਆਂ ਨੂੰ ਇਕੱਠੀਆਂ ਕਰਕੇ ਇਹਨਾਂ ਨੂੰ ਤੇ ਥੋੜਾ ਜਿਹਾ ਸ਼ਹਿਦ ਪਾ ਕੇ ਨਾ, ਤੇ ਛੋਲੇ ਦੇ ਦਾਣੇ ਜਿੰਨੀ ਆਪਣੇ ਚਣੇ ਦਾ ਦਾਣਾ, ਇੰਨੀਆਂ ਗੋਲੀਆਂ ਵਟਣ ਤੇ ਦੁੱਧ ਨਾਲ ਰਾਤ ਨੂੰ ਲੈਣੀਆਂ। ਜਿੰਨੇ ਵੀ ਮਸਲ ਕਿਸੇ ਦੇ ਕਮਜ਼ੋਰ ਹੋਏ ਪੈਣ, ਭਾਵੇਂ ਥੱਲੇ ਸਿਰ ਵੀ ਡਿੱਗਣ ਲੱਗ ਗਿਆ, ਇਸ ਨੁਕਸੇ ਨਾਲ ਬਹੁਤ ਛੇਤੀ ਆਰਾਮ ਆ ਜਾਏਗਾ। ਬੇਟੇ ਤੁਹਾਡਾ ਟਾਈਮ ਤਾਂ ਹੁਣ ਹੋ ਗਿਆ, ਮੈਂ ਤੁਹਾਨੂੰ ਅਗਲੇ ਵਾਰੀ ਵੇਖਾਂਗੇ। ਜ਼ਰੂਰ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਬਹਾਦਰ ਸਿੰਘ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੌਰੀ ਮੈਂ ਲੇਟ ਹੋ ਗਿਆ ਜੀ। ਜਿੰਨਾ ਭਾਈ ਸਾਹਿਬ ਨੂੰ ਕਹਿੰਦੇ ਨਾ ਰੇਸ਼ੇ ਤੋਂ ਸਾਹ ਚੜਦਾ ਨਾ ਉਹਨਾਂ ਨੂੰ, ਹਾਂਜੀ, ਅਗਰ ਉਹਨਾਂ ਨੂੰ ਦਮੇ ਦੀ ਪ੍ਰੋਬਲਮ ਹੈਗੀ ਆ, ਫਿਰ ਵੀ ਉਹ ਹੋਮਿਓਪੈਥੀ ਲੈ ਸਕਦੇ ਨੇ। ਅਗਰ ਉਹਨਾਂ ਦੇ ਗਲੇ ਦੇ ਵਿੱਚ ਡਿੱਗਦਾ ਨਾ ਇਹ ਬਲਗਮ, ਤੇ ਫਿਰ ਕਾਲੀ ਵਿੱਚ ਆਉਂਦੀ ਹੈਗੀ ਆ ਦਵਾਈ, ਇਹ ਲੈ ਲੈਣ 200 ਦੀ 1 ਖੁਰਾਕ ਜਾਂ 2 ਖੁਰਾਕਾਂ ਦਿਨ 'ਚ ਲੈ ਲਿਆ ਕਰਨ। ਇਹਨਾਂ ਦੇ ਜਿਹੜਾ ਗਲੇ 'ਚ ਡਿੱਗਦਾ ਉਹ ਬਲਗਮ ਠੀਕ ਹੋ ਸਕਦੇ ਆ ਜੀ। ਠੀਕ ਹੈ ਜੀ। ਤੇ ਜਿਹੜਾ ਡਿਪਰੈਸ਼ਨ ਦੀ ਪ੍ਰੋਬਲਮ ਹੈਗੀ ਆ, ਹੋਮਿਓਪੈਥੀ 'ਚ ਬਹੁਤ ਹੀ ਵਧੀਆ ਦਵਾਈਆਂ ਆਉਂਦੀਆਂ ਨੇ। ਹੋਮਿਓਪੈਥੀ 'ਚ ਵੀ ਇੱਕ ਇਹਦੇ ਨਾਲ ਨਾ ਫਲਾਵਰ ਰੈਮਡੀ ਆਉਂਦੀ ਆ ਭੈਣ ਜੀ, ਠੀਕ, ਤੇ ਬਹੁਤ ਵਧੀਆ ਤਰੀਕੇ ਨਾਲ ਠੀਕ ਕਰ ਦਿੰਦੀ ਆ। ਜਿਹੜੀ ਹੁਣ ਇੰਗਲਿਸ਼ ਦਵਾਈ ਹੈਗੀ ਆ, ਉਹ ਥੋੜਾ ਜਿਹਾ ਛੱਡ ਨਹੀਂ ਸਕਦੇ ਹੁੰਦੇ, ਆਪਾਂ ਆਪ ਨਹੀਂ ਛੱਡ ਸਕਦੇ ਹੁੰਦੇ। ਪਰ ਇਹ ਹੋਮਿਓਪੈਥੀ ਜਾਂ ਹੋਰ ਕੋਈ ਰੈਮਡੀ ਜਿਹੜੀ ਜਿਵੇਂ ਦੇਸੀ ਆ, ਉਹਨੂੰ ਆਪਾਂ ਛੱਡ ਸਕਦੇ ਹੁੰਦੇ ਆ। ਇਹ ਤੋਂ ਬਹੁਤ ਧਿਆਨ ਨਾਲ ਆਪਾਂ ਨੂੰ ਲੈਣੀ ਚਾਹੀਦੀ ਆ। ਐਗਜ਼ੀਮਾ ਹੈਗਾ, ਐਗਜ਼ੀਮਾ ਦੇ ਵਿੱਚ 3-4 ਦਵਾਈਆਂ ਆਉਂਦੀਆਂ ਨੇ ਜੀ, ਜਿਹੜੀਆਂ ਕਿ ਸਿੰਪਟਮ ਦੇ ਆਧਾਰ ਤੇ ਦਿੱਤੀਆਂ ਜਾ ਸਕਦੀਆਂ ਨੇ। ਜਿਵੇਂ ਸਲਫਰ ਹੈਗੀ ਆ, ਮੈਜ਼ੇਰੀਅਮ ਹੈਗੀ ਆ, ਬੈਸਲੀਨੀਅਮ ਹੈਗੀ ਆ,
ਹੋਰ ਵੀ ਦਵਾਈਆਂ ਹੈਗੀਆਂ ਭੈਣ ਜੀ, ਕਿਸੇ ਵੀ ਹੋਮਿਓਪੈਥੀ ਵਾਲੇ ਨਾਲ ਗੱਲ ਕਰਕੇ ਕਿ ਨਾ ਹੋਮਿਓਪੈਥੀ ਹੀ ਦਵਾਈ ਲੈਣ, ਇਹ ਜੜ ਤੋਂ ਨਿਕਲ ਸਕਦੀ ਹੈ ਚੀਜ਼, ਪਰ ਇਹਨੂੰ ਟਾਈਮ ਲੱਗ ਜਾਂਦਾ ਭੈਣ ਜੀ। ਭੈਣ ਜੀ ਕਾਲ ਲੈਣ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਰੋਤੇ ਪ੍ਰੋਗਰਾਮ ਇਸੇ ਨਾਲ ਹੀ ਖਤਮ ਹੁੰਦਾ ਹੈ। 4 ਵਜੇ ਤੋਂ ਲੈ ਕੇ 5:30 ਵਜੇ ਤੱਕ ਹਰੇਕ ਮੰਗਲਵਾਰ ਨੂੰ ਇਹ ਪ੍ਰੋਗਰਾਮ ਹੁੰਦਾ। ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਜੀ ਹੁੰਦੇ ਨੇ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ